ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 7 सितंबर 2022 23 भादो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਔਰ ਕਰਾਂਗੇ ਇਸ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਮਨਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਮੀਡੀਆ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੇ ਹੋ ਔਰ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਯਤਨ ਕਰੋ। ਏਜੰਸੀਆਂ ਆਪਣੀ ਜਿਹੜੀ ਖੇਡ ਨੇ ਉਹ ਖੇਡ ਰਹੀਆਂ ਨੇ ਔਰ ਹਾਲਾਤ ਨਾਜ਼ੁਕ ਹਨ। ਨੌਜਵਾਨ ਜਿਹੜੀ ਪੀੜ੍ਹੀ ਭਾਵੁਕ ਵੀ ਹੈ ਅਤੇ ਜੋਸ਼ੀਲੀ ਵੀ ਹੈ। ਸੋ ਇਹ ਨਾ ਹੋਵੇ ਕਿ ਅਸੀਂ ਨੌਜਵਾਨੀ ਦਾ ਨੁਕਸਾਨ ਕਰਾ ਬੈਠੀਏ। ਸੋ ਸੰਭਲ ਕੇ ਚੱਲਣ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5167619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਅੱਜ ਮਹਾਨ ਸਿੱਖ ਫਿਲਾਸਫਰ, ਲਿਖਾਰੀ, ਬੁਲਾਰੇ ਅਤੇ ਸੁਧਾਰਕ ਭਾਈ ਦਿੱਤ ਸਿੰਘ ਜੀ ਦਾ ਜਿਹੜਾ 121ਵੀਂ ਜਿਹੜੀ ਹੈ ਉਹਨਾਂ ਦੀ ਬਰਸੀ ਹੈ। ਸੋ 19ਵੀਂ ਸਦੀ ਦੇ ਦੂਸਰੇ ਅੱਧ ਵਿੱਚ ਭਾਈ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਸਿੰਘ ਸਭਾ ਲੈ ਜਿਹੜੀ ਉਹ ਚਲਾਈ। ਸੋ ਜਿਸ ਦੀ ਬਦੌਲਤ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਸੋ ਅੱਜ ਦਾ ਸਮੁੱਚਾ ਜਿਹੜਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੇ ਨਾਂ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕੈਲੀਫੋਰਨੀਆ ਤੋਂ ਵੀਰ ਅਮਨਦੀਪ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਸ ਵੇਲੇ ਨੌਜਵਾਨਾਂ ਦੇ ਵਿੱਚ ਵਲਵਲਾ ਹੈ, ਕੁਛ ਕਰਨ ਦੀ ਭਾਵਨਾ ਵੀ ਹੈ, ਪਰ ਅਜੇ ਇਮੈਚੁਰਿਟੀ ਦੀ ਉਮਰ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਭਾਵਨਾਵਾਂ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ, ਪਰ ਜੇ ਉਸ ਦੇ ਨਾਲ ਠੀਕ ਡਾਇਰੈਕਸ਼ਨ ਜਾਂ ਠੀਕ ਗਿਆਨ ਨਾ ਮਿਲੇ ਤੇ ਫਿਰ ਭਾਵਨਾਵਾਂ ਕਈ ਵਾਰ ਤੁਹਾਨੂੰ ਗਲਤ ਰਾਹ ਤੇ ਵੀ ਤੋਰ ਦਿੰਦੀਆਂ। ਔਰ ਏਜੰਸੀਆਂ ਦਾ ਹਮੇਸ਼ਾ ਇਹ ਯਤਨ ਰਿਹਾ, ਅਸੀਂ 1980 ਚ 1990 ਚ ਦੇਖਿਆ, ਹੁਣ ਵੀ ਜਿਹੜਾ ਇੱਕ ਉਭਾਰ ਹੈ ਕਿਸਾਨ ਲਹਿਰ ਤੋਂ ਬਾਅਦ ਹੋਰ ਵੀ ਅਸੀਂ ਨੌਜਵਾਨੀ ਦੇ ਵਿੱਚ ਇੱਕ ਦਿਲਚਸਪੀ ਦੇਖੀ। ਰੈਫਰੈਂਡਮ 2020 ਦੇ ਚਲਦਿਆਂ ਇੱਕ ਫਿਕਸਡ ਗੋਲ ਵੀ ਹੈ ਕਿ ਕਿਸ ਪਾਸੇ ਵੱਲ ਜਾਣਾ ਹੈ, ਪਰ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਡਾਈਵਰਸ਼ਨਸ, ਬਹੁਤ ਸਾਰੀਆਂ ਨੈਗੇਟਿਵਿਟੀਜ਼, ਬਹੁਤ ਸਾਰਾ ਐਸਾ ਕੁਛ ਜਿਹੜਾ ਹੈ ਉਹ ਸੋਸ਼ਲ ਮੀਡੀਆ ਰਾਹੀਂ ਥਰੋ ਕੀਤਾ ਜਾ ਰਿਹਾ ਹੈ। ਕਈ ਵਾਰ ਜਿਹੜੇ ਨੇ ਸਾਡੇ ਕੁਛ ਜਜ਼ਬਾਤੀ ਨੌਜਵਾਨ ਉਸ ਪਾਸੇ ਵੱਲ ਵੀ ਤੁਰ ਪੈਂਦੇ ਨੇ। ਅਸੀਂ ਕੱਲ੍ਹ ਵੀ ਫੋਕਸ ਢੰਗ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਜਿਵੇਂ ਕਿਸੇ ਜਰਨੈਲ ਨੂੰ ਪੁੱਛਿਆ ਸੀ ਕਿਸੇ ਨੇ ਵੀ ਤੇਰਾ ਕੀ ਸੁਨੇਹਾ ਨੌਜਵਾਨ ਪੀੜ੍ਹੀ ਦੇ ਨਾਂ, ਤੇ ਉਹਨੇ ਅੰਗਰੇਜ਼ੀ 'ਚ ਕਿਹਾ ਸੀ ਕਿ ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੋਰ ਗੋਲ। ਬਿਲਕੁਲ, ਕਿ ਤੁਸੀਂ ਜਿਹੜੀ ਜ਼ਿੰਦਗੀ ਦੀ ਦੌੜ ਦੌੜਨੀ ਹੈ, ਅੱਖਾਂ ਤੁਹਾਡੀਆਂ ਆਪਣੇ ਨਿਸ਼ਾਨੇ ਤੇ ਟਿਕੀਆਂ ਹੋਣੀਆਂ ਚਾਹੀਦੀਆਂ ਨੇ। ਸੋ ਅਸੀਂ ਜਿਹੜੇ ਵੀ ਸਾਡੇ ਵੀਰ ਭੈਣਾਂ ਕੌਮੀ ਦਰਦ ਰੱਖਦੇ ਨੇ, ਕੌਮ ਲਈ ਕੁਛ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹੀ ਰਾਏ ਦਿਆਂਗੇ ਕਿ ਇਸ ਵੇਲੇ ਪੰਥ ਦੀ ਡਾਇਰੈਕਸ਼ਨ ਸਿਰਫ ਤੇ ਸਿਰਫ ਜਿਹੜੀ ਹੈ ਕੌਮੀ ਨਿਸ਼ਾਨੇ
ਖਾਲਿਸਤਾਨ ਵੱਲ ਸਿੱਧਤ ਹੋਣੀ ਚਾਹੀਦੀ ਹੈ। ਹੋਰ ਕੋਈ ਵੀ ਚੀਜ਼ ਜਿਹੜੀ ਹੈ ਸਾਨੂੰ ਖੱਬੇ ਸੱਜੇ ਨਾ ਲਿਜਾਏ ਔਰ ਅਸੀਂ ਬਚ ਕੇ, ਜਿਸ ਨੂੰ ਪੰਜਾਬੀ ਚ ਕਹਿੰਦੇ ਨੇ ਬੋਝ ਕੇ ਕਦਮ ਰੱਖੀਏ। ਸਾਡਾ ਨੰਬਰ ਘੱਟ ਹੈ। ਸਾਡੀ ਜੇ ਅਸੀਂ ਵਾਰ ਆਫ ਐਟਰੀਸ਼ਨ ਦੇਖੀਏ ਤੇ ਕਿੰਨੀ ਵੱਡੀ ਸਟੇਟ, ਕਿੰਨੇ ਵੱਡੇ ਰਿਸੋਰਸਿਸ ਦੇ ਨਾਲ ਸਾਡੇ ਮਗਰ ਪਈ ਹੋਈ ਹੈ ਔਰ ਸਾਡੇ ਕੋਲ ਰਿਸੋਰਸ ਵੀ ਲਿਮਿਟਿਡ ਨੇ। ਉਹੀ ਰਿਸੋਰਸ ਤੁਸੀਂ ਕੌਮੀ ਘਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਫੋਕਸਡ ਇਸਤੇਮਾਲ ਕਰ ਸਕਦੇ ਹੋ ਤੇ ਉਹੀ ਫਿਰ ਖੱਬੇ ਸੱਜੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਔਰ ਉਹਦੇ ਚੋਂ ਫਿਰ ਜੋ ਲੜਾਈਆਂ ਨਿਕਲਦੀਆਂ ਨੇ, ਝਗੜੇ ਨਿਕਲਦੇ ਨੇ ਔਰ ਕੁੜੱਤਨ ਤਾਂ ਹੁੰਦੀ ਹੈ। ਈਵਨ ਅਸੀਂ ਇਹਨਾਂ 4 ਦਹਾਕਿਆਂ ਦੇ ਵਿੱਚ ਦੇਖਿਆ ਕਿ ਸਾਡੀ ਕਿੰਨੀ ਐਨਰਜੀ ਗੁਰਦੁਆਰਿਆਂ ਦੇ ਝਗੜਿਆਂ ਦੇ ਵਿੱਚ ਜਿਹੜੀ ਹੈ ਉਹ ਖਤਮ ਹੋਈ, ਖਰਾਬ ਹੋਈ। ਕਿੰਨੇ ਉਤਸ਼ਾਹੀ ਨੌਜਵਾਨ ਜਿਹੜੇ ਨੇ ਉਹ ਬੇਦਲ ਹੋਏ ਔਰ ਜੇ ਤੁਸੀਂ ਈਵਨ ਗੁਰਦੁਆਰਿਆਂ ਦੇ ਨੈਟਵਰਕ 'ਚ ਵੀ ਦੇਖੋਗੇ ਤੇ ਤੁਹਾਨੂੰ ਇੱਕ ਅੱਧਾ ਬੰਦਾ ਨਜ਼ਰ ਆ ਜਾਏਗਾ ਜਿਹੜਾ ਉਸ ਦੇ ਵਿੱਚ ਫਿੱਟ ਕੀਤਾ ਹੁੰਦਾ ਹੈ, ਜਿਹੜਾ ਟਰਬਲ ਕ੍ਰੀਏਟਰ ਹੁੰਦਾ ਹੈ ਔਰ ਉਹ ਇਸ ਕਿਸਮ ਦੀ ਟਰਬਲ ਕ੍ਰੀਏਟ ਕਰਦਾ ਹੈ ਕਿ ਉਹਦੇ 'ਚ ਦੋ ਧਿਰਾਂ ਦੀ ਹਉਮੈ ਉਹ ਆਪਣੇ ਟਕਰਾਅ ਵੱਲ ਆਉਂਦੀ ਹੈ ਔਰ ਅਲਟੀਮੇਟਲੀ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਇਹ ਝਗੜੇ ਮੁੱਕਦੇ ਨੇ ਤਾਂ ਫਿਰ ਕਿਸੇ ਹੋਰ ਪਾਸੇ ਲਈ ਤੁਹਾਡੇ ਕੋਲ ਸਾਧਨ ਨਹੀਂ ਬਚਦੇ। ਵਕੀਲਾਂ ਦੀਆਂ ਮੋਟੀਆਂ ਫੀਸਾਂ ਔਰ 24 ਘੰਟੇ ਦੇ ਨੋਟਿਸ ਤੇ ਲੱਖ ਡਾਲਰ ਜਮ੍ਹਾਂ ਕਰਵਾਉਣ ਲਈ ਫਿਰ ਕਿਸ ਹੱਦ ਤੱਕ ਜਾ ਕੇ, ਔਰ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਵਕਤ ਵੀ ਉੱਥੇ ਜ਼ਾਇਆ ਹੋਇਆ ਹੈ ਔਰ ਅਲਟੀਮੇਟਲੀ ਤੁਹਾਡੇ ਸਾਧਨ ਵੀ ਕਿਸੇ ਹੋਰ ਪਾਸੇ ਨਹੀਂ ਲੱਗ ਸਕੇ। ਔਰ ਵੀਰ ਅਮਨਦੀਪ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਕਿ ਨੌਜਵਾਨਾਂ ਨੂੰ ਲਾਮਬੱਧ ਕਰਨ ਦੀ ਲੋੜ ਹੈ। ਇਹ ਠੀਕ ਹੈ, ਸਾਡਾ ਸਫ਼ਰ ਐਜ਼ ਏ ਐਕਟਿਵਿਸਟ ਵੀ ਹੈ, ਸਾਡਾ ਸਫ਼ਰ ਐਜ਼ ਏ ਮੀਡੀਆ ਪਰਸਨ ਵੀ ਹੈ। ਮੀਡੀਆ ਇਸ ਲਈ ਨਹੀਂ ਕਿ ਅਸੀਂ ਕੋਈ ਜਰਨਲਿਜ਼ਮ ਦੇ ਐਥਿਕਸ ਦੀ ਕੋਈ ਸਹੁੰ ਚੁੱਕੀ ਹੋਈ ਹੈ, ਪਰ ਅਸੀਂ ਇਹ ਮਹਿਸੂਸ ਕੀਤਾ ਐਜ਼ ਏ ਐਕਟਿਵਿਸਟ ਵੀ ਕਿ ਜਿਸ ਕਿਸਮ ਦਾ ਨੈਰੇਟਿਵ ਭਾਰਤੀ ਮੀਡੀਆ ਵੱਲੋਂ ਭਾਰਤ ਦੇ ਸਾਰੇ ਜਿੰਨੇ ਵੀ ਉਹਨਾਂ ਦੇ ਕੋਲ ਸਾਧਨ ਨੇ ਉਹਨਾਂ ਨੇ ਝੋਕੇ ਹੋਏ ਨੇ, ਉਸ ਦਾ ਜਵਾਬ ਦੇਣ ਦੇ ਲਈ ਇੱਕ ਐਕਟਿਵਿਸਟ ਦੇ ਨਾਲ ਸਾਨੂੰ ਮੀਡੀਆ ਦੇ ਵਿੱਚ ਵੀ ਆਪਣਾ ਰੋਲ ਅਦਾ ਕਰਨਾ ਹੋਏਗਾ। ਔਰ ਇਸ ਚੋਂ ਹੀ ਬੇਸ਼ੱਕ ਪਹਿਲਾਂ ਪ੍ਰਿੰਟ ਮੀਡੀਆ ਜਿਹੜਾ ਮੈਂ ਅਕਸਰ ਦੁਹਰਾਉਂਦਾ ਕਿਉਂਕਿ ਬਹੁਤ ਵਾਰ ਨਵੇਂ ਵਿਊਅਰਸ ਜੁੜਦੇ ਨੇ ਔਰ ਉਹਨਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਆਲ ਆਫ ਏ ਸਡਨ ਇਹ ਨਹੀਂ ਹੈ ਵੀ ਅਸੀਂ ਬੈਠ ਕੇ ਇੱਥੇ ਗੱਲਾਂ ਕਰ ਰਹੇ ਹਾਂ। ਇਹ ਸਾਰੇ ਦੇ ਪਿੱਛੇ ਲਗਭਗ 35 ਵਰਿਆਂ ਦਾ ਸਫ਼ਰ ਹੈ। ਔਰ ਅੱਜ ਵੀ ਜਦੋਂ ਟੋਰਾਂਟੋ ਤੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਭਾਈ ਸੁਖਦੇਵ ਸਿੰਘ ਕਹਿ ਰਹੇ ਸੀ ਕਿ ਜੀ 26 ਸਾਲ ਤੋਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਆਉਂਦੇ ਨੇ, ਤਾਂ ਮੈਂ ਵੀ ਪਿੱਛੇ ਮੁੜ ਕੇ ਦੇਖ ਰਿਹਾ ਸੀ ਕਿ 26 ਸਾਲ ਤਾਂ ਇਵੇਂ ਬੀਤ ਗਏ ਜਿਵੇਂ 26 ਮਿੰਟ ਹੁੰਦੇ ਨੇ। ਲੇਕਿਨ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਠੀਕ ਸਿੱਧਤ ਤੁਰ ਰਹੇ ਹੁੰਦੇ ਹੋ ਤੇ ਫਿਰ ਵਕਤ ਵੀ ਤੁਹਾਨੂੰ ਬੌਦਰ ਨਹੀਂ ਕਰਦਾ, ਕੋਈ ਹੋਰ ਚੀਜ਼ ਵੀ ਤੁਹਾਨੂੰ ਬੌਦਰ ਨਹੀਂ ਕਰਦੀ। ਔਰ ਜੇ ਜਿਵੇਂ ਟੋਰਾਂਟੋ ਫੇਰੀ ਦੇ ਦੌਰਾਨ ਇੱਕ ਵੀਰ ਨੇ ਪੁੱਛਿਆ ਸੀ ਕਿ ਕੀ ਤੁਹਾਨੂੰ ਕਦੇ ਕੋਈ ਰਿਗਰੈਟ ਤਾਂ ਨਹੀਂ ਹੁੰਦਾ ਕਿ ਤੁਸੀਂ ਭਰ ਜਵਾਨੀ ਦੇ ਵਿੱਚ ਇਸ ਰਸਤੇ ਨੂੰ ਚੁਣਿਆ, ਆਪਣਾ ਪਰਿਵਾਰ, ਕਰੀਅਰ ਸਭ ਕੁਝ ਛੱਡ ਕੇ? ਤੇ ਮੈਂ ਕਿਹਾ ਨਹੀਂ, ਜੇ ਮੈਨੂੰ ਵਾਪਸ ਮੈਂ ਜਿਵੇਂ ਉਹ ਟਾਈਮ ਕੈਪਸੂਲ ਜਾਂ ਟਾਈਮ ਜ਼ੋਨ 'ਚ ਮੈਨੂੰ ਵਾਪਸ ਵਕਤ ਭੇਜ ਦੇ ਜਾਂ ਅਕਾਲ ਪੁਰਖ ਭੇਜ ਦੇ ਤੇ ਮੈਂ ਉਵੇਂ ਹੀ ਜਿਹੜਾ ਉਹੀ ਕੁਝ ਕਰਾਂਗਾ ਜੋ ਮੈਂ 35 ਜਾਂ 40 ਸਾਲ ਪਹਿਲਾਂ ਕਰਨ ਦਾ ਫੈਸਲਾ ਲਿਆ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਚੋਂ ਹੀ ਇੱਥੇ ਵੀ ਪ੍ਰਿੰਟ ਮੀਡੀਆ ਦੇ ਰੋਲ ਨੂੰ ਦੇਖਦੇ ਹਾਂ। ਚੜ੍ਹਦੀ ਕਲਾ ਇੰਟਰਨੈਸ਼ਨਲ ਜਿਸ ਨੂੰ ਲਗਭਗ ਕੁਆਟਰ ਆਫ ਏ ਸੈਂਚੁਰੀ ਮੈਂ ਉਸ ਦੇ ਜਿਹੜਾ ਚੀਫ ਐਡੀਟੋਰੀਅਲ ਬੋਰਡ ਦੇ ਹੁੰਦੇ ਆ, ਐਡੀਟੋਰੀਅਲ ਲਿਖੇ, ਖਾਲਿਸਤਾਨ ਕਾਲਿੰਗ ਕਾਲਮ ਉਸ ਦਾ ਹਿੱਸਾ ਸੀ। ਕੋਵਿਡ ਦੇ ਦੌਰਾਨ ਪ੍ਰਿੰਟ ਐਡੀਸ਼ਨ ਬੰਦ ਹੋਇਆ ਔਰ ਸਾਨੂੰ ਵੀ ਜਿਹੜਾ ਅਸੀਂ ਵੀ ਉਸ ਸੇਵਾ ਤੋਂ ਮੁਕਤ ਹੋਏ। ਪਰ ਇਨ ਦਾ ਮੀਨ ਟਾਈਮ ਜਿਵੇਂ ਰੇਡੀਓ ਵੇਵਸ ਰਾਹੀਂ ਉਹ ਬੇਸ਼ੱਕ ਅਣਖੀਲਾ ਪੰਜਾਬ ਰੇਡੀਓ ਸੀ ਜਾਂ ਅੱਜ ਦੀ ਆਵਾਜ਼ ਹੈ ਪੰਜਾਬ ਰੇਡੀਓ ਯੂਕੇ ਦੇ ਵਿੱਚ, ਔਰ ਹੋਰ ਕਿੰਨੇ ਹੀ ਰੇਡੀਓਜ਼ ਜਿਹੜੇ ਵਕਤਨ ਬਾ ਵਕਤਨ ਸੰਤੋਖ ਸਿੰਘ ਗਿੱਲ ਉੱਥੋਂ ਸਰੀ ਤੋਂ ਹਸਤਾ ਪੰਜਾਬ ਚਲਾਉਂਦੇ ਸੀ, ਉਹਦੇ ਤੇ ਵੀ ਸਾਡਾ ਲਗਾਤਾਰਤਾ ਨਾਲ ਹੋਣਾ ਸੀ। ਪਰ ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਇਲੈਕਟ੍ਰੋਨਿਕ ਮੀਡੀਆ ਖਾਸ ਤੌਰ ਤੇ ਜਦੋਂ ਇੰਡੀਅਨ ਸਿਸਟਮ ਨੇ ZTV, ਐਲਫਾ ਔਰ ਪਤਾ ਨਹੀਂ ਕਿੰਨੇ ਚੈਨਲ, ਸਹਾਰਾ 1, ਸਹਾਰਾ 2, ਇੱਥੇ ਵੀ ਸਾਡੇ ਜਿੱਥੋਂ ਸਾਡਾ ਚੈਨਲ ਬੀਮ ਹੁੰਦਾ ਸਹਾਰਾ 1, ਸਹਾਰਾ 2 ਬੀਮ ਹੁੰਦੇ ਰਹੇ ਨੇ। ਔਰ ਉਸ ਪੀਰੀਅਡ ਦੇ ਵਿੱਚ ਫਿਰ ਪੰਥ ਦਰਦੀਆਂ ਦੇ ਨਾਲ ਬੈਠ ਕੇ ਅਸੀਂ ਬੇਸ਼ੱਕ ਇੱਕ ਬਿਗ ਬਜਟ ਪ੍ਰੋਜੈਕਟ ਸੀ, ਮੈਂ ਪਹਿਲਾਂ ਵੀ ਇਹ ਕਿਹਾ ਸੀ ਕਿ ਗੁਰੂ ਦੀ ਵਡਿਆਈ ਹੈ, ਗੁਰੂ ਦੀ ਬਖਸ਼ਿਸ਼ ਹੈ ਕਿ ਅਸੀਂ
ਫਕੀਰਾਂ ਵਾਂਗ ਆਏ ਉਸ ਫੀਲਡ ਦੇ ਵਿੱਚ ਜਿੱਥੇ ਮਿਲੀਅਨਸ ਤੋਂ ਗੱਲ ਸ਼ੁਰੂ ਹੁੰਦੀ ਹੈ, ਮਿਲੀਅਨਸ ਦੀਆਂ ਸੌਦੇਬਾਜ਼ੀਆਂ ਹੁੰਦੀਆਂ ਨੇ, ਮਿਲੀਅਨਸ ਉਸ ਨੂੰ ਖੜਾ ਰੱਖਣ ਲਈ ਆਉਂਦੇ ਨੇ। ਕਿੰਨੇ ਆਏ ਚਲੇ ਗਏ, ਲੇਕਿਨ ਅਸੀਂ ਕਿਉਂਕਿ ਜਦੋਂ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ 29 ਅਪ੍ਰੈਲ 1986 ਨੂੰ, ਤੇ ਉਹਦੇ 'ਚ ਇੱਕ ਬੜਾ ਖੂਬਸੂਰਤ ਜੁਮਲਾ ਸੀ ਉਸ ਡਾਕੂਮੈਂਟ ਜਿਹੜਾ ਡੈਕਲੇਰੇਸ਼ਨ ਦਾ ਸੀ ਕਿ ਸਿੱਖ ਸੰਗਤਾਂ ਦੇ ਘਰ ਹੀ ਸਾਡੇ ਕਿਲੇ ਹਨ। ਹੁਣ ਇਹ ਬੜਾ ਮਹੱਤਵਪੂਰਨ ਸੀ, ਬੜਾ ਅਹਿਮ ਸੀ, ਕਿਉਂਕਿ ਜੁਝਾਰੂ ਸਿੰਘ ਜਿਹੜੇ ਜੂਝ ਰਹੇ ਸੀ ਉਹਨਾਂ ਦੇ ਕੋਲ ਜਦੋਂ ਅਸੀਂ ਅਨੰਦਪੁਰ ਦੀ ਜੰਗ ਤੋਂ ਲੈ ਕੇ ਸਿੱਖ ਰਾਜ ਵੇਲੇ ਦੇਖਦੇ ਹਾਂ ਕਿਲੇ ਸੀ। ਹੁਣ ਇੱਥੇ ਤਾਂ ਅਸੀਂ ਓਪਨ ਦੇ ਵਿੱਚ ਹੀ ਲੜ ਰਹੇ ਸੀ, ਔਰ ਇਹ ਹਦਾਇਤ ਕੀਤੀ ਗਈ ਸੀ ਉਸ ਡੈਕਲੇਰੇਸ਼ਨ ਸਿੱਖਾਂ ਨੂੰ ਕਿ ਭਾਈ ਜਿਹੜੇ ਇਸ ਕਾਜ਼ ਲਈ ਲੜ ਰਹੇ ਨੇ ਉਹਨਾਂ ਦੀ ਮਦਦ ਤੇ ਆਓ, ਕਿਉਂਕਿ ਤੁਹਾਡੇ ਘਰ ਹੀ ਸਿੰਘਾਂ ਦੇ ਕਿਲੇ ਨੇ। ਔਰ ਸੱਚਮੁੱਚ ਜੇ ਅਸੀਂ 10 ਸਾਲ ਦੀ ਸਟਰਗਲ ਦੇਖੀਏ, ਜਿਵੇਂ ਲੋਕਾਂ ਨੂੰ ਇਹ ਪਤਾ ਵੀ ਹੁੰਦਾ ਸੀ ਕਿ ਉਹਨਾਂ ਨਾਲ ਕੱਲ ਨੂੰ ਕੀ ਵਾਪਰੇਗਾ, ਪਰ ਉਹਨਾਂ ਨੂੰ ਚਾਹ ਚੜ ਜਾਂਦਾ ਸੀ। ਕਈ ਵਾਰ ਬੀਬੀਆਂ ਅੱਧੀ ਰਾਤ ਜਦੋਂ ਸਿੰਘਾਂ ਨੇ ਘਰਾਂ 'ਚ ਆਉਣਾ ਔਰ ਉਹਨਾਂ ਨੇ ਬੀਬੀਆਂ ਨੇ ਕਹਿਣਾ ਕਿ ਭਾਈ ਮੇਰੇ ਪੁੱਤਰੋ ਤੁਸੀਂ ਭੁੱਖੇ ਹੋਵੋਗੇ, ਔਰ ਅੱਧੀ ਰਾਤ ਨੂੰ ਪ੍ਰਸ਼ਾਦੇ ਵੀ ਸੱਜ ਰਹੇ ਨੇ, ਫਿਰ ਇਹ ਹੋਣਾ ਵੀ ਪਤਾ ਨਹੀਂ ਕਿੰਨੇ ਮੀਲ ਤੁਸੀਂ ਤੁਰ ਕੇ ਕਿਹੜੇ ਪਾਸਿਓਂ ਆਏ ਹੋ, ਦੁੱਧ ਵੀ ਤੁਹਾਨੂੰ ਗਰਮ ਗਰਮ ਅਸੀਂ ਦਿਆਂਗੇ। ਸੋ ਉਦੋਂ ਵੀ ਅਸੀਂ ਸਮਝਦੇ ਸੀ ਕਿ ਭਾਈ ਜੇ ਸਟਰਗਲ ਰਹੀ ਤੇ ਉਹ ਜਿਹੜੇ ਕਿਲੇ ਸੀ ਔਰ ਬਾਅਦ ਦੇ ਵਿੱਚ ਹਕੂਮਤੀ ਨਿਜ਼ਾਮ ਨੇ ਔਰ ਉਹਨਾਂ ਦੀਆਂ ਕਾਲੀਆਂ ਬਿੱਲੀਆਂ ਨੇ, ਉਹਨਾਂ ਦੇ ਜਿਹੜੇ ਥਰਡ ਏਜੰਸੀ ਦੀ ਜਿਹੜੀ ਖੇਡ ਸੀ, ਉਹਨਾਂ ਨੇ ਸਾਡੇ ਉਸ ਉਹਨਾਂ ਕਿਲਿਆਂ ਨੂੰ ਜਿਹੜਾ ਉਹ ਧਰਾਸ਼ਾਹੀ ਕੀਤਾ। ਇਹ ਨਹੀਂ ਵੀ ਘਰ ਢਾਹ ਕੇ, ਜਿੱਥੇ ਲੋੜ ਪਈ ਘਰ ਵੀ ਢਾਏ, ਪਰ ਉਹਨਾਂ ਨੇ ਜਿਵੇਂ ਫਿਰ ਆਪਣੀਆਂ ਕਾਲੀਆਂ ਬਿੱਲੀਆਂ ਜਿਹੜੇ ਖਾਲਸਾਈ ਬਾਣਿਆਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਭੇਜ ਕੇ ਬਦਫੈਲੀਆਂ ਕਰਵਾਈਆਂ। ਪਹਿਲਾਂ ਰਾਤ ਉਹਨਾਂ ਨੇ ਸਿੰਘਾਂ ਦੇ ਪੇਕ 'ਚ ਆ ਕੇ ਖਾਣਾ ਖਾ ਜਾਣਾ, ਸਵੇਰ ਵੇਲੇ ਆ ਕੇ ਉਹਨਾਂ ਨੇ ਛਾਪਾ ਮਾਰਨਾ ਕਿ ਜੀ ਰਾਤ ਤੁਸੀਂ ਉਹਨਾਂ ਨੂੰ ਪਨਾਹ ਦਿੱਤੀ ਹੈ। ਔਰ ਇਹ ਇੱਕ ਤਰੀਕਾ ਜਿਹਨੂੰ KP ਗਿੱਲ ਔਰ ਉਸ ਦੀਆਂ ਬਾਕੀ ਜਿਹੜੀਆਂ ਸਹਾਇਕ ਸਿਕਿਉਰਿਟੀ ਫੋਰਸਿਸ ਸੀ ਉਹਨਾਂ ਨੇ ਵਰਤਿਆ। ਲੋਕਾਂ ਦੇ ਵਿੱਚ ਇੱਕ ਭੰਬੜ ਭੂਸਾ ਆਇਆ, ਲੋਕ ਤਾਂ ਪਿਆਰ ਕਰਦੇ ਸੀ, ਉਹਨਾਂ ਦੇ ਪੁੱਤਰ ਸੀ, ਧਰਤੀ ਦੇ ਪੁੱਤਰ ਧੀਆਂ ਸੀ ਜਿਹੜੇ ਇਸ ਪਾਸੇ ਤੁਰੇ ਸੀ, ਪਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਸਾਡੇ ਉਹ ਕਿਲੇ ਜਿਹੜੇ ਨੇ ਉਹ ਢਾਏ। ਸੋ ਅਸੀਂ ਵੀ ਇੱਥੇ ਜਦੋਂ ਇਸ ਮੀਡੀਆ ਪ੍ਰੋਜੈਕਟ ਨੂੰ ਇਸ ਲੈਵਲ ਦੇ ਜਿਹੜਾ ਉਹ ਸ਼ੁਰੂਆਤ ਕੀਤੀ ਤਾਂ ਸਾਨੂੰ ਇਹੀ ਭਰੋਸਾ ਸੀ ਕਿ ਭਾਈ ਸਾਡੇ ਬੈਂਕ ਸਾਡੀਆਂ ਸੰਗਤਾਂ ਨੇ, ਔਰ ਸਾਡੇ ਕੋਲ ਭਾਵੇਂ ਹੋਰ ਸਾਧਨ ਨਾ ਹੋਣ, ਔਰ ਮੈਂ ਇਹ 10 ਸਾਲ ਬੀਤਣ ਬਾਅਦ ਦਸੰਬਰ ਇਸ ਵਰੇ ਦੇ ਵਿੱਚ 10 ਸਾਲ ਪੂਰੇ ਹੋ ਜਾਣੇ ਨੇ, ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਜਿਹੜੇ ਹੈ ਉਹ ਉਪਰਾਮ ਨਹੀਂ ਹੋਏ, ਕਿਉਂਕਿ ਸਿੱਖ ਸੰਗਤਾਂ ਨੇ ਸਾਡਾ ਸਾਥ ਦਿੱਤਾ। 2-2.5 ਵਰੇ ਕੋਵਿਡ ਦੇ ਕ੍ਰਾਈਸਿਸ ਦੇ ਚੱਲਦਿਆਂ ਵੀ ਇਹ ਜਿਹੜਾ ਅਦਾਰਾ ਹੈ ਇਹ ਜਾਰੀ ਰਿਹਾ, ਔਰ ਅਸੀਂ ਆਸ ਕਰਦੇ ਹਾਂ ਜਿਵੇਂ ਸਾਨੂੰ ਕੈਨੇਡਾ ਦੀਆਂ, ਟੋਰਾਂਟੋ, ਮੌਂਟਰੀਆਲ ਦੀਆਂ ਸੰਗਤਾਂ ਨੇ ਹੁੰਗਾਰਾ ਦਿੱਤਾ, ਜੇ ਇਵੇਂ ਹੀ ਸਾਨੂੰ ਮਦਦ ਮਿਲਦੀ ਰਹੀ, ਕੋਆਪਰੇਸ਼ਨ ਰਹੀ ਤੇ ਸਤਿਗੁਰੂ ਨੇ ਰਹਿਮਤ ਕੀਤੀ। ਮੈਂ ਅਕਸਰ ਇਹ ਯਾਦ ਵੀ ਕਰਦਾ ਹਾਂ ਡਾਕਟਰ ਰਣਜੀਤ ਸਿੰਘ ਜਿਹੜੇ ਸਾਡੀ ਬੇਸਿਕ ਉਸ ਟੀਮ ਦਾ ਹਿੱਸਾ ਸੀ, ਰਾਦਰ ਇੱਕ ਫਾਊਂਡਿੰਗ ਫਾਦਰ ਵਾਂਗ ਸਨ TV 84 ਦੇ। ਉਹਨਾਂ ਦਾ ਇਹ ਡ੍ਰੀਮ ਸੀ ਕਿ ਇਸ ਨੂੰ ਅਸੀਂ ਸਿੱਖਾਂ ਦਾ ਅਲ ਜਜ਼ੀਰਾ ਬਣਾਉਣਾ ਹੈ। ਹਾਲਾਂ ਅਸੀਂ ਕੋਈ ਬਹੁਤਾ ਉਹਦੇ ਨੇੜੇ ਤੇੜੇ ਵੀ ਨਹੀਂ ਹੈ, ਲੇਕਿਨ ਘੱਟੋ ਘੱਟ ਹੁਣ ਜਿੱਥੇ ਵੀ ਕਿਤੇ TV 84 ਦੇ ਲੋਗੋ ਵਾਲਾ ਕੈਮਰਾ ਆਉਂਦਾ ਹੈ ਔਰ ਆਲੇ ਦੁਆਲੇ ਆਵਾਜ਼ ਹੁੰਦੀ ਹੈ ਵੀ ਆ ਗਏ TV 84 ਵਾਲੇ ਵੀ ਆ ਗਏ। ਸੋ ਉਹਨਾਂ ਨੂੰ ਇਹ ਸਾਡੀ ਪਛਾਣ ਹੈ। ਪੰਜਾਬ ਦੇ ਵਿੱਚ ਵੀ, ਦਿੱਲੀ 'ਚ ਵੀ ਸਾਡੀ ਟੀਮਾਂ ਜਿਹੜੀਆਂ ਨੇ ਉਹ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੀਆਂ ਨੇ, ਔਰ ਅਸੀਂ ਇਹੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਹਿੰਮਤ ਦੇਣ। ਜੇ ਅਸੀਂ ਇਸ, ਕਿਉਂਕਿ ਜਦੋਂ ਇਹਦਾ ਨਾਂ ਵੀ TV 84 ਤਜਵੀਜ਼ ਕੀਤਾ ਗਿਆ ਤੇ 84 ਜਿੱਥੇ ਜੂਨ ਔਰ ਨਵੰਬਰ 84 ਦੇ ਘੱਲੂਘਾਰਿਆਂ ਦੀ ਯਾਦ ਦਹਾਨੀ ਸੀ, ਉੱਥੇ ਜਿਹੜਾ ਉਹ ਸਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਸੀ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਬਚਨ ਸਨ ਕਿ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ TV 84 ਇਹਨਾਂ 38 ਵਰਿਆਂ ਦੇ ਇਸ ਸੰਘਰਸ਼ ਨੂੰ ਆਪਣੇ ਅੰਦਾਜ਼ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਫੈਕਟਸ ਨੂੰ ਸਾਹਮਣੇ ਲਿਆਈਏ, ਔਰ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ। ਮੈਂ ਆਪਣੇ ਆਲਮੋਸਟ ਹਰ ਐਡਰੈਸ ਦੇ ਵਿੱਚ ਵੀ ਕਹੀ ਕਿ ਸਾਡੀ ਲੜਾਈ 18ਵੀਂ ਸਦੀ 'ਚ ਇਸਲਾਮ ਦੇ ਖਿਲਾਫ ਨਹੀਂ ਸੀ। ਮੁਗਲਿਆ ਸਲਤਨਤ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਜਿਹੜੇ ਪੰਜਾਬ ਦੀ ਦੌਲਤ ਨੂੰ ਲੁੱਟਦੇ ਸੀ, ਪੰਜਾਬ ਨੂੰ ਬੇਪਤ ਕਰਦੇ ਸੀ, ਉਸ ਦੇ ਉੱਤੇ ਖਾਲਸੇ ਨੇ ਪੰਜਾਬ ਦੇ ਲੋਕਾਂ ਦਾ ਹੱਕ
ਜਿਹੜਾ ਹੈ ਉਹ ਬਰਕਰਾਰ ਰੱਖਣ ਦੇ ਲਈ ਸੰਘਰਸ਼ ਵਿੱਢਿਆ। ਔਰ ਇਹੀ ਨਾਰਾ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਪੰਜਾਬ ਦੀ ਦੌਲਤ ਪੰਜਾਬ ਦੇ ਲੋਕਾਂ ਲਈ ਹੈ। ਦੱਖਣ ਤੋਂ ਆਉਣ ਵਾਲੇ ਹਮਲਾਵਰ, ਦੱਖਣ ਮਰਾਠੇ 2 ਸਾਲ ਪੰਜਾਬ 'ਚ ਬੈਠੇ ਰਹੇ, ਔਰ ਪੱਛਮ ਤੋਂ ਆਉਣ ਵਾਲੇ ਦਰਾ ਖੈਬਰ ਪਾਰ ਤੋਂ, ਜਿਨ੍ਹਾਂ ਦਾ ਇੱਕ ਲੰਬਾ ਇਤਿਹਾਸ ਰਿਹਾ, ਇਹਨਾਂ ਨੂੰ ਅਸੀਂ ਲੁੱਟਣ ਨਹੀਂ ਦਿਆਂਗੇ। ਇਸੇ ਤਰ੍ਹਾਂ ਜੇ ਅਸੀਂ ਅੱਜ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ ਪਿਛਲੇ 38 ਵਰ੍ਹਿਆਂ ਤੋਂ, ਤਾਂ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਲੜਾਈ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ, ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਇੰਡੀਅਨ ਸਟੇਟ ਦੇ ਖਿਲਾਫ ਹੈ। ਜਿਹੜੀ ਸਟੇਟ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਲਾਗੂ ਕਰਨਾ ਚਾਹੁੰਦੀ ਹੈ, ਜਿਸ ਨੇ ਸਾਡੇ ਹੋਮਲੈਂਡ, ਸਾਡੇ ਫਾਦਰਲੈਂਡ, ਸਾਡੇ ਮਦਰਲੈਂਡ ਪੰਜਾਬ ਨੂੰ ਆਕੂਪਾਈ ਕੀਤਾ ਹੋਇਆ, ਅਸੀਂ ਇਸ ਹਿੰਦੂਤਵੀ ਦਿੱਲੀ ਸਟੇਟ ਤੋਂ ਆਪਣੇ ਇਸ ਹੋਮਲੈਂਡ ਨੂੰ ਲਿਬਰੇਟ ਕਰਵਾਉਣਾ। ਔਰ ਇਹੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ। ਸੋ ਵੀਰ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਕੌਮਾਂ ਦੀ ਜ਼ਿੰਦਗੀ 'ਚ ਉਭਾਰ, ਜਾਂ ਜਿਸ ਨੂੰ ਅਸੀਂ ਜਵਾਰ ਕਵਾਂਗੇ, ਸਮੁੰਦਰੀ ਤੂਫਾਨ ਦੀ ਤੇ ਭਾਟਾ, ਉਭਾਰ ਤੇ ਨਿਢਾਲਤਾ, ਇਹ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਇਹ ਇਕੱਲਾ ਸਾਡੇ ਨਾਲ ਨਹੀਂ। ਜਦੋਂ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖਦੇ ਹਾਂ, ਵੱਡੇ ਵੱਡੇ ਐਮਪਾਇਰ, ਰੋਮਨ ਐਮਪਾਇਰ, ਓਟੋਮੈਨ ਐਮਪਾਇਰ, ਚਾਈਨੀਜ਼ ਸਿਵਲਾਈਜੇਸ਼ਨ, ਬ੍ਰਿਟਿਸ਼ ਐਮਪਾਇਰ, ਕਿੱਥੋਂ ਕਿੱਥੇ, ਜਿਨ੍ਹਾਂ ਦੇ ਰਾਜ ਕਦੇ ਸੂਰਜ ਨਹੀਂ ਸੀ ਡੁੱਬਦਾ, ਕਿੱਥੇ ਜਾ ਕੇ ਉਹ ਡਿੱਗਦੇ ਨੇ, ਕਿਉਂਕਿ ਹਰ ਚੀਜ਼ ਦਾ ਇੱਕ ਪੀਰੀਅਡ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਜਿੱਥੇ ਸਿੱਖਾਂ ਨੇ ਇੱਕ ਪੂਰੀ ਸਦੀ 1699 ਤੋਂ 1799 ਤੱਕ ਸੰਘਰਸ਼ ਕੀਤਾ ਰਾਜਸੀ ਆਪਣੀ ਸੋਵਰਨਿਟੀ ਦੇ ਲਈ, ਸਾਡਾ ਰਾਜ ਭਾਵੇਂ ਥੋੜ੍ਹਾ ਚਿਰ ਲਗਭਗ ਅੱਧੀ ਸਦੀ ਰਿਹਾ, ਅੱਧੀ ਸਦੀ ਜਿਹੜਾ 30-40 ਸਾਲ ਅਸੀਂ ਮਿਸਲਾਂ ਦੇ ਪੀਰੀਅਡ ਨੂੰ ਕਹਿ ਸਕਦੇ ਹਾਂ, ਜਿਹੜਾ ਇਨ ਐਂਡ ਆਊਟ ਸੀ, ਸਥਾਪਤੀ ਬਾਬਾ ਬੰਦਾ ਸਿੰਘ ਬਹਾਦਰ ਨਾਲ 1710 'ਚ ਹੋਈ। ਲੇਕਿਨ ਉਹ ਸਾਡੇ ਲਈ, ਇਹ ਜਿੱਥੇ ਉਸ ਧਰਤੀ ਦੇ ਲੋਕਾਂ ਲਈ ਸੀ ਕਿ ਭਾਈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦੇ ਉੱਤੇ ਜਦੋਂ ਸਿਆਸੀ ਸਿਸਟਮ ਕਾਇਮ ਹੋਏਗਾ ਤੇ ਉਸ 'ਚ ਅਦਲ ਹੋਏਗਾ, ਉਸ ਪ੍ਰੋਸਪੈਰਿਟੀ ਹੋਏਗੀ। ਔਰ ਇਹੀ ਜਿਹੜਾ ਸਟੈਂਪ ਦੇ ਉੱਤੇ, ਰਾਇਲ ਸਟੈਂਪ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਪਹਿਲੇ ਸਿੱਖ ਰਾਜ ਦੇ ਵੇਲੇ ਜਿਹੜੀ ਰਾਇਲ ਸਟੈਂਪ ਸੀ, ਉਸ ਦੇ ਉੱਤੇ ਇਹੀ ਲਫ਼ਜ਼ ਉਕਰੇ ਹੋਏ ਸਨ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਗ, ਇਕਨੋਮਿਕਲ ਪ੍ਰੋਸਪੈਰਿਟੀ, ਤੇਗ, ਜਿਹੜੇ ਹੱਕਾਂ ਦੀ ਰਾਖੀ ਲਈ ਵੀ ਜ਼ਰੂਰੀ ਹੈ, ਤੇ ਜਦੋਂ ਹੱਕ ਮਿਲ ਜਾਂਦੇ ਨੇ ਉਹਨਾਂ ਦੀ ਹਿਫਾਜ਼ਤ ਲਈ ਵੀ ਜ਼ਰੂਰੀ ਹੈ, ਔਰ ਅਤੁੱਟ ਬਖਸ਼ਾਂ ਜਿਹੜੀਆਂ ਗੁਰੂ ਨੇ ਸਾਨੂੰ ਦਿੱਤੀਆਂ ਨੇ, ਫਤਿਹ, ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹੀ ਇਹ ਹੈ ਕਿ ਵੀ ਰੱਬ ਦੀ ਫਤਿਹ, ਔਰ ਇਹੀ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ। ਔਰ ਇਹੀ ਮੋਹਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਵੀ ਰਹੀ। 1849 'ਚ ਜਿਉਂ ਹੀ ਜਿਹੜਾ ਸਿੱਖ ਰਾਜ ਹੈ ਅੰਗਰੇਜ਼ਾਂ ਦੇ ਪੇਟੇ ਪੈਂਦਾ, ਅਸੀਂ ਦੇਖਦੇ ਹਾਂ ਕਿ ਲਾਹੌਰ ਦੇ ਕਿਲੇ ਤੋਂ ਖਾਲਸਾਈ ਪਰਚਮ ਉਤਾਰ ਲਿਆ ਜਾਂਦਾ ਹੈ, ਯੂਨੀਅਨ ਜੈਕ ਚੜ੍ਹ ਜਾਂਦਾ ਹੈ, ਜਿਹੜਾ ਖਾਲਸਾਈ ਸਿੱਕਾ ਹੈ, ਚਾਂਦੀ ਦੇ ਰੁਪਈਏ ਜਿਹੜੀ ਕਰੰਸੀ ਸੀ, ਉਹ ਅੰਗਰੇਜ਼ਾਂ ਵੱਲੋਂ ਆਰਡਰ ਕੀਤਾ ਜਾਂਦਾ ਵੀ ਲਿਆਓ, ਟਨਾਂ ਦੇ ਟਨ ਜਿਹੜੀ ਉਹ ਢਾਲ ਕੇ ਚਾਂਦੀ ਬਣਾ ਦਿੱਤੀ ਜਾਂਦੀ, ਔਰ ਨਵਾਂ ਸਿੱਕਾ ਚੱਲਦਾ ਜਿਹਦੇ ਤੇ ਅੰਗਰੇਜ਼ ਰਾਣੀ ਦੀ, ਕਿੰਗ ਜਾਂ ਰਾਣੀ ਜੋ ਵੀ ਉਸ ਵੇਲੇ ਤੁਰ ਰਿਹਾ ਸੀ, ਉਹਨਾਂ ਦੀ ਪਿਕਚਰ ਹੈ। ਪਰ ਇਸ ਦੇ ਨਾਲ ਇੱਕ ਵੱਡੀ ਨਿਢਾਲਤਾ ਕੌਮ ਦੇ ਵਿੱਚ ਆਉਂਦੀ ਹੈ, ਔਰ ਕਿਉਂਕਿ ਉਸ ਪੀਰੀਅਡ ਤੱਕ 1857 ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੀ ਕਨਵਰਜਨ ਦੀ ਲਾਈਨ ਸੀ ਈਸਾਈ ਬਣਾਉਣ ਦੀ ਜਾਂ ਮਿਸ਼ਨਰੀ, ਉਹਨਾਂ ਨੂੰ ਜਿਹੜਾ ਉਸ ਤੋਂ ਥੋੜ੍ਹਾ ਜਿਹਾ ਹੱਥ ਪਿੱਛੇ ਖਿੱਚਿਆ ਸੀ, ਕਿਉਂਕਿ ਜਦੋਂ 1857 ਦੇ ਰਿਬੈਲੀਅਨ ਦੀ ਜਾਂ ਗਦਰ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਇੱਕ ਕਾਰਨਾਂ ਦੇ ਵਿੱਚ ਇਹ ਕਾਰਨ ਵੀ ਸੀ ਕਿ ਭਾਈ ਧਰਮ ਦੇ ਵਿੱਚ ਦਖਲ ਅੰਦਾਜ਼ੀ, ਜਿਹਦੇ 'ਚ ਕਿ ਉਹ ਈਸਾਈਅਤ ਨੂੰ ਪ੍ਰਮੋਸ਼ਨ ਦੇ ਰਹੇ ਸੀ। ਸੋ ਉਹਨਾਂ ਨੇ ਇਮੀਡੀਏਟਲੀ, ਜਦੋਂ ਅਸੀਂ 1849 ਤੋਂ ਬਾਅਦ ਆ ਪੰਜਾਬ ਦੇਖਦੇ ਹਾਂ, ਤੇ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਈਸਾਈ ਮਿਸ਼ਨਰੀ ਆ ਕੇ ਲਾਹੌਰ 'ਚ ਬੈਠੇ। ਫਿਰ ਇਸੇ ਤਰ੍ਹਾਂ ਅੱਜ ਵੀ ਸਿਆਲਕੋਟ ਦੇ ਵਿੱਚ ਬਹੁਤ ਵੱਡਾ ਮਿਸ਼ਨ ਈਸਾਈਆਂ ਦਾ, ਔਰ ਉਹਨਾਂ ਦਾ ਪੂਰਾ ਇਨਫਰਾਸਟਰਕਚਰ, ਉੱਥੇ ਉਹਨਾਂ ਦੇ ਮਿਸ਼ਨਰੀ ਤਿਆਰ ਹੁੰਦੇ ਸੀ। ਪੰਜਾਬ ਦੇ ਵਿੱਚ ਦੋ, ਕਿਉਂਕਿ ਉਹਨਾਂ ਨੇ ਇਹ ਦੇਖਿਆ ਕਿ ਮਾਝਾ ਸਿੱਖੀ ਦਾ ਧੁਰ ਹੈ, ਔਰ ਇੱਥੋਂ ਦੇ ਅਣਖੀ ਔਰ
ਦੂਸਰੇ ਸਿੱਖ ਜਿਹੜੇ ਨੇ ਜੇ ਉਹਨਾਂ ਨੂੰ ਨੱਥ ਪਾ ਲਈ ਜਾਏ, ਉਹਨਾਂ ਨੂੰ ਕਨਵਰਟ ਕਰ ਦਿੱਤਾ, ਕਿਉਂਕਿ ਮਾਲਵੇ ਦੀਆਂ ਰਿਆਸਤਾਂ ਤਾਂ ਪਹਿਲਾਂ ਹੀ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਇਹ ਸਾਰੀਆਂ ਅੰਗਰੇਜ਼ਾਂ ਦੀ ਸ਼ੈਲਟਰ ਜਾ ਚੁੱਕੀਆਂ ਸੀ। ਉਹਨਾਂ ਦੀਆਂ ਜਿਹੜੀਆਂ ਨੇ ਉਹ ਪ੍ਰੋਟੈਕਟਡ ਸਟੇਟ ਸੀ। ਸੋ ਉਹਨਾਂ ਨੇ ਬਟਾਲੇ ਔਰ ਜਨਾਲੇ ਦੇ ਵਿੱਚ 2 ਵੱਡੇ ਈਸਾਈ ਸੈਂਟਰ ਕਾਇਮ ਕੀਤੇ। ਹੁਣ ਵੀ ਜਿਹੜੀਆਂ ਕਨਵਰਸ਼ਨਸ ਈਸਾਈਆਂ ਦੇ ਨਾਂ ਥੱਲੇ ਹੋ ਰਹੀਆਂ, ਜਨਾਲੇ ਦਾ ਤਹਿਸੀਲ ਅਜਨਾਲਾ ਜਿਹੜਾ ਉਹਦੇ ਚ ਮੁੱਖ ਤੌਰ ਦੇ ਉੱਤੇ ਫੋਕਸ ਹੈ। ਇਹ ਉਹਨਾਂ ਨੇ ਉਦੋਂ ਹੀ 1850s ਦੇ ਵਿੱਚ ਹੀ ਜਿਹੜਾ ਉਹ ਬਟਾਲੇ ਔਰ ਜਨਾਲੇ ਇਹ ਕੰਮ ਵਿੱਢ ਦਿੱਤਾ ਸੀ। ਦਰਬਾਰ ਸਾਹਿਬ ਦੇ ਬਾਹਰ ਜਿਹੜਾ ਉਹ ਆ ਕੇ ਬੈਠ ਗਏ ਸੀ ਔਰ ਉਹਨਾਂ ਦਾ ਅਸਰ ਵੀ ਹੋਣਾ। ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ ਸੀ, ਲੈ ਗਏ ਉਹਨੂੰ ਇੰਗਲੈਂਡ, ਪੰਜਾਬ ਕਦੇ ਵਾਪਸ ਨਹੀਂ ਆਣ ਦਿੱਤਾ। ਪਰ ਇਸੇ ਪੀਰੀਅਡ 'ਚ ਉਹ ਆਪਣੇ ਕੰਮ ਲੱਗੇ ਹੋਏ ਸੀ। ਸੋ ਬਜਾਏ ਕਿ ਰੈਸਟ ਆਫ ਦਾ ਜਿਹੜੇ ਗੈਰ ਸਿੱਖ ਸੀ ਜਾਂ ਹਿੰਦੂ ਸੀ ਉਹ ਸਿੱਖਾਂ ਦੀ ਮਦਦ ਤੇ ਆਂਦੇ ਕਿ ਭਾਈ ਇਹਨਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਰਾਜ ਬਣਾਇਆ, ਉਹਨਾਂ ਨੂੰ ਲੱਗਾ ਵੀ ਇਹ ਵੇੜਾ ਕਿ ਹੁਣ ਸਿੱਖਾਂ ਨੂੰ ਵਾਪਸ ਹਿੰਦੂ ਫੋਲਡ ਦੇ ਵਿੱਚ ਲਿਆਂਦਾ ਜਾਏ। ਔਰ ਉਸ ਪੀਰੀਅਡ ਦੇ ਵਿੱਚ ਹੀ ਬ੍ਰਹਮੋ ਸਮਾਜ ਇੱਕ ਐਕਟਿਵ ਹੋਇਆ, ਜਿਹੜਾ ਬਾਅਦ 'ਚ ਉਹਦੇ 'ਚੋਂ ਇੱਕ ਦੇਵ ਸਮਾਜ ਨਿਕਲਿਆ। ਫਿਰ ਅਸੀਂ ਦੇਖਦੇ ਹਾਂ ਆਰੀਆ ਸਮਾਜ, ਦਿਆਨੰਦ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ, ਇਸਲਾਮ, ਈਸਾਈਅਤ, ਸਿੱਖੀ ਦੇ ਖਿਲਾਫ ਖੁੱਲ੍ਹ ਕੇ ਨਫ਼ਰਤ ਫੈਲਾ ਰਿਹਾ। ਔਰ ਇਸੇ ਤਰ੍ਹਾਂ ਸਨਾਤਨੀਆਂ ਵੱਲੋਂ ਸ਼ਰਧਾ ਰਾਮ ਫਲੌਰੀ ਨਾਂ ਦਾ, ਜਿਹਦੀ ਆਰਤੀ ਹਰੀਓਮ ਜੈ ਜਗਦੀਸ਼ ਹਰੇ ਹਿੰਦੂ ਘਰਾਂ 'ਚ ਅੱਜ ਵੀ ਗਾਈ ਜਾਂਦੀ ਹੈ, ਉਹ ਵੀ ਆਪਣੇ ਕੰਮ ਤੇ ਲੱਗੇ। ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਸਿੱਖਾਂ, ਜਦੋਂ ਤੁਹਾਡੇ ਕੋਲੋਂ ਰਾਜ ਭਾਗ ਜਾਂਦਾ ਹੈ, ਤੁਸੀਂ ਕੱਲ ਤੱਕ ਹਾਕਮ ਸੀ, ਅੱਜ ਤੁਸੀਂ ਸਬਸਰਵੀਐਂਟ ਹੋ ਜਾਂਦੇ ਹੋ। ਤੇ ਇਹ ਇੱਕ ਐਸਾ ਦੌਰਾ ਸੀ ਗਿਰਾਵਟ ਦਾ, ਜਿਹਦੇ 'ਚ ਕਿ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਵਿੱਚ ਪਤਤਪੁਣਾ, ਨਿਰਾਸ਼ਤਾ, ਇਸ ਕਿਸਮ ਦਾ ਮਾਹੌਲ ਸੀ। ਔਰ ਅਸੀਂ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ, ਕਿਉਂਕਿ 6 ਸਤੰਬਰ ਦਾ ਹੀ ਦਿਨ ਸੀ, ਜਿਸ ਦਿਨ 6 ਸਤੰਬਰ 1901 ਨੂੰ ਭਾਈ ਦਿੱਤ ਸਿੰਘ, ਜਿਨ੍ਹਾਂ ਨੇ ਭਗਤ ਲਛਮਣ ਸਿੰਘ, ਭਾਈ ਜਵਾਹਰ ਸਿੰਘ ਔਰ ਖਾਸ ਤੌਰ ਤੇ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਸਨ, ਉਹਨਾਂ ਦੇ ਨਾਲ ਮਿਲ ਕੇ ਸਿੰਘ ਸਭਾ ਮੂਵਮੈਂਟ ਦਾ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਸ਼ੁਰੂ ਕਰ ਲਈ ਸੀ। ਭਾਈ ਦਿੱਤ ਸਿੰਘ ਹੋਰਾਂ ਦਾ ਸਫ਼ਰ ਜਿਹੜਾ ਹੈ ਉਹ ਵੀ ਇੱਕ ਤੋਂ, ਕਿਉਂਕਿ ਉਹਨਾਂ ਦੇ ਪਿਤਾ ਗੁਲਾਬਦਾਸੀ ਹੈ, ਇੱਕ ਸੈਕਟ ਸੀ, ਜਨਮ ਉਹਨਾਂ ਦਾ ਕਲੌੜ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੁੰਦਾ, ਪਰ ਉਹ 13-14 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹ ਸਾਰੇ ਹੀ ਜਿਹੜੇ ਹਿੰਦੂਆਂ ਦੇ ਗ੍ਰੰਥ, ਨੀਤੀ ਸ਼ਾਸਤਰ ਔਰ ਉਪਨਿਸ਼ਦ ਔਰ ਉਹਨਾਂ ਸਾਰਿਆਂ ਤੋਂ ਵੀ ਜਾਣੂ ਹੋ ਜਾਂਦੇ ਨੇ। ਔਰ 14-15 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹਨਾਂ ਨੂੰ ਕਸੂਰ ਦੇ ਵਿੱਚ ਗੁਲਾਬਦਾਸੀਆ ਇੱਕ ਨਵਾਂ ਹੀ ਪੰਥ ਤੁਰਿਆ ਹੋਇਆ ਸੀ ਔਰ ਇਸ ਦੇ ਵਿੱਚ ਭਾਈ ਜਵਾਹਰ ਸਿੰਘ ਵੀ ਉਹਦਾ ਹੀ ਹਿੱਸਾ ਸੀ। ਸੋ ਉਹਨਾਂ ਨੂੰ ਉਹ ਇੰਨੇ ਇੱਕ ਬ੍ਰਿਲੀਅੰਟ ਸੀ ਕਿ 13-14 ਸਾਲ ਦੀ ਉਮਰ 'ਚ ਉਹਨਾਂ ਨੂੰ ਕਸੂਰ ਦੇ ਵਿੱਚ ਜਿਹੜਾ ਉਹਦਾ ਪ੍ਰਚਾਰਕ ਬਣਾ ਦਿੱਤਾ ਜਾਂਦਾ। ਔਰ ਫਿਰ ਗੁਲਾਬਦਾਸੀਏ ਤੋਂ ਉਸ ਪੀਰੀਅਡ 'ਚ ਆਰੀਆ ਸਮਾਜ ਆਉਂਦਾ ਹੈ। ਇਹ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਦਿਆਨੰਦ ਵੀ ਮੂਰਤੀ ਪੂਜਾ ਦੇ ਖਿਲਾਫ ਸੀ, ਵਿਮਨ ਐਮਪਾਵਰਮੈਂਟ ਦੀ ਗੱਲ ਕਰਦਾ ਸੀ, ਬ੍ਰਾਹਮਣਵਾਦ ਦੇ ਖਿਲਾਫ ਗੱਲ ਕਰ, ਪਰ ਉਹਦੇ ਅੰਦਰ ਸਿੱਖ ਵਿਰੋਧੀ ਨਫ਼ਰਤ ਕਿੰਨੀ ਛੁਪੀ ਹੋਈ ਸੀ। ਬਾਅਦ ਜਦੋਂ ਇਹਨਾਂ ਨੂੰ ਸਮਝ ਆਈ ਤਾਂ ਫਿਰ ਇਹਨਾਂ ਨੇ, ਭਾਈ ਜਵਾਹਰ ਸਿੰਘ ਨੇ ਵੀ, ਦਿੱਤ ਸਿੰਘ ਨੇ ਵੀ ਠੁੱਡ ਮਾਰਿਆ ਆਰੀਆ ਸਮਾਜ ਨੂੰ ਔਰ ਉਸੇ ਪੀਰੀਅਡ 'ਚ ਪ੍ਰੋਫੈਸਰ ਗੁਰਮੁਖ ਸਿੰਘ ਦੇ ਸੰਪਰਕ 'ਚ ਆਏ ਔਰ ਸਿੰਘ ਸਭਾ ਲਹਿਰ ਦਾ ਹਿੱਸਾ ਬਣੇ। ਫਿਰ ਜਦੋਂ ਇੱਕ ਵਾਰ ਪੂਰੇ ਸਮਰਪਿਤ ਹੋ ਕੇ ਇਸ ਪਾਸੇ ਗੁਰੂ ਨੇ ਤੋਰਿਆ, ਫਿਰ ਉਹਨਾਂ ਦੀ ਕਲਮ ਵੀ ਚੱਲੀ, ਉਹਨਾਂ ਦੀ ਤਕਰੀਰ ਔਰ ਤਹਿਰੀਰ, ਲਿਖਤ ਔਰ ਲੈਕਚਰ, ਇਸ ਕਿਸਮ ਦਾ ਉਹਨੇ ਫਿਰ ਪੰਜਾਬ ਦੇ ਵਿੱਚ ਇੱਕ ਤਬਦੀਲੀ ਲਿਆਂਦੀ। ਉਹਨਾਂ ਨੇ ਪਹਿਲਾ ਅਖਬਾਰ ਲਾਹੌਰ ਤੋਂ ਜਿਹੜਾ ਖਾਲਸਾ ਜਿਸ ਦਾ ਨਾਂ ਰੱਖਿਆ ਗਿਆ, ਉਸ ਦੇ ਵੀ ਉਹ ਐਡੀਟਰ ਬਣੇ ਔਰ ਉਹਨਾਂ ਦੀ ਕਲਮ ਤੋਂ, ਉਹਨਾਂ ਦੀ ਉਮਰ ਲਗਭਗ 51 ਸਾਲ ਹੋਈ ਹੈ ਕਿਉਂਕਿ ਉਹਨਾਂ ਦਾ ਜਨਮ 21 ਅਪ੍ਰੈਲ 1850 ਨੂੰ ਹੋਇਆ। 6 ਸਤੰਬਰ 1901 ਨੂੰ ਉਹ ਗੁਰਪੁਰੀ ਜਾ ਵਿਰਾਜੇ। ਪਰ ਇਹਨਾਂ 51 ਸਾਲ ਦੀ ਉਮਰ 'ਚ ਮੈਂ ਕੱਲ 50 ਦੇ ਕਰੀਬ ਉਹਨਾਂ ਦੇ ਵੱਲੋਂ ਲਿਖੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਸੀ, ਪਰ ਮੈਂ ਫਰਦਰ ਦੇਖਿਆ ਕਿ ਲਗਭਗ 72 ਕਿਤਾਬਾਂ ਉਹਨਾਂ 'ਚੋਂ ਕੁਝ ਸ਼ਾਇਦ ਅਣਛਪੀਆਂ ਨੇ ਜਾਂ ਸਾਡੀ ਪਹੁੰਚ ਤੱਕ ਨਹੀਂ ਨੇ ਔਰ ਉਹਨਾਂ 'ਚੋਂ ਬਹੁਤ ਸਾਰੀਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ, ਉਹਨਾਂ ਦੀ ਕਲਮ ਦੇ ਵਿੱਚ ਹਾਸ ਰਸ ਵੀ ਹੈ, ਉਹਨਾਂ ਦੀ ਕਲਮ ਦੇ ਵਿੱਚ ਡੀਪ ਫਿਲਾਸਫੀ ਵੀ ਹੈ ਔਰ ਉਹਨਾਂ 'ਚ ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਲਿੱਤਰ, ਦੰਭ ਵਿਦਾਰਣ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ ਔਰ ਇਸ ਤੋਂ ਇਲਾਵਾ ਉਹਨਾਂ ਨੇ ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਮਤਾਬ ਸਿੰਘ ਮੀਰਾਂ ਕੋਟੀਏ, ਭਾਈ ਤਾਰੂ ਸਿੰਘ ਐਂਡ ਬੋਤਾ ਸਿੰਘ, ਗਰਜਾ ਸਿੰਘ, ਇਹਨਾਂ ਦੇ ਉੱਤੇ ਵੀ ਉਹਨਾਂ ਨੇ ਛੋਟੇ-ਛੋਟੇ ਪੈਂਫਲੇਟ ਲਿਖੇ। ਨਾਈਸ। ਔਰ ਉਹਨਾਂ ਦਾ, ਮੈਂ ਕੱਲ ਵੀ ਇਹ ਕਿਹਾ ਸੀ ਕਿ ਮੇਰੇ ਲਈ ਜਦੋਂ ਮੈਂ
ਇਸ ਫੀਲਡ ਦੇ ਵਿੱਚ ਦੇਖਦਾ ਜਦੋਂ ਤੁਸੀਂ ਪੰਥਕ ਸੇਵਾ ਚਾਹੁੰਦੇ ਹੋ, ਇਹ ਰਸਤਾ ਸੌਖਾ ਨਹੀਂ ਹੈ। ਬਿਲਕੁਲ। ਔਰ ਇਸ ਵਾਰ ਜਦੋਂ ਮੈਂ ਟੋਰਾਂਟੋ ਵਿਜ਼ਿਟ ਕਰ ਰਿਹਾ ਸੀ ਤੇ ਭਾਈ ਹਰਜਿੰਦਰ ਸਿੰਘ ਮੈਨੂੰ ਲਾਈਟਰ ਅੰਦਾਜ਼ ਪੁੱਛ ਰਹੇ ਸੀ ਕਿ ਡਾਕਟਰ ਸਾਹਿਬ ਅਜੇ ਵੀ ਤੁਹਾਨੂੰ ਕੋਈ ਪੁੱਛਦਾ ਵੀ ਤੁਹਾਡਾ ਪਿੰਡ ਕਿਹੜਾ ਹੈ? ਕਿਉਂਕਿ ਜਦੋਂ ਅਸੀਂ ਸ਼ੁਰੂਆਤ ਕੀਤੀ, ਇੱਕ ਵੱਡੇ ਕ੍ਰਿਟਿਸਿਜ਼ਮ ਜਾਂ ਇੱਕ ਜਿਹੜੇ ਲੋਕ ਨੈਗੇਸ਼ਨ 'ਚ ਯਕੀਨ ਰੱਖਦੇ ਨੇ, ਉਹਨਾਂ ਨੇ ਇਸ ਨੂੰ ਇੱਕ ਆਧਾਰ ਬਣਾ ਕੇ ਉਹਨਾਂ ਦਾ ਇੱਕ ਆਪਣਾ ਏਜੰਡਾ ਹੋਏਗਾ। ਲੇਕਿਨ ਮੈਂ ਹਮੇਸ਼ਾ ਜਦੋਂ ਮੈਂ ਭਾਈ ਦਿੱਤ ਸਿੰਘ ਨੂੰ ਆਪਣੇ ਰੋਲ ਮਾਡਲ ਦੇ ਤੌਰ ਤੇ ਦੇਖਦਾ ਤੇ ਫਿਰ ਉਹਦਾ ਇੱਕ ਵੱਡਾ ਕਾਰਨ ਕਿ ਕਿਸ ਕਿਸਮ ਦੀ ਹਿਊਮਿਲੇਸ਼ਨ ਭਾਈ ਦਿੱਤ ਸਿੰਘ ਹੋਰਾਂ ਨੇ ਆਪਣਿਆਂ ਦੇ ਹੱਥਾਂ 'ਚ ਮਹਿਸੂਸ। ਹੁਣ ਭਾਈ ਦਿੱਤ ਸਿੰਘ ਹੋਰਾਂ ਦਾ ਸੰਬੰਧ ਜਿਨ੍ਹਾਂ ਲਈ ਅੱਜ ਲਫ਼ਜ਼ ਦਲਿਤ ਇਸਤੇਮਾਲ ਕੀਤਾ ਜਾਂਦਾ ਹੈ, ਉਹ ਇੱਕ ਗਰੀਬ ਪਰਿਵਾਰ 'ਚੋਂ ਨਿਕਲੇ, ਰੱਬ ਨੇ ਉਹਨਾਂ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੇ ਫੇਥ ਸਦਕਾ। ਪਰ ਜ਼ਾਤ ਪਾਤੀ ਨਫ਼ਰਤ ਇਸ ਕਦਰ ਸੀ ਉਹਨਾਂ 'ਚ ਵੀ ਜਿਨ੍ਹਾਂ ਦੇ ਸੱਦੇ ਤੇ ਭਾਈ ਦਿੱਤ ਸਿੰਘ ਲੈਕਚਰ ਕਰਨ ਜਾਂਦੇ ਸਨ ਕਿ ਉਹ ਉੱਪਰ ਉਦੋਂ ਤੱਕ ਕੜਾਹ ਪ੍ਰਸ਼ਾਦ ਦੀ ਦੇਗ, ਕਿਉਂਕਿ ਬਹੁਤ ਸਾਰੇ ਪੁਜਾਰੀਆਂ ਦੇ ਵਿੱਚ ਜਿਹੜੇ ਵਰਗ ਸੀ ਗ੍ਰੰਥੀਆਂ ਦਾ, ਉਹ ਬ੍ਰਾਹਮਣਵਾਦੀ ਸੋਚ ਸੀ। ਔਰ ਬਹੁਤ ਵਾਰ ਉਹ ਉੱਥੇ ਮਹਾਰਾਜ ਦੇ ਹਜ਼ੂਰ ਜਦੋਂ ਤੱਕ ਉਹ ਬੋਲ ਕੇ ਥੱਲੇ ਨਹੀਂ ਸੀ ਉਤਰ ਜਾਂਦੇ, ਉਹ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਨਹੀਂ ਸੀ ਰੱਖਦੇ। ਉਹਨਾਂ ਦੇ ਲਈ ਜਾਤੀ ਸੂਚਕ ਲਫ਼ਜ਼ ਇਸਤੇਮਾਲ ਕਰਕੇ ਕਿ ਬਈ ਇਹ ਹੈ ਤੇ ਇਹ ਭਿੱਟ ਜਾਏਗਾ। ਸੋ ਇਹਦੇ ਬਾਵਜੂਦ ਔਰ ਇਹ ਤਾਂ ਇੱਕ ਮੈਂ ਵਾਕਿਆ ਕਿਹਾ ਕਿਸ ਕਿਸਮ ਦੀਆਂ ਹਿਊਮਿਲੇਸ਼ਨ, ਮੁਕਦਮੇਬਾਜ਼ੀਆਂ ਵੀ, ਕਿਉਂਕਿ ਕੱਲਾ ਇਹੀ ਨਹੀਂ ਹੈ ਕਿ ਇੱਕ ਪਾਸੇ ਜ਼ਾਤ ਪਾਤੀ ਸਿਸਟਮ ਵਾਲੇ ਲੋਕ ਸੀ। ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਤੇ ਉਹੀ ਬਾਬਾ ਖੇਮ ਸਿੰਘ ਬੇਦੀ ਔਰ ਉਹੀ ਬੇਦੀ, ਸੋਢੀ, ਭੱਲੇ, ਬਾਵੇ, ਉਹਨਾਂ ਦਾ ਕਬਜ਼ਾ ਸੀ। ਉਹ ਸਮਝਦੇ ਸੀ ਵੀ ਅਸੀਂ ਕਿਉਂਕਿ ਗੁਰੂ ਕੇ ਖਾਨਦਾਨ ਚੋਂ ਹੈ, ਇਸ ਲਈ ਸਾਡਾ ਰੁਤਬਾ ਉੱਚਾ ਹੈ। ਔਰ ਉਹ ਬੜੇ ਬੜੇ ਗਦੇਲੇ ਲਾ ਕੇ ਬਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਔਰ ਇਹ ਸਿੰਘ ਸਭਾ ਮੂਵਮੈਂਟ ਵਾਲੇ ਜਿਹੜੇ ਬਿਲਕੁਲ ਸਿੱਖੀ ਦੀ ਜਿਹੜੀ ਹੈ ਬੇਸਿਕਸ ਦੇ ਨਾਲ ਜੁੜੇ ਹੋਏ ਸੀ, ਇਹ ਕਈ ਵਾਰ ਉਹਨਾਂ ਦੇ ਗਦੇਲੇ ਗਦੂਲੇ ਚੁੱਕ ਕੇ ਬਾਹਰ ਮਾਰਦੇ ਸੀ। ਔਰ ਖਾਲਸਾ ਦਰਬਾਰ ਲਾਹੌਰ ਦਾ ਟਕਰਾਅ ਹੀ ਅੰਮ੍ਰਿਤਸਰ ਨਾਲ ਇਸ ਲਈ ਹੋਇਆ ਕਿ ਉਹ ਬਾਬਾ ਖੇਮ ਸਿੰਘ ਬੇਦੀ ਔਰ ਉਹਨਾਂ ਦੀ ਪਕੜ 'ਚ ਸੀ। ਫਿਰ ਉਹਨਾਂ ਦੇ ਨਾਲ ਜਿਵੇਂ ਇਹ ਠੀਕ ਹੈ ਕਿ ਕੰਵਰ ਬਿਕਰਮ ਸਿੰਘ ਵਰਗੇ ਕਪੂਰਥਲੇ ਦੇ ਮਹਾਰਾਜਾ, ਉਹ ਬੜੇ ਹਮਾਇਤੀ ਸੀ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਫਰੀਦਕੋਟੀਏ ਜਿਹੜੇ ਨੇ ਉਹ ਉਹਨਾਂ ਬੀਦੀਆਂ ਔਰ ਉਹਨਾਂ ਦੇ ਨਾਲ ਲੱਗੇ ਹੋਏ ਸੀ। ਸੋ ਇਹ ਇੱਕ ਸੌਖਾ ਕੰਮ ਨਹੀਂ ਸੀ। ਔਰ ਜਿਹੜਾ ਤੱਕ ਤੁਸੀਂ ਆਪਣੀ ਗੱਲ ਪਹੁੰਚਾਣੀ ਹੈ, ਉਹ ਕਿਸ ਕਦਰ ਗਫਲਤ ਦੇ ਵਿੱਚ ਸੁੱਤੇ ਹੋਏ ਨੇ। ਇੱਕ ਅੱਜ ਜਿਵੇਂ ਅਸੀਂ ਹੁਣ ਜਾਗਰਤੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਫਰਕ ਹੈ। ਅੱਜ ਦੇ ਮੀਡੀਆ ਨੇ ਦੂਜੇ, ਉਸ ਜ਼ਮਾਨੇ 'ਚ ਕੋਈ ਪਾਰਟ ਨਹੀਂ ਹੈ, ਕੋਈ ਮੀਡੀਆ ਨਹੀਂ ਹੈ ਜਿਹੜਾ ਕੋਲ ਹੈ ਉਹ ਜਾਂ ਈਸਾਈ ਨੇ ਜਾਂ ਆਰੀਆ ਸਮਾਜੀ ਨੇ ਜਾਂ ਦੂਜੇ ਨੇ। ਸੋ ਆਪਣਾ ਅਖਬਾਰ ਸ਼ੁਰੂ ਕਰਨਾ ਕਿਹੜਾ ਸੌਖਾ ਕੰਮ ਸੀ। ਔਰ ਉਸ ਵੇਲੇ 'ਚ ਕਿਸ ਕਿਸਮ ਦੇ ਲੋਕਾਂ ਦਾ ਵਰਤਾਰਾ ਹੈ, ਇਸ ਦੇ ਉੱਤੇ ਭਾਈ ਦਿੱਤ ਸਿੰਘ ਹੋਰਾਂ ਦਾ ਇੱਕ ਕਪਲੇਟ ਜਿਹੜਾ ਮੈਂ ਅਕਸਰ ਇਹ ਦੁਹਰਾ ਵੀ ਦਿੰਦਾ, ਹੁਣ ਵੀ ਦੁਹਰਾ ਦਿੰਦਾ, ਕਿ ਜਦੋਂ ਉਹ ਵੇਲੇ ਦੇ ਸਿੱਖਾਂ ਦੀ ਗੱਲ ਕਰਦਾ ਇਹਨਾਂ ਦੇ ਕਹਿੰਦੇ ਨੇ, ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਕਿ ਇੱਕ ਵੱਡਾ ਤੌਕਾ ਅੰਨ ਦੇ, ਉਹ ਦੋ ਦੋ ਸਿਰ ਅੰਨ ਖਾ ਕੇ ਸੁੱਤੇ ਨੇ, ਘਰਾੜੇ ਮਾਰ ਰਹੇ ਨੇ, ਉਹਨੂੰ ਫਿਕਰ ਹੀ ਕੋਈ ਨਹੀਂ ਕੌਣ ਆਇਆ ਕੌਣ ਗਿਆ, ਆਏ ਦੇ ਹਿਰਖ ਨਹੀਂ ਗਏ ਦਾ ਸੋਗ ਨਹੀਂ ਹੈ। ਕੁਛ ਅੰਨ ਦੇ, ਕੁਛ ਧਨ ਦੇ, ਕੁਛ ਜਿਹੜੇ ਨੇ ਧਨ ਦੇ ਖੱਟੂ ਨੇ, ਉਹਨੂੰ ਲੱਗਦਾ ਵੀ ਪੈਸਾ ਬਣਾ ਲਓ, ਸਾਰੇ ਸੁੱਖ ਤਾਂ ਪੈਸੇ ਨਾਲ ਹੀ ਨੇ। ਜਿਵੇਂ ਭਰਤਰੀ ਹਰੀ ਨੇ ਕਿਹਾ ਕਿ ਸਰਵ ਗੁਣੇ ਕੰਚਨਮ ਆਸ਼ਰਯੰਤੀ, ਕਿ ਸਾਰੇ ਗੁਣ ਸੋਨੇ ਦੇ ਵਿੱਚ ਲੁਕ ਜਾਂਦੇ ਨੇ, ਧਨ ਲੈ ਲਓ ਜਿਹਦੇ ਕੋਠੀ ਵਿੱਚ ਦਾਣੇ ਉਹਦੇ ਕਮਲੇ ਦੇ, ਉਹਨਾਂ ਨੂੰ ਬਾਕੀ ਹੋਰ ਫਿਕਰ ਹੀ ਨਹੀਂ ਹੈ। ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਦੇਵੀ ਦੇ ਪੁਜਾਰੀ, ਸਾਰੀਆਂ ਦੇਵੀਆਂ ਪਹਾੜਾਂ ਤੇ ਚੜੀਆਂ ਹੋਈਆਂ, ਕੋਈ ਵੈਸ਼ਨੋ, ਕੋਈ ਜਵਾਲਾ ਜੀ, ਕੋਈ ਚਵਿੰਡਾ, ਕੋਈ ਕਿਤੇ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਹੋਰ ਕੁਛ ਨਹੀਂ। ਉਹ ਕਹਿੰਦੇ ਵੀ ਚਲੋ ਆ ਅੰਨ ਧਨ ਵੀ ਤਾਂ ਹੀ ਪਹਿਲਾਂ ਪਹਾੜਾਂ ਵਾਲੀ ਰੰਨ ਨੂੰ ਬਣਾਈ ਹੈ ਜਾ ਕੇ, ਖਨੀ ਉਹੀ ਜਿਹੜੀ ਆ ਉਹ ਕਿਰਪਾ ਕਰਦੇ। ਕੁਛ ਢੋਲ ਢਮੱਕਾ ਸਰਵਰ ਦਾ, ਉਸ ਖਿੱਤੇ ਦੇ ਵਿੱਚ ਬਹੁਤ ਜ਼ੋਰ ਸੀ। ਨਗਾਈਆ ਪੀਰ, 9 ਗਜ਼ਾ ਪੀਰ, ਸਖੀ ਸਰਵਰ, ਉਸ ਦੇ ਵੱਡੇ ਪੁਜਾਰੀ, ਕੁਝ ਹਿੜਵਸ ਬਾਬੇ ਨਾਨਕ ਦੀ। ਹੁਣ ਇਹਦੇ 'ਚ ਬਾਬੇ ਨਾਨਕ, ਲੇਕਿਨ ਜਿਹੜਾ ਫੇਥ ਸੀ ਉਹਨਾਂ ਦਾ, ਜਿੰਨੀ ਗੁਰੂ ਨੇ ਉਹਨਾਂ ਨੂੰ ਲਿਆਕਤ ਦਿੱਤੀ ਸੀ, ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਫਕੀਰਾਂ ਨੇ, ਫਕੀਰਾਂ ਵਾਂਗ ਸਾਈਕਲ ਦੇ, ਉਹਨਾਂ ਨੇ ਆਪ ਹੀ ਖੁਦ ਟਰੈਕਟ ਲਿਖਣੇ, ਸਾਈਕਲ ਦੇ ਕੈਰੀਅਰ ਦੇ ਮਗਰ ਹੀ ਰੱਖ ਲੈਣੇ ਕਰਕੇ, ਸਾਈਕਲ ਚਲਾ ਚਲਾ ਕੇ ਥਾਂ ਥਾਂ ਹੀ ਪਹੁੰਚਾਣੇ। ਕਈ ਥਾਂ ਉਹਨਾਂ ਲਈ ਅਪਸ਼ਬਦ ਵਰਤੇ ਜਾਣੇ। ਉਹਨਾਂ ਨੂੰ ਜਿਹੜੇ ਗੁਰਦੁਆਰਿਆਂ ਦੇ ਕਾਬਜ਼ ਮਹੰਤ ਜਾਂ ਦੂਜੇ ਸੀ, ਉਹ ਤਿਰਸਕਾਰ ਨਾਲ ਸਭ ਕੁਝ ਚੁੱਕ ਕੇ ਬਾਹਰ ਮਾਰਦੇ ਸੀ।
ਲੇਕਿਨ ਉਹ ਖਿੜੇ ਮੱਥੇ ਉਹਨਾਂ ਨੂੰ ਇਹ ਸੀ ਕਿ ਭਾਈ ਅਸੀਂ ਗੁਰੂ ਦੇ ਨਮਿਤ ਪੰਥ ਲਈ ਕਰ ਰਹੇ ਔਰ ਇਸ ਸਾਰੇ ਦੇ ਚੱਲਦੇ ਆ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਦੇ ਉਦਮ ਨਾਲ ਖਾਲਸਾ ਸਕੂਲਾਂ ਦੀ ਇੱਕ ਲਹਿਰ ਸ਼ੁਰੂ ਹੋਈ 1893 ਚ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਬਣਦਾ ਹੈ ਉਸ ਦੇ ਲਈ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਦੋਨਾਂ ਨੇ ਆਲਮੋਸਟ 1 ਸਾਲ ਦੀ ਵਿੱਥ ਦੇ ਉੱਤੇ ਹੀ ਦੋਨੋਂ ਚੜ੍ਹਾਈ ਕਰ ਗਏ ਔਰ ਜਿਹੜੀ ਉਹਨਾਂ ਨੂੰ ਟ੍ਰਿਬਿਊਟ ਭਾਈ ਵੀਰ ਸਿੰਘ ਜਿਹੜੀ ਬਹੁਤ ਵੱਡੀ ਸ਼ਖਸੀਅਤ 19ਵੀਂ ਸਦੀ 'ਚ ਕਿਉਂਕਿ ਜਦੋਂ ਸਿੰਘ ਸਭਾ ਮੂਵਮੈਂਟ ਚੱਲ ਰਹੀ ਸੀ ਉਸੇ ਪੀਰੀਅਡ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਭਾਈ ਵੀਰ ਸਿੰਘ ਔਰ ਉਹਨਾਂ ਦੇ ਨਾਲ ਸਰ ਕਰਮ ਸਿੰਘ ਹਿਸਟੋਰੀਅਨ ਇਹ ਸਾਰੇ ਵੀ ਉਸ ਦਾ ਹਿੱਸਾ ਬਣਦੇ ਚਲੇ ਗਏ ਔਰ ਮੈਂ ਇਸ ਨੂੰ ਕਨਕਲੂਡ ਕਰਾਂ ਭਾਈ ਵੀਰ ਸਿੰਘ ਹੋਰਾਂ ਦੀ ਭਾਈ ਦਿੱਤ ਸਿੰਘ ਹੋਰਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਇੱਕ ਕਪਲੇਟ ਲਿਖਿਆ ਹੈ ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ ਕੌਮ ਬੈਠੀ ਸਿਰਹਾਣੇ ਜਗਾਵੇ ਕਿਉਂ ਕੀਤੀ ਨੀਂਦ ਪਿਆਰੀ ਕਿਉਂ ਜਾਗ ਤੁਹਾਨੂੰ ਨਾ ਆਵੇ ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ ਕੌਮ ਬੈਠੀ ਸਿਰਹਾਣੇ ਜਗਾਵੇ ਕਿਉਂ ਕੀਤੀ ਨੀਂਦ ਪਿਆਰੀ ਕਿਉਂ ਜਾਗ ਤੁਹਾਨੂੰ ਨਾ ਆਵੇ ਕਦੀ ਕੌਮ ਜਗਾਈ ਸੀ ਤੈਨੇ ਲੰਮੇ ਕੱਢ ਕੱਢ ਵੈਣ ਤੇ ਹਾਵੇ ਹਾਂ ਜਗਾ ਕੇ ਕੌਮ ਭੁਲੱਕੜ ਆਪ ਸੌਂ ਗਏ ਹੋ ਬੇਦਾਵੇ ਕਿ ਵੀ ਕੋਈ ਮਾਣ ਨਹੀਂ ਕੌਮ ਨੂੰ ਜਗਾ ਕੇ ਤੁਸੀਂ ਸੌਂ ਗਏ ਔਰ ਮੈਂ ਸਮਝਦਾ ਹਾਂ ਵੀ ਅੱਜ ਵੀ ਇਹ ਕੋਈ ਸੌਖਾ ਨਹੀਂ ਹੈ ਜਦੋਂ ਤੁਸੀਂ ਇਸ ਰਸਤੇ ਨੂੰ ਚੁਣਦੇ ਹੋ ਔਰ ਅੱਜ ਹੀ ਵੀਰ ਨਾਲ ਗੱਲ ਹੋ ਰਹੀ ਸੀ ਕੈਨੇਡਾ 'ਚ ਮੈਂ ਕਿਹਾ ਜੀ ਇਹ ਜਿਹੜਾ ਵੀ ਜਿੱਥੇ ਤੁਰਿਆ ਜਿਹੜਾ ਵੀ ਕੰਮ ਕਰ ਰਿਹਾ ਪੰਥ ਲਈ ਜੇ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਤੇ ਘੱਟੋ ਘੱਟ ਵਿਰੋਧ ਨਾ ਕਰੀਏ ਕਿਉਂਕਿ ਇਹ ਜਿਹੜੀ ਆਪਣਿਆਂ ਦਾ ਵਿਰੋਧ ਹੈ ਬਹੁਤ ਤਕਲੀਫ ਦਿੰਦਾ ਹੈ ਕਿਉਂਕਿ ਇਸ ਦੇ ਨਾਲ ਤੁਸੀਂ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੀ ਰਫ਼ਤਾਰ ਨੂੰ ਵੀ ਘਟਾਉਂਦੇ ਹੋ ਜੇ ਉਹ ਤੁਹਾਡੇ ਵੱਲ ਮੁੜ ਕੇ ਜਵਾਬ ਦਿੰਦੇ ਨੇ ਤੁਸੀਂ ਉਹਨਾਂ ਦਾ ਵਕਤ ਜ਼ਾਇਆ ਕਰਦੇ ਹੋ ਤੇ ਜੇ ਨਹੀਂ ਦਿੰਦੇ ਤੇ ਫਿਰ ਇਸ ਕਿਸਮ ਨੂੰ ਲੈ ਕੇ ਦੁਸ਼ਮਣ ਜਿਹੜਾ ਉਹੀ ਤੁਹਾਡੀਆਂ ਪੋਸਟਾਂ ਉਹੀ ਤੁਹਾਡੀਆਂ ਲਿਖਤਾਂ ਉਹਨਾਂ ਵੱਲੋਂ ਜਿਹੜੀਆਂ ਨੇ ਪ੍ਰਚਾਰੀਆਂ ਜਾਂਦੀਆਂ ਨੇ ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਭਾਈ ਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕੀਤੀ ਗਿਆਨੀ ਦਿੱਤ ਸਿੰਘ ਜੀ ਹੋਰਾਂ ਬਾਰੇ। ਸੋ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਗਾਂਧੀ ਹੈ ਉਹ ਸਿੱਖਾਂ ਨੂੰ ਕਿੰਨੀ ਕੁ ਨਫ਼ਰਤ ਕਰਦਾ ਸੀ। ਸੋ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਰਾਸ਼ਟਰਪਿਤਾ ਮੋਹਨ ਦਾਸ ਕਰਮਚੰਦ ਗਾਂਧੀ ਸਿੱਖਾਂ ਨੂੰ ਕਿੰਨੀ ਨਫ਼ਰਤ ਕਰਦਾ ਸੀ। ਇਸ ਦਾ ਸਬੂਤ ਉਸ ਵੱਲੋਂ ਜੁਗਲ ਕਿਸ਼ੋਰ ਬਿਰਲਾ ਨੂੰ ਲਿਖਿਆ ਇੱਕ ਪੱਤਰ ਹੈ। 7 ਸਤੰਬਰ 1936 ਨੂੰ ਲਿਖੇ ਇਸ ਪੱਤਰ ਵਿੱਚ ਗਾਂਧੀ ਡਾਕਟਰ ਅੰਬੇਦਕਰ ਵੱਲੋਂ ਸਿੱਖ ਧਰਮ ਅਪਣਾਉਣ ਦਾ ਸਖਤ ਵਿਰੋਧ ਕਰਦਾ ਹੈ। ਗਾਂਧੀ ਬੜੀ ਬੇਸ਼ਰਮੀ ਨਾਲ ਸਿੱਖਾਂ ਨੂੰ ਜਿਹੜਾ ਹਿੰਦੂ ਧਰਮ ਜਿਹੜਾ ਹੈ ਉਹ ਉਹਨਾਂ ਦਾ ਹਿੱਸਾ ਦੱਸਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਿਸਟਰ MK ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ ਖਬਰਾਂ ਦੇ ਵਿੱਚ ਰਹਿੰਦਾ ਹੈ, ਇਸ ਲਈ ਨਹੀਂ ਕਿ ਵੀ ਉਹਨੂੰ ਜਿਹੜਾ ਭਾਰਤ ਦਾ ਰਾਸ਼ਟਰਪਿਤਾ ਬਣਾਇਆ ਗਿਆ। ਹਾਲਾਂ ਨਾ ਹੀ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਨਾ ਹੀ ਕੋਈ ਇਸ ਕਿਸਮ ਦਾ ਡਾਕੂਮੈਂਟ ਮੌਜੂਦ ਹੈ, ਪਰ ਕਹੀ ਜਾਂਦੇ ਨੇ ਫਾਦਰ ਆਫ ਦਾ ਨੇਸ਼ਨ, ਫਾਦਰ ਆਫ ਦਾ ਨੇਸ਼ਨ। ਤੇ ਜੇ ਹੁਣ ਜਿਹੜਾ ਰਾਸ਼ਟਰਪਤੀ ਉਹਦੇ ਲਈ ਲਫ਼ਜ਼ ਭਾਰਤ ਦੇ ਹੈਡ ਆਫ ਦਾ ਸਟੇਟ ਲਈ ਬਣਾਇਆ ਹੋਇਆ, ਜੇ ਹੁਣ ਪਤੀ ਉਹ ਹੈ ਤੇ ਰਾਸ਼ਟਰਪਿਤਾ ਇਹ ਹੈ, ਤੇ ਜਿਵੇਂ ਇੱਕ ਕਾਂਗਰਸ ਦੇ ਆਗੂ ਨੇ ਜਦੋਂ ਕਿ ਹੁਣ ਬੀਬੀ ਮਰੂ ਆ ਕੇ ਕੌਣ ਰਾਸ਼ਟਰਪਤੀ ਬਣੀ ਹੈ, ਤੇ ਉਹਨੇ ਕਿਹਾ ਕਿ ਵੀ ਜੇ ਉਹ ਪਹਿਲੇ ਨੂੰ ਰਾਸ਼ਟਰਪਤੀ ਕਹਿੰਦੇ ਸੀ ਤੇ ਇਹਨੂੰ ਰਾਸ਼ਟਰਪਤਨੀ ਕਹਿਣਾ ਚਾਹੀਦਾ, ਪਰ ਉਹਦੇ ਪਿੱਛੇ ਪੈ ਗਏ ਔਰ ਉਹਨੂੰ ਮਾਫੀ ਮੰਗਣ ਲਈ ਮਜਬੂਰ ਕੀਤਾ। ਗੱਲ ਤਾਂ ਬਿਲਕੁਲ ਠੀਕ ਹੈ ਕਿ ਭਾਈ ਇਹ ਜਿਸ ਕਿਸਮ ਦੇ ਇਹਨਾਂ ਨੇ ਜਿਵੇਂ ਟਾਈਟਲ ਵੰਡੇ ਨੇ ਜਾਂ ਨੇਮ ਰੱਖੇ ਹੋਏ ਨੇ, ਹੁਣ ਕੋਈ ਇਹ ਪੁੱਛੇ ਵੀ ਉਹ ਕਿਹੜੇ ਪਾਸਿਓਂ ਰਾਸ਼ਟਰਪਿਤਾ ਹੈ, ਉਹਨੂੰ ਕਿਹਨੇ ਬਣਾਇਆ ਔਰ ਕੀ ਹੈ, ਲੇਕਿਨ ਉਸ ਪੀਰੀਅਡ ਦੇ ਵਿੱਚ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਸੀ। ਜੋ ਵੀ ਨਹਿਰੂ ਨੇ ਦੂਸਰੇ ਨੇ ਫੈਸਲਾ ਕਰ ਦਿੱਤਾ ਔਰ ਉਹਦੇ 'ਚ ਬਹੁਤ ਕੁਝ ਲੁਕਿਆ ਜਾਂਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਗਾਂਧੀ ਨੂੰ ਐਕਸਪੋਜ਼ ਕਰਨ ਦਾ ਕੰਮ ਜਿਹੜਾ ਹੈ ਆਪਣੇ ਹਿੰਦੂਤਵ ਐਂਗਲ ਤੋਂ RSS ਨੇ ਕੀਤਾ, ਕਿਉਂਕਿ ਉਹਨਾਂ ਦੀ ਸਾਰੀ ਆਈਡੀਓਲੋਜੀ ਨਥੂਰਾਮ ਗੋਡਸੇ ਨੂੰ ਸਪੋਰਟ ਕਰਨ ਦੀ, ਜਾਂ ਨਥੂਰਾਮ ਗੋਡਸੇ ਸਾਵਰਕਰ ਔਰ ਹਿੰਦੂਤਵਾ ਦੀ ਆਈਡੀਓਲੋਜੀ ਦਾ ਪੁੱਤਰ ਹੈ। ਔਰ ਜੇ ਹੁਣ ਸਾਵਰਕਰ ਔਰ ਗੋਲਵਲਕਰ ਦੇ ਪੁੱਤਰ ਜਿਹੜੇ ਨੇ ਉਹ ਦਿੱਲੀ ਤਖਤ ਤੇ ਆ ਗਏ ਤੇ ਫਿਰ ਰਾਸ਼ਟਰਪਿਤਾ ਤਾਂ ਨਥੂਰਾਮ ਗੋਡਸੇ ਹੀ ਹੋਏਗਾ ਉਹਨਾਂ ਦਾ, ਹਿੰਦੂਤਵੀਆਂ ਦਾ, ਕਿਉਂਕਿ ਗਾਂਧੀ ਨੂੰ ਫਿਰ ਉਹਨਾਂ ਨੇ ਜਿਹੜਾ ਗਾਂਧੀ ਨੂੰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਲੈਣਾ ਸ਼ੁਰੂ ਕੀਤਾ, ਇਹ ਵੱਖਰੀ ਕਹਾਣੀ ਹੈ। ਕਿ ਹੁਣ ਜੇ ਉਹਦਾ ਬੁੱਤ ਗਾਂਧੀ ਦਾ ਵਾਸ਼ਿੰਗਟਨ DC 'ਚ ਟੁੱਟਦਾ ਹੈ, ਨਿਊਯਾਰਕ 'ਚ ਟੁੱਟਦਾ ਹੈ, ਟੋਰਾਂਟੋ 'ਚ ਹੁੰਦਾ ਹੈ, ਜਾਂ ਅਫਰੀਕਾ ਦੇ ਕਿਸੇ ਮੁਲਕ 'ਚ ਹੈ, ਤੇ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ ਕਿ ਭਾਈ ਖਾਲਿਸਤਾਨੀਆਂ ਨੇ ਇਹ ਕਰਤਾ ਉਹ ਕਰਤਾ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਦਾ ਜਿਹੜਾ ਰੇਸਿਜ਼ਮ ਸੀ ਉਸ ਨੂੰ ਕਾਲਿਆਂ ਨੇ ਵੀ ਬਹੁਤ ਦੇਰ ਬਾਅਦ ਸਮਝਿਆ, ਕਿਉਂਕਿ ਇੱਕ ਲੰਬਾ ਵਕਤ ਤਾਂ ਕਿਉਂਕਿ ਕਾਲਿਆਂ ਲਈ ਜਦੋਂ ਉਹ ਅੱਜ ਵੀ ਕੋਟ ਕਰਦੇ ਨੇ ਤਾਂ ਬਹੁਤ ਵਾਰ ਉਹਨਾਂ ਲਈ ਜਿਹੜਾ ਡਾਕਟਰ ਮਾਰਟਨ ਲੂਥਰ ਕਿੰਗ ਹੀ ਆਈਡੀਅਲ ਹੁੰਦਾ। ਔਰ ਕਿਉਂਕਿ ਡਾਕਟਰ ਮਾਰਟਨ ਲੂਥਰ ਕਿੰਗ ਜਿਨ੍ਹਾਂ ਦੇ ਬੇਸ਼ੱਕ ਉਹ ਸਕਾਲਰ ਸੀ, ਆਪਣੇ ਫੀਲਡ ਦੇ ਵਿੱਚ ਰੈਵਰਡ ਸੀ, ਜਿਹੜਾ ਇਹਨਾਂ ਦਾ ਈਸਾਈ ਮਤ ਦਾ ਪ੍ਰਚਾਰਕ ਹੁੰਦਾ, ਲੇਕਿਨ ਗਾਂਧੀ ਬਾਰੇ ਉਹਨੇ ਵੀ ਟਪਲਾ ਖਾਦਾ, ਕਿਉਂਕਿ ਜਿਹੜਾ ਬਾਹਰ ਮੁਖੀ ਜਿਹਾ ਪ੍ਰੋਪੇਗੈਂਡਾ ਸੀ ਗਾਂਧੀ ਦਾ ਭਾਰਤੀ ਸਿਸਟਮ ਵੱਲੋਂ, ਖਾਸ ਤੌਰ ਤੇ ਕਿਉਂਕਿ 1947 ਤੋਂ ਬਾਅਦ ਗਾਂਧੀ ਨੂੰ ਰਾਸ਼ਟਰਪਿਤਾ ਬਣਾ ਕੇ ਪੀਸਫੁਲੀ ਇਨਜਸਟਿਸ ਦੇ ਖਿਲਾਫ ਲੜਨ ਵਾਲੇ ਇਮੇਜ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਗਿਆ। ਇਸ ਲਈ ਮਾਰਟਨ ਲੂਥਰ ਕਿੰਗ ਨੇ ਵੀ ਆਪਣੀ ਪ੍ਰੇਰਨਾ ਦਾ ਸਰੋਤ ਗਾਂਧੀ ਦੇ ਨਾਲ ਜੋੜਿਆ। ਹਾਲਾਂਕਿ ਜੇ ਮਾਰਟਨ ਲੂਥਰ ਕਿੰਗ ਨੇ ਥੋੜੀ ਬਹੁਤ ਰਿਸਰਚ ਕੀਤੀ ਹੁੰਦੀ ਫਿਰ ਉਹਨੂੰ ਇਸ ਗੱਲ ਦੀ ਜ਼ਰੂਰ ਸਮਝ ਹੁੰਦੀ ਕਿ ਅਮਰੀਕਾ ਦੇ ਵਿੱਚ ਜਿਸ ਰੇਸਿਜ਼ਮ ਦੇ ਖਿਲਾਫ ਮਾਰਟਨ ਲੂਥਰ ਕਿੰਗ ਜਾਂ ਮੈਲਕਮ ਐਕਸ ਜਿਨ੍ਹਾਂ ਨੇ ਪੈਂਥਰਸ ਪਾਰਟੀ ਬਣਾ ਕੇ ਜਿਹੜਾ ਉਹ ਦੂਸਰਾ ਤਰੀਕਾ ਬਾਈ ਆਲ ਮੀਨਸ ਪੋਸੀਬਲ ਵਾਲਾ ਚੁਣਿਆ, ਕਿ ਭਾਈ ਗਾਂਧੀ ਕਿੰਨਾ ਵੱਡਾ ਰੇਸਿਸਟ ਸੀ। ਜੇ ਉਹਦੀ 18-20 ਸਾਲ ਦੀ ਸਾਊਥ ਅਫਰੀਕਾ 'ਚ ਹੁੰਦਿਆਂ ਸਟਰਗਲ ਸੀ, ਤੇ ਸਟਰਗਲ ਇਹ ਨਹੀਂ ਸੀ ਕਿ ਜੀ ਉਹ ਬਰਾਬਰੀ ਦੇ ਕਾਨੂੰਨ ਹੋਣ ਜਾਂ ਅਪਾਰਥਾਈਡ ਖਤਮ ਹੋਏ। ਗਾਂਧੀ ਦਾ ਆਰਗੂਮੈਂਟ ਸਾਰਾ ਇਹ ਸੀ ਕਿ ਸਾਨੂੰ ਤੁਸੀਂ ਕਾਲਿਆਂ ਦੇ ਨਾਲ ਕਲੱਬ ਕਰਦੇ ਹੋ, ਅਸੀਂ ਕਾਲੇ ਨਹੀਂ ਹੈ, ਅਸੀਂ ਸਿਵਲਾਈਜ਼ਡ ਲੋਕ ਹੈ, ਔਰ ਤੁਸੀਂ ਸਾਡੇ ਲਈ ਵੱਖਰੀ ਕੈਟਾਗਰੀ ਬਣਾਈ ਜਾਏ, ਕਾਲਿਆਂ ਨੂੰ ਤਾਂ ਰਹਿਣ ਦਿਓ, ਤਾਂ ਹੈ ਹੀ ਉਹਨਾਂ ਲਈ। ਉਹਨੇ ਬੜੇ ਮਾੜੇ ਲਫ਼ਜ਼ ਇਸਤੇਮਾਲ ਕੀਤੇ ਹੋਏ ਨੇ ਗਾਂਧੀ ਨੇ। ਸੋ ਇਹ ਇੱਕ ਪੱਕਾ ਉਹੀ ਰੇਸਿਜ਼ਮ ਜਾਂ ਅਪਾਰਥਾਈਡ ਦਾ ਸਪੋਰਟਰ ਗਾਂਧੀ ਜਦੋਂ ਭਾਰਤ ਦੇ ਸੀਨ ਦੇ ਉੱਤੇ ਆ ਕੇ ਉਤਰਦਾ ਜਾਂ ਉਤਾਰਿਆ ਜਾਂਦਾ ਅੰਗਰੇਜ਼ਾਂ ਵੱਲੋਂ। ਜੇ ਤੁਸੀਂ ਗਾਂਧੀ ਦੀ ਵੀ ਐਂਟਰੀ ਦੇਖੋ ਕਿਵੇਂ ਐਂਟਰੀ ਵੱਜਦੀ ਹੈ ਕਿ ਫਸਟ ਵਰਲਡ ਵਾਰ ਵੇਲੇ ਜਿਹੜਾ
1914 ਤੋਂ 1918 ਤੱਕ ਚੱਲਦਾ ਹੈ। ਗਾਂਧੀ ਸਾਰਜੈਂਟ ਮੇਜਰ ਦੇ ਤੌਰ ਤੇ ਉਹਨਾਂ ਦੇ ਮੈਡੀਕਲ ਵਿੰਗ ਦਾ ਬਣ ਕੇ ਉਹਨਾਂ ਦੀ ਹਮਾਇਤ ਦੇ ਉੱਤੇ ਉਤਰਦਾ ਜਾਂਦਾ ਹੈ। ਔਰ ਇਧਰ ਜਦੋਂ ਕਿ ਪੰਜਾਬ ਦੀ ਧਰਤੀ ਤੇ ਜਾਂ ਉਸ ਖਿੱਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਜਿਹੜੇ ਅਮਰੀਕਾ, ਕੈਨੇਡਾ, ਫਿਲੀਪੀਨਸ, ਸ਼ੰਘਾਈ 18 ਤੋਂ ਜ਼ਿਆਦਾ ਮੁਲਕਾਂ ਤੋਂ ਜਾ ਕੇ ਗਦਰ ਮਚਾਉਣ ਦੀ ਲਾਈਨ ਦੇ ਥੱਲੇ ਉੱਥੇ ਆਪਣਾ ਸਭ ਕੁਝ ਛੱਡ ਕੇ ਜਾਂਦੇ ਨੇ। ਔਰ ਐਨ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਗਾਂਧੀ ਐਂਟਰੀ ਮਾਰਦਾ ਹੈ। ਔਰ 1919 ਦਾ ਜਦੋਂ ਜਲਿਆਂਵਾਲੇ ਬਾਗ ਦਾ ਵਾਕਿਆ ਹੁੰਦਾ ਹੈ ਉਦੋਂ ਤੱਕ ਗਾਂਧੀ ਨੂੰ ਉਭਾਰਨ ਦੀ ਲਾਈਨ। ਔਰ ਇਹ ਇੱਕ ਜੇ ਤੁਸੀਂ ਦੇਖੋਗੇ ਕਿ ਵੀ ਕਿਵੇਂ ਹਕੂਮਤਾਂ ਵੇੜੇ ਦੀਆਂ ਕਿਵੇਂ ਉਭਾਰਦੀਆਂ ਨੇ, ਜਿਹੜਾ ਉਹਨਾਂ ਦਾ ਫੇਵਰੇਟ ਹੁੰਦਾ। ਔਰ ਅਸੀਂ ਪੰਜਾਬ 'ਚ ਅਸੀਂ ਅੱਜ ਦੇਖਿਆ ਕਿ ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇੱਕ ਸੱਚਾ ਸੁੱਚਾ ਇਨਸਾਨ, ਤੇ ਦੂਸਰੇ ਪਾਸੇ ਹਰਚੰਦ ਸਿੰਘ ਲੌਂਗੋਵਾਲ ਬਾਦਲ ਦਾ ਪ੍ਰੋਟੇਜੇ, ਬਾਦਲ ਅੱਗੋਂ ਉਹਨਾਂ ਦਾ ਪ੍ਰੋਟੇਜੇ। ਪਰ ਕਿਵੇਂ ਹਕੂਮਤ ਨੇ, ਮੀਡੀਆ ਨੇ ਉਹਨਾਂ ਦੋਨਾਂ ਦੀਆਂ ਪਰਸਨੈਲਿਟੀਜ਼ ਨੂੰ ਕਿਵੇਂ ਪ੍ਰੈਜ਼ੈਂਟ ਕੀਤਾ। ਲੌਂਗੋਵਾਲ ਨੂੰ ਬੜਾ ਰੀਜ਼ਨੇਬਲ, ਮੋਡਰੇਟ, ਮਿੱਠ ਬੋਲੜਾ ਔਰ ਇਹ ਉਹ ਪ੍ਰੈਜ਼ੈਂਟ ਕਰਕੇ ਸਿੱਖਾਂ ਦਾ ਲੀਡਰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੰਤ ਭਿੰਡਰਾਂਵਾਲਿਆਂ ਨੂੰ ਫੰਡਾਮੈਂਟਲਿਸਟ ਔਰ ਖੂੰਖਾਰ ਔਰ ਬਲੱਡ ਥਰਸਟੀ ਔਰ ਪਤਾ ਨਹੀਂ ਕੀ ਉਹਨਾਂ ਦਾ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿੱਥੇ ਲੌਂਗੋਵਾਲ, ਬਾਦਲ ਔਰ ਹੁਣ ਤਾਂ ਉਹਨਾਂ ਦੀਆਂ ਚਿੱਠੀਆਂ ਸਾਹਮਣੇ ਨੇ ਕਿ ਕਿਵੇਂ ਲੌਂਗੋਵਾਲ ਦਾ ਜਿਹੜਾ ਸਕੱਤਰ ਸੀ ਗੁਰਚਰਨ ਸਿੰਘ, ਜਾਂ ਟੌੜੇ ਦਾ ਸਕੱਤਰ ਅਬਨਾਸ਼ੀ ਸਿੰਘ ਸ਼੍ਰੋਮਣੀ ਕਮੇਟੀ ਦਾ, ਉਹ ਆਰ ਕੇ ਧਵਨ ਦੇ ਨਾਲ ਕਿਹੜੀ ਕੋਰਸਪੋਂਡੈਂਸ ਕਰ ਰਹੇ ਸੀ। ਲੇਕਿਨ ਪ੍ਰਚਾਰਿਆ ਇਹ ਗਿਆ ਕਿ ਜੀ ਸੰਤ ਭਿੰਡਰਾਂਵਾਲਿਆਂ ਨੂੰ ਤਾਂ ਕਾਂਗਰਸ ਲੈ ਕੇ ਆਈ, ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਗਿਟਮਿਟ ਕੀਤੀ ਕਿ ਜੀ ਅਕਾਲੀਆਂ ਦੀ ਸਰਕਾਰ ਐਮਰਜੈਂਸੀ ਤੋਂ ਬਾਅਦ ਬਣ ਗਈ ਹੈ, ਕਿਵੇਂ ਡੀਰੇਲ ਕੀਤਾ ਜਾਏ। ਉਹਨਾਂ ਨੇ ਕਿਹਾ ਜੀ ਲੱਭੋ ਕੋਈ ਸੰਤ ਜਿਹੜਾ ਸਿੱਖਾਂ ਦੇ ਵਿੱਚ ਦੀ ਥਾਂ ਹੋਏ। ਸੋ ਇਹ ਐਗਜ਼ੈਕਟਲੀ ਜਦੋਂ ਮੈਂ ਇਸ ਪੀਰੀਅਡ ਨੂੰ 80ਵਿਆਂ ਦੇ ਦੇਖਿਆ ਤੇ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਕਿਵੇਂ ਗਾਂਧੀ ਨੂੰ ਥਰਸਟ ਕੀਤਾ ਗਿਆ ਉੱਥੇ, ਕਿਉਂਕਿ ਗਦਰੀ ਮੂਵਮੈਂਟ ਸਿੱਖਾਂ ਵੱਲੋਂ ਹੀ ਜਾ ਰਿਹਾ, ਲੀਡ ਕੀਤੀ ਜਾ ਰਹੀ ਸੀ। ਜਾਂ ਉਸ ਤੋਂ ਬਾਅਦ ਦੇ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ ਫਿਰ ਜਦੋਂ ਸੁਭਾਸ਼ ਚੰਦਰ ਬੋਸ ਵਰਸਸ ਗਾਂਧੀ ਹੁੰਦਾ ਤੇ ਕਿਵੇਂ ਗਾਂਧੀ ਕੀ ਵਰਤਾਰਾ ਕਰਦਾ, ਕਿਵੇਂ ਬੋਸ ਨੂੰ ਭੱਜਣ ਤੇ ਜਾਂ ਉੱਥੋਂ ਛੱਡਣ ਤੇ ਮਜਬੂਰ ਕੀਤਾ ਜਾਂਦਾ। ਔਰ ਗਾਂਧੀ ਜਿਹੜਾ ਉਸ ਨਾਲ ਅੰਗਰੇਜ਼ ਕੰਫਰਟੇਬਲ ਨੇ, ਅੰਗਰੇਜ਼ ਵੀ ਬਣੀ ਹੈ, ਉਹ ਵੀ ਬਣੀ ਹੈ। ਔਰ ਗਾਂਧੀ ਨਹਿਰੂ ਦੇ ਨਾਲ ਉਹ ਸਾਰੀ ਡੀਲ 47 ਦੀ ਸੌਖੇ ਢੰਗ ਦੇ ਨਾਲ ਬਣਦੀ ਹੈ। ਔਰ ਇਸ ਸਾਰੇ ਨੂੰ ਇਸ ਲਈ ਵੀ ਮੈਂ, ਕਿਉਂਕਿ ਅੱਜ ਜਦੋਂ ਤੁਸੀਂ ਸਿੱਖ ਹਿਸਟਰੀ 'ਚ 7 ਸਤੰਬਰ ਦੇ ਹਵਾਲੇ ਨਾਲ ਕੀ ਅਹਿਮੀਅਤ ਵਾਲੀ ਗੱਲ ਹੈ, ਤੇ ਫਿਰ 7 ਸਤੰਬਰ 1936 ਨੂੰ ਮਿਸਟਰ M.K. ਗਾਂਧੀ ਵੱਲੋਂ ਲਿਖਿਆ ਲੈਟਰ ਬਿਰਲੇ ਨੂੰ, ਕਿਉਂਕਿ ਇਹੀ ਬਿਰਲਾ ਸੇਠ ਜਿਹਦੇ ਦਿੱਲੀ ਦੇ ਵਿੱਚ ਜਿਹਦੇ ਨਿਵਾਸ ਜਿਹਨੂੰ ਬਿਰਲਾ ਮੰਦਿਰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਗਾਂਧੀ ਦਾ ਕਤਲ ਹੋਇਆ। ਕਿਉਂਕਿ ਸਾਰੇ ਹੀ ਜਿਹੜੇ ਬਿਰਲੇ ਔਰ ਇਹ ਸਾਰੇ ਨੇ ਇਹੀ ਪੈਟ ਨੇ, ਜਿਵੇਂ ਅੱਜ ਅੰਬਾਨੀ, ਅਡਾਨੀ, ਪਤੰਜਲੀ ਇਹ ਸਰਕਾਰ ਬਣਾਉਂਦੇ ਨੇ, ਸਰਕਾਰ ਇਹਨਾਂ ਨੂੰ ਬਣਾਉਂਦੀ ਹੈ, ਮੁਲਕ ਵੇਚ ਦਿੱਤਾ ਹੋਇਆ ਉਹਦੇ ਹਵਾਲੇ ਕਰਕੇ। ਇਵੇਂ ਹੀ ਉਸ ਪੀਰੀਅਡ ਦੇ ਵਿੱਚ ਵੀ ਜੇ ਤੁਸੀਂ ਥੋੜਾ ਜਿਹਾ ਇੱਕ ਸਟੈਪ ਬੈਕ ਜਾ ਕੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਵੀ ਇਹਨਾਂ ਦੇ ਫਾਈਨੈਂਸ਼ੀਅਲ ਉਸ ਕਿਸਮ ਦੇ ਲੋਕ ਸੀ। ਹੁਣ ਇਹ ਗਾਂਧੀ ਦਾ ਬਿਰਲੇ ਨੂੰ ਲਿਖਿਆ ਪੱਤਰ, ਔਰ ਇਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਗਾਂਧੀ ਨੇ ਈਵਨ ਹਰੀਜਨ ਅਖਬਾਰ ਦੇ ਵਿੱਚ ਇੱਕ ਦਿਨ ਪਹਿਲਾਂ ਨਹੀਂ 22 ਅਗਸਤ 1936 ਨੂੰ ਇਹ ਜਿਹੜਾ ਗਾਂਧੀ ਹਰੀਜਨ ਅਖਬਾਰ 'ਚ ਕੀ ਲਿਖਦਾ, ਇਹ ਕੰਟੈਕਸਟ ਕੀ ਚੱਲ ਰਿਹਾ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਡਾਕੂਮੈਂਟਰੀ ਐਵੀਡੈਂਸ ਦੱਸਦਾ ਹੈ ਗਾਂਧੀ ਦੀ ਹੇਟਰਡ, ਹਾਲਾਂ ਅਸੀਂ 1992 ਜਦੋਂ ਖਾਲਿਸਤਾਨ ਫਿਰ ਸੈਂਟਰ ਸ਼ੁਰੂ ਕੀਤਾ, ਇੱਕ ਪੂਰਾ ਕਿਤਾਬਚਾ ਅਸੀਂ ਛਾਪਿਆ ਸੀ। ਹੁਣ ਉਹ ਇੰਨਾ ਕੁ ਬੈਕ ਜਿਹੜਾ ਉਹ ਇਕੱਠਾ ਹੋਇਆ ਸਟੱਫ ਉਹਦੇ ਚੋਂ ਮੈਂ ਲੱਭ ਨਹੀਂ ਸਕਦਾ ਕਿ 6 in the eyes of ਗਾਂਧੀ। ਔਰ ਉਸ ਦੇ ਵਿੱਚ ਆਲਮੋਸਟ 32 ਪੇਜਿਸ ਦਾ ਉਹ ਸੀ ਜਿਹਦੇ 'ਚ ਕਿ ਗਾਂਧੀ ਨੇ ਗੁਰਮੁਖੀ ਸਕ੍ਰਿਪਟ ਬਾਰੇ ਕੀ ਕਿਹਾ, ਸਿੱਖ ਬੀਬੀਆਂ ਦੇ ਕਿਰਪਾਨਤਾਰੀ ਹੋਣ ਤੇ ਕੀ ਕਿਹਾ, ਉਹ ਸਾਰਾ ਪਾਰਟ ਸੀ। ਪਰ ਕਿਉਂਕਿ ਅੱਜ ਜਦੋਂ ਮੈਂ ਦੇਖਿਆ ਕਿ ਅੱਜ ਉਹ ਲੈਟਰ ਦਾ ਜ਼ਿਕਰ ਹੈ ਅੱਜ ਦੇ 7 ਸਤੰਬਰ 1936 ਦੇ ਹਵਾਲੇ ਨਾਲ, ਤਾਂ ਮੈਨੂੰ ਲੱਗਾ ਵੀ ਚਲੋ ਇਸ ਬਹਾਨੇ ਜ਼ਰਾ ਗਾਂਧੀ ਨੂੰ ਯਾਦ ਕਰ ਲਈਏ। ਔਰ ਉਹ ਇਹ ਕੰਟੈਕਸਟ ਇਹ ਹੈ ਕਿ ਡਾਕਟਰ B.R. ਅੰਬੇਦਕਰ ਇੱਕ ਉਭਰਦੇ ਨੇ ਦਲਿਤਾਂ ਦੀ ਆਵਾਜ਼ ਬਣ ਕੇ, ਔਰ ਅੰਗਰੇਜ਼ ਵੀ ਸਿੰਪੈਥੈਟਿਕ ਨੇ, ਕਿਉਂਕਿ ਅੰਗਰੇਜ਼ਾਂ ਨੇ ਦੇਖਿਆ ਹੋਇਆ ਸੀ ਕਿ ਜਦੋਂ ਉਹਨਾਂ ਨੇ ਵਿਮਨ ਐਜੂਕੇਸ਼ਨ ਸ਼ੁਰੂ ਕੀਤੀ, ਦਲਿਤਾਂ ਦੀ ਐਜੂਕੇਸ਼ਨ ਕੀਤੀ, ਤੇ ਕਿਵੇਂ ਵੱਡੇ ਵੱਡੇ ਈਵਨ ਜਿਹੜੇ ਆਪਣੇ ਆਪ ਨੂੰ ਬੜੇ ਨੈਸ਼ਨਲਿਸਟ ਜਿਹੜੇ ਨੇ ਉਹ
ਨੇਤਾ ਦੇ ਤੌਰ ਤੇ ਉਹਨਾਂ 'ਚ ਬਾਲ ਗੰਗਾਧਰ ਤਿਲਕ ਜਾਂ ਗੋਪਾਲ ਕ੍ਰਿਸ਼ਨ ਗੋਖਲੇ ਜਾਂ ਦੂਜੇ ਤੀਜੇ ਵਿਦਨ ਇੰਡੀਅਨ ਹਿੰਦੂ ਸੁਸਾਇਟੀ ਦੇ ਉਹ ਜ਼ਾਤ ਪਾਤ 'ਚ ਵੀ ਯਕੀਨ ਰੱਖਦੇ ਸੀ। ਉਹ ਬਿਲਕੁਲ ਨਹੀਂ ਸੀ ਚਾਹੁੰਦੇ ਵੀ ਅੰਗਰੇਜ਼ ਕੋਈ ਐਸਾ ਕੰਮ ਕਰਨ ਜਿਹਦੇ 'ਚ ਕਿ ਵਰਣ ਆਸ਼ਰਮ ਨੂੰ ਨੁਕਸਾਨ ਪਹੁੰਚੇ। ਔਰਤ ਦਾ ਸਟੇਟਸ ਜੋ ਮੰਨੂ ਨੇ ਰੱਖਿਆ ਹੋਇਆ ਉਹਦੇ ਨਾਲ ਵੀ ਉਹ ਕੋਈ ਨਹੀਂ ਸੀ ਕਰਨਾ ਚਾਹੁੰਦੇ। ਇਹੀ ਕਾਰਨ ਹੈ ਕਿ ਜਦੋਂ ਅੰਗਰੇਜ਼ਾਂ ਨੇ ਈਵਨ ਸਤੀ ਦੀ ਰਸਮ ਕਾਨੂੰਨਨ ਬੰਦ ਕੀਤੀ, ਬਹੁਤ ਵੱਡਾ ਵਿਰੋਧ ਇਹਨਾਂ ਵੱਲੋਂ ਕੀਤਾ ਗਿਆ ਕਿ ਜੇ ਸਾਡੇ ਧਰਮ ਦਾ ਹਿੱਸਾ ਹੈ ਵੀ ਜਨਾਨੀ ਨੂੰ ਅਸੀਂ ਸਾੜ ਦੇਣਾ ਬੰਦੇ ਦੇ ਉੱਪਰ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਮਿਨੀਮਮ ਏਜ ਲੜਕੀ ਦੇ ਵਿਆਹ ਦੀ ਜਿਹੜੀ ਹੈ ਉਹ 13 ਸਾਲ ਸੈੱਟ ਕੀਤੀ ਅੰਗਰੇਜ਼ਾਂ ਨੇ, 13 ਜਾਂ 14, ਬਹੁਤ ਵਿਰੋਧ ਹੋਇਆ ਕਿ ਜੀ ਇਹ ਤਾਂ ਮਨੂ ਸਮ੍ਰਿਤੀ ਦੀ ਖਿਲਾਫਤ ਹੈ, ਕਿਉਂਕਿ ਮਨੂ ਨੇ ਆਪਣੇ ਕਿਹਾ ਹੋਇਆ ਕਿ ਜਿਸ ਲੜਕੀ ਦਾ ਮਾਸਿਕ ਧਰਮ ਜਾਂ ਮੈਂਸਟਰੂਏਸ਼ਨ ਪਹਿਲੀ ਮੈਂਸਟਰੂਏਸ਼ਨ ਆਪਣੇ ਮਾਪਿਓ ਦੇ ਘਰ 'ਚ ਹੋਏ ਉਹਦੀਆਂ 20 ਕੁਲਾਂ ਜਿਹੜੀਆਂ ਨੇ ਉਹ ਤਬਾਹ ਹੋ ਜਾਣਗੀਆਂ। ਮਤਲਬ ਇਹ ਹੈ ਵੀ ਅੱਜ ਅਸੀਂ ਚਾਈਲਡ ਮੈਰਿਜਸ ਦੀ ਗੱਲ ਕਰਦੇ ਹਾਂ ਤਾਂ ਮਨੂ ਨੇ, ਔਰ ਬਹੁਤ ਵਾਰੀ ਤੁਸੀਂ ਹਿੰਦੂਤਵੀਆਂ ਦੀ ਦਲੀਲ ਦੇਖੋਗੇ ਕਿ ਜੀ ਇਹ ਵਿਆਹ ਇਸ ਲਈ ਸ਼ੁਰੂ ਕਰ ਦਿੱਤੇ ਸੀ ਬਚਪਨ 'ਚ ਕਿਉਂਕਿ ਜਿਹੜੇ ਹਮਲਾਵਰ ਆਉਂਦੇ ਸੀ, ਮੁਸਲਮਾਨ ਆਉਂਦੇ ਸੀ, ਉਹ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਔਰ ਬਾਅਦ ਦੇ ਵਿੱਚ ਉਹਨਾਂ ਦੇ ਸਹੁਰੇ ਨਹੀਂ ਸੀ ਵਸਾਉਂਦੇ, ਇਸ ਲਈ ਉਹਨਾਂ ਨੇ ਕਿਹਾ ਛੋਟੇ ਕਰ। ਉਹ ਜਦੋਂ ਮਨੂ ਨੇ ਮਨੂ ਸਮ੍ਰਿਤੀ ਦਿੱਤੀ ਉਦੋਂ ਤਾਂ ਕਿਤੇ ਕੋਈ ਹਮਲਾਵਰ ਨੇੜੇ ਤੇੜੇ ਵੀ ਨਹੀਂ ਸੀ, ਉਦੋਂ ਤਾਂ ਜਿਹੜਾ ਅਜੇ ਆਏ ਵੀ ਨਹੀਂ ਸੀ ਜਿਹੜੇ ਨੇ ਮਿਡਲ ਈਸਟ ਦੇ ਹਮਲਾਵਰ। ਸੋ ਮਨੂ ਨੇ ਜਿਸ ਔਰ ਇਹਦਾ ਇਹਨਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ। ਤੁਸੀਂ ਉਸ ਪੀਰੀਅਡ ਦੇ ਸਾਰੇ ਡਾਕੂਮੈਂਟ ਕੱਢ ਲਓ ਕਿ ਜੀ ਇਹ ਤਾਂ, ਔਰ ਇਸੇ ਲਈ ਲਫ਼ਜ਼ ਕੰਨਿਆਦਾਨ ਕਿਹਾ ਜਾਂਦਾ ਹੈ। ਹੁਣ ਕੰਨਿਆ, ਜੇ ਤੁਸੀਂ ਔਰਤ ਦੀ ਉਮਰ ਦੇ ਲਿਹਾਜ਼ ਨਾਲ ਸੰਸਕ੍ਰਿਤ ਦੇ ਲਫ਼ਜ਼ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਭਾਈ ਕੰਨਿਆ ਕੀ ਹੈ। ਕੰਨਿਆਦਾਨ ਕਹਿੰਦੇ ਨੇ ਵਿਆਹ ਨੂੰ। ਫਿਰ ਜਿਹੜੀ ਹੈ ਉਹ ਯੁਵਤੀ ਬਣਦੀ ਹੈ, ਫਿਰ ਉਹ ਜਿਹੜੀ ਹੈ ਇਸਤਰੀ ਬਣਦੀ ਹੈ, ਫਿਰ ਮਹਿਲਾ, ਫਿਰ ਪਤਾ ਨਹੀਂ ਅਧੇੜ, ਫਿਰ ਵਿਰਧਾ, ਇਹ ਸਾਰੇ ਉਹਨਾਂ ਦੇ ਲਫ਼ਜ਼ ਨੇ। ਸੋ ਜਿਹੜਾ ਉਹਨਾਂ ਦੇ ਮੁਤਾਬਕ ਤਾਂ ਵਿਆਹ ਕੰਨਿਆ ਦਾ ਹੀ ਹੋਣਾ। ਕੰਨਿਆਦਾਨ ਲਫ਼ਜ਼ ਹੀ ਇੱਥੋਂ ਆਇਆ, ਜਿਵੇਂ ਉਹ ਗਾਂ ਜਾਂ ਮੱਝ ਤੁਸੀਂ ਖਰੀਦਦੇ ਹੋ ਉਹਦਾ ਰਸਾ ਫੜਾ ਦਿੰਦੇ ਹੋ, ਇਵੇਂ ਜਿਹੜਾ ਉਹਦੇ ਹਵਾਲੇ ਕਰ ਦਿਓ। ਹੁਣ ਇਸ ਸਭ ਦੇ ਚਲਦਿਆਂ ਗਾਂਧੀ ਨੇ ਵੀ ਇਹਨਾਂ ਸਾਰੀਆਂ ਹੀ ਜਿਹੜੀਆਂ ਹਿੰਦੂ ਵੈਲਿਊ ਸੀ, ਸਭ ਤੋਂ ਵੱਡਾ ਕਾਸਟ ਸਿਸਟਮ, ਉਸ ਨੂੰ ਤੁਸੀਂ ਗਾਂਧੀ ਦੇ ਜਿੰਨੀਆਂ ਲਿਖਤਾਂ ਨੇ ਉਹਨਾਂ ਨੂੰ ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ ਪਬਲਿਸ਼ ਕੀਤਾ। ਉਹਦੇ 'ਚੋਂ ਤੁਸੀਂ ਇੱਕ ਵੀ ਲਾਈਨ ਐਸੀ ਨਹੀਂ ਕੱਢ ਸਕਦੇ ਜਿਹਦੇ ਗਾਂਧੀ ਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਹੋਵੇ। ਉਹ ਤਾਂ ਬਿਲਕੁਲ, ਉਹ ਤਾਂ ਕਹਿੰਦਾ ਸੀ ਇਹ ਸਾਡੇ ਸਮਾਜ ਦੀ ਪਿਓਰਿਟੀ ਇਹਦੇ ਨਾਲ ਬਚੀ ਹੋਈ ਹੈ, ਸਾਡਾ ਇਹ ਢਾਂਚਾ ਹੀ ਸਮਾਜ ਹੀ ਤਾਂ ਬਚਿਆ ਰਿਹਾ ਕਿ ਕਾਸਟ ਸਿਸਟਮ ਹੈ। ਹਾਂ, ਉਹਦਾ ਇਹ ਸੀ ਜੀ ਹਰੀਜਨਾਂ ਦੇ ਨਾਲ ਜਰਾ ਚੰਗਾ, ਹਰੀਜਨ ਲਫ਼ਜ਼ ਕਿੱਥੋਂ ਆਇਆ ਇਹ ਵੀ ਇੱਕ ਵੱਖਰੀ ਕਹਾਣੀ। ਪਰ ਜਦੋਂ ਡਾਕਟਰ BR ਅੰਬੇਦਕਰ ਖਲੋਤੇ, ਅੰਗਰੇਜ਼ਾਂ ਦੀ ਸਿੰਪੈਥੀ ਸੀ, ਔਰ ਇਹ ਜਦੋਂ ਅਸੀਂ 1936-37 ਦੀਆਂ ਚੋਣਾਂ ਦੇਖਦੇ ਹਾਂ ਪਹਿਲੀਆਂ ਹੋਈਆਂ, ਉਹਨਾਂ ਦੇ ਵਿੱਚ ਮੁਸਲਮਾਨਾਂ ਨੂੰ ਅੱਡ ਕੈਟਾਗਰੀ 'ਚ ਰੱਖ ਲਿਆ ਗਿਆ ਸੀ ਕਿ ਉਹ ਅੱਡ ਆਪਣੇ ਨੁਮਾਇੰਦੇ ਜਿਹਨੂੰ ਅਸੀਂ ਸੈਪਰੇਟ ਇਲੈਕਟੋਰੇਟ ਕਹਿੰਦੇ ਹਾਂ। ਸਿੱਖਾਂ ਨੂੰ ਵੀ ਇੱਕ ਅੱਡ ਕੌਮ ਵਜੋਂ ਮਾਨਤਾ ਦਿੰਦੇ ਆ। ਸੈਪਰੇਟ ਇਲੈਕਟੋਰੇਟ ਸਿੱਖਾਂ ਨੂੰ ਅੰਗਰੇਜ਼ਾਂ ਨੇ ਦੇ ਦਿੱਤਾ ਸੀ 1936-37 ਦੀਆਂ ਚੋਣਾਂ 'ਚ, ਅਸੀਂ ਅੱਡ ਵੋਟਾਂ ਪਾਈਆਂ ਨੇ। ਸੋ ਅੰਗਰੇਜ਼ ਇਹੀ ਦਲਿਤਾਂ ਨੂੰ ਵੀ ਦੇ ਰਹੇ ਸੀ ਕਿ ਭਾਈ ਉਹ ਹਿੰਦੂਆਂ ਤੋਂ ਅੱਡ ਨੇ। ਔਰ ਇਹ ਉਹ ਪੀਰੀਅਡ ਸੀ ਕਿ ਗਾਂਧੀ ਉਹਨੂੰ ਲੱਗਾ ਕਿ ਵੀ ਇਹ ਤਾਂ ਸਾਡੇ ਗਲਬੇ 'ਚੋਂ ਨਿਕਲ ਗਏ। ਔਰ ਗਾਂਧੀ ਨੇ ਜਿਸ ਕਿਸਮ ਦੀ ਫਿਰ ਡਰਾਮੇਬਾਜ਼ੀ ਕੀਤੀ, ਵਰਤ ਰੱਖਿਆ, ਦੂਜਾ ਹੋਇਆ ਦਲਿਤਾਂ ਦੀਆਂ ਬਸਤੀਆਂ ਤੇ ਹਮਲੇ ਹੋਏ। ਡਾਕਟਰ BR ਅੰਬੇਦਕਰ ਜਿਹੜਾ ਉਹ ਮਜਬੂਰ ਹੋਇਆ ਪੂਨਾ ਪੈਕਟ ਕਰਨ ਦੇ ਥੱਲੇ, ਜਿਹੜਾ 1932-33 ਦੇ ਵਿੱਚ ਹੁੰਦਾ। ਔਰ ਪੂਨਾ ਪੈਕਟ ਦੇ ਥੱਲੇ ਅੰਬੇਦਕਰ ਨੇ ਸੈਪਰੇਟ ਇਲੈਕਟੋਰੇਟ ਦੀ ਮੰਗ ਛੱਡ ਦਿੱਤੀ ਔਰ ਉਹਨਾਂ ਨੇ, ਗਾਂਧੀ ਨੇ ਕਿਹਾ ਜੀ ਕਿ ਜਿਹੜੀ ਸਾਡੀ ਹੈ, ਜਿਹੜੀਆਂ ਜਨਰਲ ਸੀਟਾਂ ਸਾਡੀਆਂ ਨੇ ਉਹਨਾਂ ਦੇ ਵਿੱਚ ਅਸੀਂ ਇੰਨੇ % ਰਿਜ਼ਰਵੇਸ਼ਨ ਦੇਾਂਗੇ, ਰਹਿਣਗੇ ਉਹ ਹਿੰਦੂ ਹੀ। ਕਿਉਂਕਿ ਗਾਂਧੀ ਨੂੰ ਪਤਾ ਸੀ ਕਿ ਬ੍ਰਾਹਮਣਵਾਦ ਦਾ ਜੂੜਾ ਖਤਮ ਹੋ ਜਾਂਦਾ ਹੈ ਜੇ ਦਲਿਤ ਪਾਸੇ ਹੋ ਜਾਂਦੇ ਨੇ। ਹੁਣ ਇਹ ਉਹੀ ਪੀਰੀਅਡ ਸੀ 1930ਵਿਆਂ ਦਾ ਜਦੋਂ ਇੱਕ ਪਾਸੇ ਪੂਨਾ ਪੈਕਟ ਦਾ ਦਬਾਅ ਥੱਲੇ ਅੰਬੇਦਕਰ ਮਜਬੂਰ, ਜਿਵੇਂ ਅਸੀਂ ਸਿੱਖ ਲੀਡਰਸ਼ਿਪ ਦਾ ਹਾਲ ਦੇਖਦੇ ਹਾਂ ਕਿ 47 'ਚ ਕਿੰਨਾ ਵੱਡਾ ਗੁਨਾਹ ਕੀਤਾ, ਹਾਲਾਂ ਕਿਉਂਕਿ ਦਲਿਤ ਭਾਈਚਾਰਾ ਜਾਂ ਡਾਕਟਰ ਅੰਬੇਦਕਰ ਨੂੰ ਇੱਕ ਇੰਨੀ ਉਹ ਆਈਕੋਨਿਕ ਫਿਗਰ ਨੇ ਕਿ ਉਹ ਇਹ ਗੱਲ ਕਹਿਣਾ ਹੀ ਨਹੀਂ ਚਾਹੁੰਦੇ ਕਿ ਪੂਨਾ ਪੈਕਟ ਇੱਕ ਸਰੈਂਡਰ ਵਾਂਗ ਸੀ ਜਿਹਨੇ ਦਲਿਤਾਂ ਦੀ ਇੱਕ ਜਿਹੜੀ ਕਿਸਮਤ ਦਾ ਤਾਜ਼ਾ ਚੈਪਟਰ ਖੁੱਲ੍ਹਣ ਵਾਲਾ ਸੀ ਉਹ ਉਹਨਾਂ ਨੇ ਬੰਦ ਕਰ ਦਿੱਤਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਪੀਰੀਅਡ 'ਚ ਹੀ ਡਾਕਟਰ ਅੰਬੇਦਕਰ ਇਹ ਸੋਚ ਰਹੇ ਸੀ ਕਿ ਉਹ ਸਿੱਖ ਧਰਮ ਦੇ ਉਹ ਧਰਮ ਪਰਿਵਰਤਨ ਚਾਹੁੰਦੇ ਸੀ ਕਿ ਮੈਂ ਹਿੰਦੂ ਦੇ ਤੌਰ ਤੇ ਜੰਮਿਆ, ਮੈਂ ਮਰਨਾ ਨਹੀਂ ਚਾਹੁੰਦਾ। ਔਰ ਉਹ ਸਿੱਖ ਧਰਮ ਵੱਲ ਆਉਣ ਦੇ ਲਈ ਉਹਨਾਂ ਦੀ ਰੁਚੀ ਬਣ ਰਹੀ ਸੀ। ਉਹਨਾਂ ਨੇ ਆਪਣੇ ਭਤੀਜੇ ਭੀਮ ਸਿੰਘ ਨੂੰ ਵੀ ਭੇਜਿਆ ਅੰਮ੍ਰਿਤਸਰ,
ਉਸਨੇ ਆ ਕੇ ਅੰਮ੍ਰਿਤ ਛਕਿਆ। ਔਰ ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏਗਾ ਕਿ ਖਾਲਸਾ ਕਾਲਜ ਬੰਬਈ ਵੀ ਉਹਨਾਂ ਹੀ 1930ਵਿਆਂ ਦੇ ਵਿੱਚ ਹੋਂਦ 'ਚ ਆਇਆ, ਕਿਉਂਕਿ ਥਾਂ ਉਹਦੇ ਲਈ ਡਾਕਟਰ ਅੰਬੇਦਕਰ ਨੇ ਦਿੱਤੀ। ਔਰ ਲੇਕਿਨ ਇਹ ਸੀ ਕਿ ਭਾਈ ਸਿੱਖਾਂ ਦਾ ਆਧਾਰ ਬਣਾ ਕੇ ਡਾਕਟਰ ਅੰਬੇਦਕਰ ਆਪਣਾ ਮਨ ਬਣਾ ਰਹੇ ਸੀ ਸਿੱਖੀ ਵੱਲ ਆਉਣ ਦਾ। ਉਹਦੇ ਡਿਫਰੈਂਟ ਰੀਜ਼ਨ ਨੇ, ਉਹ ਟੌਪਿਕ ਨਹੀਂ ਅੱਜ ਦਾ ਕਰ। ਪਰ ਗਾਂਧੀ ਨੂੰ ਕਿੰਨੀ ਤਕਲੀਫ ਹੋਈ। ਹੁਣ ਅੰਬੇਦਕਰ ਇੱਕ ਪਾਸੇ ਜਿਹੜੇ ਹਿੰਦੂ ਲੀਡਰ ਸੀ ਉਸ ਪੀਰੀਅਡ ਦੇ, ਹਿੰਦੂ ਮਹਾਸਭਾ ਦੇ, ਸਾਵਰਕਰ ਹੋਇਆ, ਮਦਨ ਮੋਹਨ ਮਾਲਵੀਆ ਹੋਇਆ ਜਾਂ ਜੁਗਲ ਕਿਸ਼ੋਰ ਬਿਰਲਾ, ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਸੀ ਕਿ ਵੀ ਅੰਬੇਦਕਰ ਮੁਸਲਮਾਨ ਜਾਂ ਈਸਾਈ ਨਾ ਬਣੇ, ਔਰ ਕਿਉਂਕਿ ਉਹਦੇ ਨਾਲ ਤੋਂ ਬਿਲਕੁਲ ਨਿਕਲ ਜਾਏਗਾ, ਉਹ ਭਾਵੇਂ ਸਿੱਖ ਬਣ ਜਾਏ। ਉਹਨਾਂ ਨੂੰ ਇਹ ਸੀ ਕਿ ਵੀ ਫਿਰ ਵੀ ਉਹ ਜਿਹੜਾ ਸਾਡੇ ਕਰੀਬ ਰਹੇਗਾ। ਲੇਕਿਨ ਗਾਂਧੀ ਇਸ ਗੱਲ ਦਾ ਵੀ ਵਿਰੋਧ ਕਰ ਰਿਹਾ ਸੀ। ਉਹ ਇਹ ਬਾਰ-ਬਾਰ ਕਹਿ ਰਿਹਾ ਸੀ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਪਰ ਕਿਉਂਕਿ ਸਿੱਖ ਆਪਣੇ ਆਪ ਨੂੰ ਅੱਡ ਧਰਮ ਕਹਿੰਦੇ ਨੇ ਔਰ ਆਪਣਾ ਅਲੱਗ ਉਹਨਾਂ ਦਾ ਇਲੈਕਟੋਰੇਟ ਹੈ, ਤੇ ਜੇ ਅੰਬੇਦਕਰ ਸਿੱਖ ਬਣੇਗਾ ਤੇ ਜ਼ਾਹਰ ਹੈ ਵੀ ਉਹ ਸੈਪਰੇਟ ਇਲੈਕਟਡ ਜਾਏਗਾ, ਉਹ ਹਿੰਦੂ ਤਾਂ ਨਹੀਂ ਰਹੇਗਾ। ਹੁਣ ਇਹਦਾ ਗਾਂਧੀ ਕਿਵੇਂ ਵਿਰੋਧ ਕਰਦਾ ਹੈ? ਉਹਦੀ ਲਿਖਤ ਜਿਹੜੀ ਹਰੀਜਨ ਅਖਬਾਰ ਦੇ ਵਿੱਚ 7 ਸਤੰਬਰ ਨੂੰ ਜਿਹੜੀ ਹੈ 7 ਸਤੰਬਰ ਤੋਂ ਪਹਿਲਾਂ ਇਹ ਛਪਦੀ ਹੈ, ਉਸ ਦੇ ਵਿੱਚ ਇਹ ਕਹਿੰਦਾ ਉਹਦੀ 22 ਅਗਸਤ 1936 ਨੂੰ ਹਰੀਜਨ ਅਖਬਾਰ 'ਚ ਕਹਿੰਦਾ ਹੈ ਕਿ ਵੀ ਉਹ ਇਹਨਾਂ ਸ਼੍ਰੇਣੀਆਂ ਦਾ, ਹਰੀਜਨਾਂ ਦਾ ਹਿੰਦੂ ਧਰਮ ਵਿੱਚੋਂ ਬਾਹਰ ਜਾਣਾ ਸੋਚ ਹੀ ਨਹੀਂ ਸਕਦਾ। ਉਹ ਕਹਿੰਦਾ ਮੈਂ ਟੋਲਰੇਟ ਹੀ ਨਹੀਂ ਕਰਾਂਗਾ, ਆਈ ਕਾਂਟ ਥਿੰਕ ਆਫ ਕਿ ਜਿਹੜੇ ਹਰੀਜਨ ਨੇ, ਦਲਿਤ ਨੇ, ਉਹ ਹਿੰਦੂ ਧਰਮ ਚੋਂ ਬਾਹਰ ਜਾਣ। ਪਰ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਭਾਈ ਇਹ ਜਿਹੜੇ ਨੇ ਉਹ ਤਾਂ ਅੰਬੇਦਕਰ ਸਿੱਖ ਬਣਨ ਬਾਰੇ ਸੋਚ ਰਿਹਾ, ਫਿਰ ਗਾਂਧੀ ਨੇ ਇਹ 7 ਸਤੰਬਰ 1936 ਨੂੰ ਜੁਗਲ ਕਿਸ਼ੋਰ ਬਿਰਲਾ ਨੂੰ ਚਿੱਠੀ ਲਿਖੀ ਔਰ ਉਹਦੇ ਜਿਹੜੇ ਐਗਜ਼ੈਕਟ ਉਹਦੇ ਸ਼ਬਦ ਸੀ ਗਾਂਧੀ ਦੇ, ਟੁਡੇ ਆਈ'll only say that to me Sikhism is a part of Hinduism। ਪਹਿਲਾਂ ਤਾਂ ਗਾਂਧੀ ਦੀ ਇਹ ਸੋਚ ਦੇਖੋ ਕਿ ਉਹੀ ਜਿਹੜਾ ਅੱਜ ਡੈਥ ਕਿਸ ਨਾਲ ਕਨਸਟੀਟਿਊਸ਼ਨ 'ਚ ਮਾਰਿਆ ਜਾਂ ਹਿੰਦੂ ਤੋਂ ਵੀ, ਉਹਨੇ ਕਿਹਾ ਜੀ ਮੇਰੇ ਲਈ ਤਾਂ ਹਿੰਦੂਇਜ਼ਮ ਦਾ ਹਿੱਸਾ। ਬਟ ਦ ਸਿਚੁਏਸ਼ਨ ਇਜ਼ ਡਿਫਰੈਂਟ ਫਰਮ ਦ ਲੀਗਲ ਪੁਆਇੰਟ ਆਫ ਵਿਊ, ਕਿ ਉਹਨੇ ਕਿਹਾ ਜੀ ਹੈ ਤਾਂ ਇਹ ਸਿੱਖ ਹਿੰਦੂ ਹੀ ਨੇ, ਲੇਕਿਨ ਕਾਨੂੰਨੀ ਤੌਰ ਤੇ ਇਹ ਸਿਸਟਮ ਵੱਖਰਾ ਹੈ। ਡਾਕਟਰ ਅੰਬੇਦਕਰ ਵਾਂਟਸ ਏ ਚੇਂਜ ਆਫ ਰਿਲੀਜਨ, ਕਿ ਡਾਕਟਰ ਅੰਬੇਦਕਰ ਆਪਣਾ ਧਰਮ ਮਜ਼ਹਬ ਬਦਲਣਾ ਚਾਹੁੰਦਾ ਹੈ। ਇਫ ਬਿਕਮਿੰਗ ਏ ਸਿੱਖ amounts to conversion, then this kind of conversion on part of Harijans is dangerous। ਉਹਨੇ ਕਿਹਾ ਵੀ ਜੇ ਹਰੀਜਨ ਸਿੱਖ ਬਣਦੇ ਨੇ ਔਰ ਇਹ ਕਨਵਰਸ਼ਨ ਇਹਨੂੰ ਕਿਹਾ ਜਾਂਦਾ ਕਿ ਵੱਖਰਾ ਧਰਮ ਹੈ, ਜੇ ਤਾਂ ਸਿੱਖ ਹਿੰਦੂ ਮੰਨਦੇ ਨੇ ਆਪਣੇ ਆਪ ਨੂੰ ਤੇ ਉਹ ਹਿੰਦੂ ਹੀ ਰਹੇਗਾ ਅੰਬੇਦਕਰ ਜੇ ਸਿੱਖ ਵੀ ਬਣ ਗਿਆ। ਪਰ ਜੇ ਸਿੱਖ ਆਪਣੇ ਆਪ ਨੂੰ ਅੱਡ ਧਰਮ ਮੰਨਦੇ ਨੇ ਔਰ ਅੰਬੇਦਕਰ ਇੱਕ ਅੱਡ ਧਰਮ ਦੇ ਵਿੱਚ ਜਾ ਰਿਹਾ ਤੇ ਇਹ ਬਹੁਤ ਖਤਰਨਾਕ ਗੱਲ ਸੀ, ਵੈਰੀ ਡੇਂਜਰਸ। if you can make them give up the separate electorate। ਹੁਣ ਇਹ ਰੜਕ ਰਿਹਾ ਸੀ ਗਾਂਧੀ ਨੂੰ ਵੀ ਔਰ ਇਹਨਾਂ ਨੂੰ ਵੀ ਕਿ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟ ਦੇ ਕੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇ ਦਿੱਤੀ ਹੈ। ਉਹ ਕਹਿੰਦਾ if you can make them give up the separate electorate, then I will have no objection to Harijans calling themselves Ramanujis or Sikhs। ਕਿ ਕਹਿੰਦੇ ਜੇ ਉਹ ਛੱਡ ਦੇਣ ਫਿਰ ਹਰੀਜਨ ਰਾਮਾਨੁਜ ਦੇ ਫੋਲੋਅਰ ਉਹਨੂੰ ਵੀ ਭਗਤੀ ਮਾਰਗ ਨਾਲ ਜੋੜਦੇ ਨੇ ਰਾਮ, ਜਾਂ ਸਿੱਖ ਬਣ ਜਾਣ, ਮੈਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ ਹੈ। ਹੁਣ ਇਸ ਤੋਂ ਇਹ 1936-37 ਦੇ ਵਿੱਚ 7 ਸਤੰਬਰ 1936 ਨੂੰ ਗਾਂਧੀ ਇਹ ਲਿਖ ਰਿਹਾ। ਔਰ ਕਈ ਵਾਰ ਇਹ ਨਹੀਂ ਇਹਨਾਂ ਕਿ ਅਕਾਲੀ ਲੀਡਰ ਜਾਂ ਉਸ ਵੇਲੇ ਦੇ ਸਿੱਖਾਂ ਦਾ ਕੀ ਹਾਲ ਸੀ ਕਿ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿ ਭਾਈ ਇਹਨਾਂ ਦਾ ਜਿਹੜਾ ਗਾਂਧੀ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਸੈਕੂਲਰਿਜ਼ਮ ਦਾ ਪਿਓ ਬਣਾਇਆ ਹੋਇਆ ਸੀ, ਉਹ ਸਿੱਖਾਂ ਬਾਰੇ ਕੀ ਸੋਚਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਫਿਰ ਵੀ ਇਹ ਬੀਤੇ ਦੇ ਚੈਪਟਰ ਚੋਂ ਜੇ ਅੱਜ ਹੀ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਭਾਈ ਇਹਨਾਂ ਦੀ ਸੋਚ ਉਹੀ ਹਿੰਦੂ ਤਵੀ ਜਿਹੜੇ ਅੱਜ ਨੇ, ਗਾਂਧੀ ਤਾਂ ਹਿੰਦੂ ਤਵੀ ਸਿੱਧਾ ਨਹੀਂ ਸੀ, ਉਹ ਤਾਂ ਰਾਮ ਰਾਜ ਦੇ ਨਾਂ ਥੱਲੇ ਰਾਮ ਰਾਜੀਆ ਸੀ, ਪਰ ਉਹ ਵੀ ਸਿੱਖਾਂ ਨੂੰ ਵੀ ਹਿੰਦੂ ਮੰਨਦਾ ਸੀ ਔਰ ਉਹਨੂੰ ਇਹ ਗਵਾਰਾ ਹੀ ਨਹੀਂ ਸੀ ਕਿ ਡਾਕਟਰ BR ਅੰਬੇਦਕਰ ਉਸ ਸਿੱਖ ਧਰਮ 'ਚ ਜਾਏ ਜਿਹੜਾ ਸਿੱਖ ਧਰਮ ਇੱਕ ਅੱਡ ਧਰਮ ਹੈ ਔਰ ਉਹਨੂੰ ਅੰਗਰੇਜ਼ਾਂ ਨੇ ਸੈਪਰੇਟ ਇਲੈਕਟੋਰੇਟ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਵਿੱਚ ਖਾਲਿਸਤਾਨੀ ਲਹਿਰ ਦੀ ਚੜ੍ਹਤ ਨੇ ਹਿੰਦੂ ਤਵੀਆਂ ਨੂੰ ਪਿੱਸੂ ਪਾਏ ਹੋਏ ਨੇ। ਸੋ RSS ਦੇ ਮਾਊਥਪੀਸ ਓਪ ਇੰਡੀਆ ਨੇ ਆਪਣੇ ਤਾਜ਼ਾ ਅੰਕ ਵਿੱਚ ਖਾਲਿਸਤਾਨੀ ਆਈਡੀਆਲੋਗ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੇ ਖਿਲਾਫ ਬੜਾ ਜ਼ਹਿਰ ਉਗਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਡਾਕਟਰ BR ਅੰਬੇਦਕਰ ਦੀ ਗੱਲ ਕਰਕੇ ਹਟੇ ਆ। ਉਹਨਾਂ ਦੀ ਕਿਤੇ ਮੈਂ ਲਿਖਤ 'ਚ ਦੇਖ ਰਿਹਾ ਸੀ ਕਿ ਜਦੋਂ ਮੈਜੋਰਿਟੀ ਕਮਿਊਨਿਟੀ ਵਾਲੇ ਬਹੁਤ ਦੁਖੀ ਹੋਣ ਤੇ ਸਮਝੋ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ, ਤੇ ਜਦੋਂ ਉਹ ਖੁਸ਼ ਹੋਣ ਤੇ ਸਮਝੋ ਕਿ ਉਹ ਕੋਈ ਬੇੜਾ ਗਰਕ ਵੀ ਹੋ ਰਿਹਾ ਜਾਂ ਉਹ ਕਰ ਰਹੇ ਨੇ। ਬਿਲਕੁਲ। ਹੁਣ ਪਿਛਲੇ ਪੀਰੀਅਡ 'ਚ ਜਿਵੇਂ ਮੀਡੀਆ ਦੇ ਵਿੱਚ, ਕਿਉਂਕਿ ਹੁਣ ਤੱਕ ਇੱਕ ਵੱਡਾ ਹਿੱਸਾ ਜਿਹੜਾ RSS ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਮੀਡੀਆ ਹੈ, ਉਹ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਪ੍ਰੋਟੈਕਟਿਵ ਜਿਹਾ ਰੋਲ ਅਦਾ ਕਰਦਾ ਸੀ। ਉਹ ਜਿਵੇਂ ਜਿਹਨੂੰ ਅਸੀਂ ਡੈਥ ਕਿਸ ਦੇ ਨਾਲ ਮਾਰਨਾ ਕਹਿੰਦੇ ਹਾਂ, ਉਸ ਕਿਸਮ ਦੀ ਅਪਰੋਚ ਸੀ। ਇਹੀ ਕਾਰਨ ਹੈ ਕਿ ਜਦੋਂ ਜੁਝਾਰੂ ਲਹਿਰ ਦੇ ਦੌਰਾਨ ਪੰਜਾਬ ਦੇ ਵਿੱਚ RSS ਦੀਆਂ ਸ਼ਾਖਾਵਾਂ ਤੇ ਵੀ ਹਮਲਾ ਹੋਇਆ, ਜਿਵੇਂ ਲੁਧਿਆਣਾ ਦੇਸੀ ਗਰਾਊਂਡ ਸੀ, ਕਈ ਮਾਰੇ ਗਏ ਸੀ ਖਾਕੀ ਨਿੱਕਰਾਂ ਵਾਲੇ ਜਾਂ ਦੂਜੇ, ਤੇ ਕੋਈ ਉਹਨਾਂ ਨੇ ਵਿਰੋਧ ਨਹੀਂ ਸੀ, ਜੋ ਕੋਈ ਵਾਇਲੈਂਸ ਨਹੀਂ ਸੀ ਕੀਤੀ, ਕੋਈ ਜਿਹੜੀਆਂ ਬਿਆਨਬਾਜ਼ੀਆਂ ਨਹੀਂ ਸੀ ਕੀਤੀਆਂ। ਉਹ ਇਸ ਨੂੰ ਜਰਦੇ ਚਲੇ ਗਏ ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹ ਰਿਹਾ ਕਿ ਸਿੱਖਾਂ ਨੂੰ ਇਹੀ ਜਤਾ ਕੇ ਕਿ ਭਾਈ ਇਹ ਹਿੰਦੂਤਵਾ ਦਾ ਹਿੱਸਾ ਨੇ, ਅਸੀਂ ਮੁਸਲਮਾਨਾਂ ਦੇ ਈਸਾਈਆਂ ਦੇ ਖਿਲਾਫ ਵੀ ਵਰਤ ਸਕਦੇ ਹਾਂ, ਔਰ ਜੇ ਸਾਡਾ ਖੁੱਲ੍ਹ ਕੇ ਸਿੱਖਾਂ ਦੇ ਖਿਲਾਫ ਰਵੱਈਆ ਸਾਹਮਣੇ ਆ ਗਿਆ ਤੇ ਸਿੱਖਾਂ ਨੂੰ ਜਿਹੜਾ ਖੁੱਲ੍ਹਾ ਚੈਲੰਜ ਆ ਉਹ ਤਾਂ ਸਮਝ ਆ ਜਾਂਦਾ। ਹਾਲਾਂਕਿ RSS ਦਾ ਉਹ ਐਫਰਟ ਜਿਹਦੇ ਥੱਲੇ ਉਹ ਵਿੱਚ ਵੜ ਰਹੇ ਸੀ ਹੌਲੀ ਹੌਲੀ, ਖਾਸ ਤੌਰ ਤੇ 1985 ਦੇ ਵਿੱਚ ਜਦੋਂ ਉਹ ਠੱਗ ਜਿਹੜਾ ਇੱਕ ਜਥੇਦਾਰ ਦੇ ਨਾਂ ਥੱਲੇ ਉਹਨੂੰ ਕਿਹਾ ਜਾਂਦਾ ਹੈ, ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ, ਉਹਦੀ ਅਗਵਾਈ 'ਚ ਉਹਨਾਂ ਨੇ ਪਟਨਾ ਸਾਹਿਬ 'ਚ ਇੱਕ ਵੱਡੀ ਕਾਨਫਰੰਸ ਕਰਕੇ RSS ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਜਥੇਬੰਦੀ ਬਣਾਈ ਸੀ। ਇਹ ਤੁਸੀਂ ਪੀਰੀਅਡ ਦੇਖੋ, ਕਿਉਂਕਿ ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਜਦੋਂ 1849 'ਚ ਅੰਗਰੇਜ਼ ਪੰਜਾਬ ਤੇ ਕਾਬਜ਼ ਹੋਏ, ਔਰ ਉਸ ਪੀਰੀਅਡ 'ਚ ਜਦੋਂ ਤੁਹਾਡੀ ਆਲਰੇਡੀ ਮਾਨਸਿਕਤਾ ਦੇ ਵਿੱਚ ਜ਼ਹਿਨੀਅਤ 'ਚ ਕਮਜ਼ੋਰੀ ਹੈ, ਈਸਾਈ ਮਿਸ਼ਨਰੀ ਵੀ ਵੜ ਗਏ, ਆਰੀਆ ਸਮਾਜੀ ਵੀ ਵੜ ਗਏ, ਦੂਜਾ ਵੀ, ਤਾਂ ਉਹਨਾਂ ਨੇ ਦੇਖਿਆ ਵੀ ਜੂਨ 84 ਨੇ ਸਿੱਖਾਂ ਨੂੰ ਬੜਾ ਬੁਰੀ ਤਰ੍ਹਾਂ ਢਾਲ ਕਰ ਦਿੱਤਾ। ਜਾਂ ਦੂਜਾ ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਉਹ ਕਾਂਗਰਸ ਤੋਂ ਅਟੈਕ ਕਰਵਾਇਆ ਇਹਨਾਂ ਨੇ, ਅਡਵਾਨੀ ਔਰ ਦੂਜੇ ਸਾਰੇ, ਇੰਦਰਾ ਗਾਂਧੀ ਦਾ ਆਪਣਾ ਨੈਫੇਰੀਅਸ ਏਜੰਡਾ ਸੀ, ਲੇਕਿਨ ਇਹ ਸਾਰੇ ਇੱਕੋ ਹੀ ਜਿਹੜਾ ਝੰਡੇ ਥੱਲੇ ਸੀ ਸਿੱਖਾਂ ਨੂੰ ਸਬਕ ਸਿਖਾਉਣ ਲਈ, ਜਿਹੜਾ ਬਾਅਦ ਦੇ ਵਿੱਚ ਜਿਹੜਾ ਪੱਤਰ ਇੱਕ ਇਹਨਾਂ ਦੇ ਫੜਨਾਵੀਸ ਕੇ ਕੀ ਹੈ ਉਹਨੇ ਜਾਰੀ ਵੀ ਕੀਤਾ, ਜਿਹਨੂੰ ਭਾਰਤ ਰਤਨ ਦਿੱਤਾ ਇਹਨਾਂ ਨੇ। ਹੁਣ ਉਹ ਜਿਹੜਾ ਲੇਕਿਨ ਇਹਨਾਂ ਨੇ ਇਹ ਦੱਸਣ ਦੇ ਲਈ ਕਿ ਦੇਖੋ ਇਹ ਕਾਂਗਰਸ ਦੀਆਂ ਨੀਤੀਆਂ ਨੇ ਸਿੱਖ ਵਿਰੋਧੀ, ਅਸੀਂ ਰਾਸ਼ਟਰੀ ਸਿੱਖ ਸੰਗਤ ਹਾਂ, ਭਾਈ ਭਾਈ, ਇੱਕ ਭਾਈ ਇਧਰ ਇੱਕ ਭਾਈ ਉਧਰ, ਜਿਸ ਕਿਸਮ ਦੀ ਇਹਨਾਂ ਦੀ ਲਾਈਨ ਸੀ। ਔਰ ਇਹ ਲਾਈਨ ਇਹਨਾਂ ਨੇ ਕਾਫੀ ਲੰਬਾ ਵਕਤ ਟੋ ਕਰ ਲਈ। ਈਵਨ ਜਦੋਂ ਪੰਜਾਬ 'ਚ ਇਹਨਾਂ ਦਾ RSS ਰਾਸ਼ਟਰੀ ਸਿੱਖ ਸੰਘ ਨਾਂ ਵੀ ਤੁਸੀਂ ਦੇਖੋ ਭੁਲੇਖਾ ਪਾਉਣ ਵਾਲਾ, ਉਧਰ RSS ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਇਧਰ ਉਹਨਾਂ ਨੇ ਸਿੱਖਾਂ ਜਿਹੜੀ ਆਪਣੀ ਬ੍ਰਾਂਚ ਬਣਾਈ
ਰਾਸ਼ਟਰੀ ਸਿੱਖ ਸੰਗਤ, ਔਰ ਉਹਦਾ ਪ੍ਰਧਾਨ ਵੀ ਉਹਨਾਂ ਨੇ ਇੱਕ ਪਿੰਡੂ ਓਰੀਜਨ ਦਾ ਸਿੱਖ ਪੰਜਾਬ ਦਾ ਰੁਲਦਾ ਸਿੰਘ ਬਣਾਇਆ, ਜਿਹਦੀ ਟ੍ਰੇਨਿੰਗ ਵੀ ਉਹਨਾਂ ਨੇ ਇਹ ਸਾਬਤ ਕੀਤਾ ਜੀ ਦਮਦਮੀ ਟਕਸਾਲ 'ਚ ਫਲਾਣੇ ਨਾਲ ਪੜ੍ਹੇ ਸੀ, ਢਿਮਕੇ ਨਾਲ ਪੜ੍ਹੇ ਸੀ। ਪਰ ਚਲੋ ਜਦੋਂ ਅਣਖੀ ਸਿੰਘਾਂ ਨੇ ਰੁਲਦੇ ਨੂੰ ਰੋਲ ਦਿੱਤਾ, ਉਹਦੇ ਤੋਂ ਬਾਅਦ ਇਹਨਾਂ ਦੀ ਹਿੰਮਤ ਹੀ ਨਹੀਂ ਪਈ ਕਿ ਪੰਜਾਬ 'ਚ ਕਿਸੇ ਹੋਰ ਨੂੰ ਬਣਾਉਣ। ਔਰ ਮੈਂ ਸਮਝਦਾ ਵੀ ਬੇਸ਼ੱਕ ਬਹੁਤ ਸਾਰਿਆਂ ਕਮਜ਼ੋਰੀਆਂ ਵਾਲੇ ਜਥੇਦਾਰ ਆਏ ਨੇ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਦੇ ਪੀਰੀਅਡ ਦੇ ਵਿੱਚ ਸ਼ਾਇਦ 2003 ਜਾਂ ਉਸ ਪੀਰੀਅਡ ਦੇ ਵਿੱਚ ਹੀ ਹੁਕਮਨਾਮਾ ਅਕਾਲ ਤਖਤ ਤੋਂ ਆਇਆ ਸੀ ਕਿ ਇਹ RSS ਸਿੱਖ ਵਿਰੋਧੀ ਜਥੇਬੰਦੀ ਹੈ, ਇਹਦੇ ਨਾਲ ਬਿਲਕੁਲ ਕੋਈ ਸਿੱਖ ਕੋਆਪਰੇਟ ਨਾ ਕਰੇ। ਔਰ ਇਹ ਵੱਡੀ ਗੱਲ ਸੀ ਉਸ ਪੀਰੀਅਡ ਦੇ ਵਿੱਚ ਇਸ ਦਾ ਆਉਣਾ। ਉਹਦੇ ਨਤੀਜੇ ਦੇ ਤੌਰ ਤੇ ਜਿਹੜੀ ਡਰਾਮੇਬਾਜ਼ੀ ਕਰਨਾ ਚਾਹੁੰਦੇ ਸੀ, ਤਖਤ ਹਜ਼ੂਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਮਾਰਚ ਦੂਜੇ ਤੀਜੇ, ਫਿਰ ਇਹਨਾਂ ਨੇ ਪੰਜਾਬ 'ਚ ਯਤਨ ਕੀਤਾ। ਜਦੋਂ ਦਿੱਲੀ ਦੇ ਵਿੱਚ ਮੋਦੀ ਸਰਕਾਰ 2014 'ਚ ਬਣੀ, ਬ੍ਰਿਗੇਡੀਅਰ ਗੰਗਰੇਚਾ ਜਲੰਧਰ 'ਚ RSS ਦਾ, ਔਰ ਦੂਜਾ ਕਿ ਪੰਜਾਬ ਦੇ ਪਿੰਡਾਂ 'ਚ RSS ਦੀਆਂ ਸ਼ਾਖਾਵਾਂ ਸਿੱਖਾਂ ਦੇ ਵਿੱਚ ਉਸ ਦਾ, ਔਰ ਕਿੰਨਿਆਂ ਨੂੰ ਜੁਆਇਨ ਵੀ ਕਰਵਾਇਆ, ਪਰ ਉਹਨੂੰ ਗੰਗਰੇਚੇ ਨੂੰ ਵੀ ਕਿਸੇ ਨੇ ਰੋਲ ਨਾਲ ਦਿੱਤਾ। ਉਸ ਤੋਂ ਬਾਅਦ ਉਹਨਾਂ ਦਾ ਉਹ ਕੰਮ ਬਿਠਾ। ਹੁਣ ਜਿਉਂ-ਜਿਉਂ ਖਾਲਿਸਤਾਨ ਦੀ ਮੂਵਮੈਂਟ, ਖਾਸ ਤੌਰ ਤੇ ਕਿਸਾਨ ਮੋਰਚੇ ਤੋਂ ਬਾਅਦ, ਕਿਸਾਨ ਮੋਰਚੇ ਵੇਲੇ RSS ਨੇ ਜਾਂ ਉਹਨਾਂ ਦੇ ਨੇ ਉਹਨਾਂ ਨੂੰ ਜਿਹੜੇ ਨੇ ਭੱਦੇ ਨਾਵਾਂ ਨਾਲ ਸੰਬੋਧਨ ਕੀਤਾ, ਔਰ ਉਦੋਂ ਪਹਿਲੀ ਵਾਰ ਸਾਹਮਣੇ ਆਇਆ ਕਿ ਹਿੰਦੂ ਤਵੀਆਂ ਦੇ ਹੁਣ ਸਬਰ ਦਾ ਪੈਮਾਨਾ ਵੀਜ਼ਾ ਵੀ ਸਿੱਖਸ, ਉਹਨਾਂ ਨੂੰ ਲੱਗਦਾ ਕਿ ਵੀ ਨਹੀਂ ਇਹ ਹੁਣ ਸਾਡੀ ਜਿਹੜੀ ਹੈ ਉਹ ਉਸ ਐਮਬਰੇਸ 'ਚ ਆਉਣ ਵਾਲੇ ਨਹੀਂ ਜਿਹਦੇ ਥੱਲੇ ਡੈਥ ਕਿਸ ਦੇਣੀ ਆ ਉਹਨਾਂ ਨੇ। ਫਿਰ ਅਸੀਂ ਖੁੱਲ੍ਹ ਕੇ ਬਾਹਰ ਵੀ, ਪਰ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਕਿਵੇਂ ਉਹਨਾਂ ਨੇ ਆਪਣੇ ਹਿੰਦੂ ਤਵੀ ਨੌਜਵਾਨਾਂ ਰਾਹੀਂ ਜਿਹੜਾ ਉਹ ਸਿੱਖਾਂ ਤੇ ਹਮਲੇ ਕਰਵਾਏ, ਉਹਨਾਂ ਦੇ ਈਵਨ ਗੁਰਦੁਆਰਾ ਸਾਹਿਬ ਵੱਲ ਜਾ ਰਹੀ ਰੈਲੀ ਨੂੰ ਜਿਹੜਾ ਉਹ ਉਹਨਾਂ ਨੇ ਕਿਵੇਂ ਉਸ ਦੇ ਵਿੱਚ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਸਾਰਾ ਕੁਝ ਜਿਹੜਾ ਹੈ ਚੱਲਦੇ ਹੁਣ ਅਸੀਂ ਦੇਖ ਰਹੇ ਹਾਂ ਕਿ ਖੁੱਲ੍ਹ ਕੇ, ਅਸੀਂ ਕੱਲ੍ਹ ਵਾਸ਼ਿੰਗਟਨ ਪੋਸਟ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਇੱਕ ਮਰਾਠੀ ਜਰਨਲਿਸਟ ਨੇ ਜਿਹੜੀ ਹੈ ਉਹ ਸਟੋਰੀ ਪਲਾਂਟ ਕਰਾਈ ਹਿੰਦੂ ਫੋਬੀਆ ਦੀ, ਔਰ ਹਿੰਦੂ ਫੋਬੀਆ ਦੇ ਲਈ ਜਿਹੜੀ ਲੀਡ ਸਟੋਰੀ ਬਣਾਈ ਕਿ ਜੀ ਟਾਕੋ ਬੈਲ ਕੈਲੀਫੋਰਨੀਆ ਇੱਕ ਖਾਲਿਸਤਾਨੀ ਨੇ ਉਹਨੇ ਫਲਾਣੇ ਆਇਰ ਨੂੰ ਇਹ ਕਹਿਤਾ, ਉਹਨੂੰ ਕਿਹਾ ਵੀ ਤੁਸੀਂ ਗਾਂ ਮੂਤ 'ਚ ਨਹਾਉਂਦੇ ਹੋ, ਤੁਸੀਂ ਗੰਦੇ ਹੋ, ਤੁਸੀਂ ਅਗਲੀ ਹੋ, ਤੁਸੀਂ ਚੋਰ ਹੋ। ਇਹ ਸਾਰਾ ਕਰਕੇ ਇਹਨੂੰ ਹਿੰਦੂ ਫੋਬੀਆ ਥੱਲੇ, ਜਿਵੇਂ ਕਿ ਸਿੱਖ ਜਿਹੜੇ ਨੇ ਉਹ ਸਭ ਤੋਂ ਲੀਡ 'ਚ ਨੇ ਹਿੰਦੂ ਫੋਬੀਆ। ਕਿੱਥੇ ਉਹੀ ਇੰਡੀਅਨ ਗਵਰਨਮੈਂਟ UN ਦੇ ਵਿੱਚ ਜਦੋਂ ਇਸਲਾਮੋਫੋਬੀਆ ਦੇ ਲਈ ਜਿਹੜਾ ਉਹ ਰੈਜ਼ੋਲੂਸ਼ਨ ਆਉਂਦਾ ਤੇ ਉੱਥੇ ਸਿੱਖਾਂ ਦੇ ਪਿੱਛੇ ਲੁਕਦੇ ਨੇ ਕਿ ਜੀ ਦੇਖੋ ਜੇ ਇਸਲਾਮੋਫੋਬੀਆ ਦਾ ਮਤਾ ਹੋਣਾ ਤੇ ਜੀ ਸਿੱਖਾਂ ਦੇ ਉੱਤੇ ਕਿੰਨੇ ਹੇਟ ਕ੍ਰਾਈਮ ਹੋ ਰਹੇ ਨੇ, ਬੋਧੀਆਂ ਤੇ ਹੋ ਰਹੇ ਨੇ। ਹੁਣ ਉਹਨਾਂ ਨੂੰ ਬਿਲਕੁਲ ਭੁੱਲ ਗਿਆ ਵੀ ਉਹਨਾਂ ਨੇ ਇੰਟਰਨੈਸ਼ਨਲ ਪੋਜੀਸ਼ਨ ਕੀ ਲਈ ਹੋਈ ਹੈ, ਉਹ ਸਿੱਖਾਂ ਦੇ ਖਾਤੇ 'ਚ ਪਾ ਦਿੱਤਾ ਉਹਨਾਂ ਨੇ ਕਿ ਜੀ ਇਹ ਤਾਂ ਹੁਣ ਹਿੰਦੂ ਫੋਬੀਆ, ਉਹਨੂੰ ਖਾਲਿਸਤਾਨ ਨਾਲ ਜੋੜਿਆ ਜੀ ਕਿ ਜੀ ਇਹ ਕਿਉਂਕਿ ਖਾਲਿਸਤਾਨ ਪੱਖੀ ਲਹਿਰ ਚੱਲ ਰਹੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਇਸ ਲਈ ਇੱਥੇ ਇਹ ਹੋ ਗਿਆ। ਫਿਰ ਗਾਂਧੀ ਦੇ ਸਟੈਚੂ ਤੋੜਨ ਦਾ ਵੀ ਕਰਤਾ। ਹੁਣ ਮੈਨੂੰ ਇਹ ਲੱਗਦਾ ਕਿਉਂਕਿ ਇਹ ਜੋ ਵੀ ਕਰਦੇ ਨੇ ਬੜੇ ਕੈਲਕੂਲੇਟਡ ਤਰੀਕੇ ਨਾਲ, ਹਦਾਇਤਾਂ ਹੁੰਦੀਆਂ ਨੇ, ਨਾਗਪੁਰ ਦੀਆਂ ਡਾਇਰੈਕਸ਼ਨਸ ਤੇ ਕੰਮ ਕਰਦੇ ਨੇ। ਹੁਣ ਇਹਨਾਂ ਦਾ ਜਿਹੜਾ ਦੂਜਾ ਵੱਡਾ ਮਾਊਥ ਪੀਸ ਹੈ ਜਿਹੜਾ ਪਬਲੀਕੇਸ਼ਨ ਓਪ ਇੰਡੀਆ, ਹੁਣ ਓਪ ਇੰਡੀਆ 'ਚ ਅੱਜ ਹੀ 7 ਸਤੰਬਰ ਦੀ ਪਬਲੀਕੇਸ਼ਨ ਦਲ ਖਾਲਸਾ ਟੈਰਰ ਆਰਗੇਨਾਈਜੇਸ਼ਨ co-founder who hijacked a 1981 Indian airline flight found living in Pakistan furthers Khalistan narrative। ਉਹਨਾਂ ਨੇ ਕਿਹਾ ਜੀ ਭਾਈ ਗਜਿੰਦਰ ਸਿੰਘ ਜਿਹਨੇ 에ਅਰ ਇੰਡੀਆ ਦਾ ਜਹਾਜ਼ ਹਾਈਜੈਕ ਕੀਤਾ ਸੀ, ਉਹ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਉਸ ਦੇ ਬਾਅਦ ਉਹਦੀ ਫੋਟੋ ਦੱਸ ਰਹੀ ਹੈ ਕਿ ਜੀ ਗਜਿੰਦਰ ਸਿੰਘ ਤਾਂ ਪਾਕਿਸਤਾਨ 'ਚ ਹੈ। ਔਰ ਉਹਨਾਂ ਨੇ ਕਿਹਾ ਜੀ ਇਹਦਾ ਮਤਲਬ ਕਹਿਣਾ ਉਹ ਇਹ ਚਾਹੁੰਦੇ ਨੇ ਕਿਉਂਕਿ ਭਾਈ ਗਜਿੰਦਰ ਸਿੰਘ ਦਾ ਨਾਂ ਜਿਹੜੇ 20 ਇਹਨਾਂ ਨੇ ਮੋਸਟ ਵਾਂਟਡ ਟੈਰਰਿਸਟ ਦੀ ਲਿਸਟ ਪਾਕਿਸਤਾਨ ਨੂੰ ਦਿੱਤੀ ਵਾਜਪਾਈ ਦੇ ਜ਼ਮਾਨੇ 'ਚ, ਉਹਨਾਂ 'ਚ ਇੱਕ ਭਾਈ ਗਜਿੰਦਰ ਸਿੰਘ ਵੀ ਨੇ। ਤੇ ਇਹ ਕਹਿਣਾ ਚਾਹੁੰਦੇ ਨੇ ਕਿ ਇੱਕ ਪਾਸੇ ਉਹ ਪਾਕਿਸਤਾਨ ਨੂੰ ਭਰਨਾ ਚਾਹੁੰਦੇ ਨੇ ਕਿ ਦੇਖੋ ਜੀ ਅਜੇ ਵੀ ਉਹਨਾਂ ਦੀ ਸਰਪ੍ਰਸਤੀ ਕਰ ਰਹੇ, ਦੂਸਰੇ ਪਾਸੇ ਉਹ ਇਹ ਪ੍ਰਭਾਵ ਦੇਣਾ, ਹੁਣ ਇਹ ਦੱਸ ਰਹੇ ਨੇ ਜੀ ਅਸੀਂ ਹੁਣ ਖੁੱਲ੍ਹ ਕੇ ਟੱਕਰ ਲਵਾਂਗੇ ਜੀ। ਇਹ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਸੀ, ਤਾਂ ਕਦੋਂ ਦੇ ਡੀਕਦੇ ਸੀ ਕਿ ਵੀ ਤੁਸੀਂ ਜਰਾ ਖੁੱਲ੍ਹ ਕੇ ਆਓ, ਹੈ ਜੀ। ਇਹ ਛਿਪ ਕੇ ਇਹ ਜਿਹੜਾ ਤੁਹਾਡਾ ਵਾਰ ਹੈ ਨਾ, ਇਹ ਨਹੀਂ ਹੈ। ਜੇ ਹੁਣ ਮੁਹੱਬਤ ਦਿਖਾਣੀ ਹੈ ਆਪਣੀ, ਜ਼ਰਾ ਮੈਦਾਨ ਦੇ ਵਿੱਚ ਉਤਰੋ। ਔਰ ਇਹ ਸਾਰੇ ਦੇ ਉੱਤੇ ਸਾਰੀ ਸਟੋਰੀ, ਜੇ ਹਾਲਾਂ ਉਹਦਾ ਕੋਈ ਨਹੀਂ, ਜੇ ਭਾਈ ਗਜਿੰਦਰ ਸਿੰਘ ਅਮਰੀਕਾ 'ਚ ਹੋਏ ਤੇ ਜੇ ਉਹ ਪੰਜਾ ਸਾਹਿਬ ਜਾ ਕੇ ਫੋਟੋ ਲਵਾਉਂਦਾ ਤੇ ਉਹ ਕਿਵੇਂ ਪਾਕਿਸਤਾਨੀ ਹੋ ਗਿਆ,
ਹੋ ਸਕਦਾ ਭਾਈ ਗਜਿੰਦਰ ਸਿੰਘ ਯੂਕੇ 'ਚ ਹੈ ਜਾਂ ਭਾਈ ਗਜਿੰਦਰ ਸਿੰਘ ਇਟਲੀ 'ਚ ਹੈ, ਰੋਮ 'ਚ ਹੈ, ਹੂ ਨੋਜ਼। ਔਰ ਪ੍ਰੋਫਾਈਲ ਜੇ ਤੁਸੀਂ ਇਹ ਲੱਖਾਂ ਜਾਲੀ ਈਮੇਲਾਂ ਔਰ ਟਵਿੱਟਰ ਔਰ ਦੂਜੇ ਅਕਾਊਂਟ ਬਣਾਏ ਨੇ, ਉਹਦਾ ਅਸਲੀ ਅਕਾਊਂਟ ਤੋਂ ਆਪਣੇ ਲਿਖਦੇ ਨੇ ਔਰ ਉਹਨਾਂ ਨੇ ਕਦੇ ਜਿਹੜਾ ਵਰਡ ਮਿਸ ਨਹੀਂ ਕੀਤੇ। ਔਰ ਅਸੀਂ ਇਹ ਦੱਸਦੇ ਹੀ ਹੈ ਕਿ ਭਾਈ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਦੇ ਬਾਨੀਆਂ 'ਚੋਂ ਨੇ ਔਰ ਉਹ ਇੱਕ ਵੱਡੇ ਸ਼ਾਇਰ ਜਿਨ੍ਹਾਂ ਨੇ 70ਵਿਆਂ ਦੇ ਵਿੱਚ 5 ਤੀਰ ਹੋਰ ਪੁਸਤਕ ਲਿਖੀ, ਇੱਕ ਦਾਨਿਸ਼ਵਰ, ਔਰ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਕਾਰਨਾਮਾ ਜਿਸ ਨੇ ਖਾਲਿਸਤਾਨ ਦੀ ਤਾਰੀਖ ਤੋਂ ਉਦੋਂ ਜੇ ਸ਼ੁਰੂ ਨਹੀਂ ਸੀ ਹੋਈ, ਉਦੋਂ ਜਦੋਂ ਅਸੀਂ 1981 ਦੀ ਗੱਲ ਕਰਦੇ ਹਾਂ, 20 ਸਤੰਬਰ 1981 ਨੂੰ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਸੀ ਚੌਂਕ ਮਹਿਤੇ, ਔਰ ਆਲਮੋਸਟ 7 ਦਿਨ ਬਾਅਦ ਜਿਹੜਾ ਸ਼ਾਇਦ 9 ਦਿਨ ਬਾਅਦ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ 4 ਹੋਰ ਸਾਥੀ ਸਿੰਘਾਂ ਨੇ ਏਅਰ ਇੰਡੀਆ ਦਾ ਜਹਾਜ਼ ਜਿਹੜਾ ਕਿ ਦਿੱਲੀ ਤੋਂ ਅੰਮ੍ਰਿਤਸਰ ਫਲਾਈ ਕਰ ਰਿਹਾ ਸੀ, ਉਸ ਨੂੰ ਹਾਈਜੈਕ ਕਰਕੇ ਉਹ ਲਾਹੌਰ ਲੈ ਗਏ ਸੀ। ਔਰ ਜਿਹੜੀਆਂ ਮੰਗਾਂ ਉਹਨਾਂ ਨੇ ਰੱਖੀਆਂ ਸੀ ਕਿ ਭਾਈ ਸੰਤ ਭਿੰਡਰਾਂ ਵਾਲਿਆਂ ਨੂੰ ਰਿਲੀਜ਼ ਕਰੋ, ਔਰ ਨਾਲ ਨਾਲ ਉਹਨਾਂ ਨੇ ਹੋਰ ਵੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਚੰਦੋ ਕਲਾਂ 'ਚ ਹੋਈ ਜਾਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਜਾਂ ਦੂਜਾ, ਲੇਕਿਨ ਭਾਈ ਸੰਤ ਭਿੰਡਰਾਂ ਵਾਲੇ ਬਹੁਤ ਪਿਆਰ ਔਰ ਰਿਸਪੈਕਟ ਨਾਲ ਭਾਈ ਗਜਿੰਦਰ ਸਿੰਘ ਦਾ ਜ਼ਿਕਰ ਕਰਦੇ ਆ, ਕਹਿੰਦੇ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਦਲ ਖਾਲਸਾ ਦੇ ਤੌਰ ਤੇ ਤਾਂ ਹੈ ਹੀ ਸੀ, ਲੇਕਿਨ ਬਹੁਤ ਵੱਡੀ ਸੇਵਾ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਸਾਰੇ ਆਰਟੀਕਲ 'ਚ ਤੁਹਾਨੂੰ ਕੁਝ ਨਹੀਂ ਨਜ਼ਰ ਆਏਗਾ, ਉਹੀ ਨਜ਼ਰ ਆਏਗਾ ਜੋ ਕੁਝ ਭਾਈ ਗਜਿੰਦਰ ਸਿੰਘ ਆਪਣੀ ਫੇਸਬੁੱਕ ਤੇ ਪੋਸਟ ਕਰਦੇ ਨੇ, ਉਹ ਭਾਵੇਂ ਬਲੌਕ ਹੋ ਜਾਂਦੀ ਹੈ, ਨਵੀਂ ਆਈਡੀ ਤੇ ਕਰਦੇ ਨੇ। ਔਰ ਉਹਨਾਂ ਦੀ ਇੱਕ ਫੋਟੋ ਜਿਹੜੀ ਪੰਜਾ ਸਾਹਿਬ ਦੇ ਬਾਹਰ ਖਲੋਤੇ, ਹੁਣ ਤੁਸੀਂ ਦੇਖੋ ਕਿ 1981 ਦੇ ਉਹ ਜਲਾਵਤਨੀ 'ਚ ਨੇ, ਹੁਣ ਇਹ ਆਲਮੋਸਟ ਸਾਲ ਗਿਣ ਲਓ ਕਿੰਨੇ ਨੇ, ਸਾਰੀਆਂ ਉਮਰਾਂ ਲੰਘ ਗਈਆਂ। ਉਸ ਜਲਾਵਤਨੀ 'ਚ ਉਹਨਾਂ ਦੀ ਸਿੰਘਣੀ ਦੀ ਵੀ ਡੈਥ ਹੋਈ ਔਰ ਉਹ ਕਿਸ ਹਾਲ 'ਚ ਕਿੱਥੇ ਨੇ ਕਿਵੇਂ ਨੇ, ਲੇਕਿਨ ਇਹਨਾਂ ਨੂੰ ਹੁਣੇ ਮੌਕਾ ਬਣਿਆ ਕਿ ਭਾਈ ਉਹ ਕਹਿਣ, ਔਰ ਮੈਂ ਇਹ ਸਮਝਦਾ ਵੀ ਇਹ ਇਹਨਾਂ ਦੀ ਛੱਟ ਪਟਾਟ ਨੂੰ ਜ਼ਾਹਰ ਕਰਦਾ, ਇਹਨਾਂ ਦੇ ਜਿਹੜਾ ਉਹ ਜ਼ਾਹਰ ਕਰਦਾ ਵੀ ਹੁਣ ਇਹਨਾਂ ਲਈ ਜਿਹੜਾ ਇਹਨਾਂ ਨੇ ਉਹ ਮਾਸਕ ਪਾਈ ਹੋਈ ਸੀ, ਹੁਣ ਇਹਨਾਂ ਦਾ ਸਾਹ ਘੁੱਟ ਰਿਹਾ ਉਹਦੇ ਥੱਲੇ, ਹੁਣ ਬਾਹਰ ਨਿਕਲ ਰਹੇ ਨੇ। ਔਰ ਇਸ ਦੇ ਉੱਤੇ ਕਿਉਂਕਿ ਭਾਈ ਗਜਿੰਦਰ ਸਿੰਘ ਹੋਰਾਂ ਦੀ ਲੇਟੈਸਟ ਪੋਸਟ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਆ ਇਹ ਕਿਹਾ, ਤੇ ਉਹਨਾਂ ਨੇ ਅਰਸ਼ਦੀਪ ਸਿੰਘ ਦੇ ਮੁੱਦੇ ਤੇ ਵੀ ਕਿਹਾ ਕਿ ਭਾਈ ਫਖਰ ਹੋਣਾ ਚਾਹੀਦਾ ਹਰ ਸਿੱਖ ਨੂੰ, ਅਰਸ਼ਦੀਪ ਸਿੰਘ ਨੂੰ ਵੀ ਹੋਣਾ ਚਾਹੀਦਾ। ਤੇ ਉਹਨਾਂ ਨੇ ਆਪਣੀ ਲੇਟੈਸਟ ਪੋਸਟ ਖਾਲਿਸਤਾਨ ਦਾ ਗੀਤ ਵੀ ਜਿਹੜਾ ਉਹਨਾਂ ਦਾ ਪਹਿਲਾਂ ਲਿਖਿਆ ਹੋਇਆ ਅਸੀਂ ਇੱਕ ਵਾਰੀ ਡਿਸਕਸ ਵੀ ਕੀਤਾ, ਪਰ ਮੈਂ ਉਹਨਾਂ ਦੀ ਲਾਸਟ ਪੋਸਟ ਕਿਉਂਕਿ ਇਹ ਹੈ ਜਿਹਨੂੰ ਜਿਹੜਾ ਹਿੰਦੂ ਤਵੀਆਂ ਨੂੰ ਤਕਲੀਫ ਦੇ ਰਹੀ ਹੈ ਗੱਲ ਕਿ ਇਸ ਵੇਲੇ ਦੁਨੀਆ ਭਰ 'ਚ ਖਾਲਿਸਤਾਨ ਦੀ ਚਰਚਾ ਹੈ, ਤੇ ਜਿਹੜੇ ਗਜਿੰਦਰ ਸਿੰਘ ਇਸ ਹਾਲਤ 'ਚ ਔਰ ਪਾਕਿਸਤਾਨ 'ਚ ਉਹਨਾਂ ਤੇ ਟਰਾਇਲ ਚੱਲਿਆ, ਉਹਨਾਂ ਦੇ ਸਾਥੀਆਂ ਤੇ 14 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ ਪਾਕਿਸਤਾਨ ਦੇ ਵਿੱਚ। ਜੇਲ੍ਹ ਤੋਂ ਬਾਅਦ ਉਹ ਕਿਤੇ ਵੀ ਰਹਿ ਸਕਦੇ ਨੇ, ਕਿਤੇ ਵੀ ਰਹਿਣ, ਇਹਦੇ 'ਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ। ਔਰ ਇਹ ਸਾਰੇ ਦੇ ਉੱਤੇ ਭਾਈ ਗਜਿੰਦਰ ਸਿੰਘ ਹੋਰਾਂ ਦੀ ਪੋਸਟ ਜਿਹੜੀ 6/9/2022 ਦੀ ਹੈ, ਉਹ ਹੈ ਖਾਲਿਸਤਾਨ ਸਾਡੇ ਲਹੂ ਦੇ ਹਰ ਕਤਰੇ ਵਿੱਚ ਹੈ, ਸਾਡੇ ਹਰ ਸਾਹ ਵਿੱਚ ਹੈ। 2 ਦਿਨ ਤੋਂ ਭਾਰਤੀ ਕ੍ਰਿਕਟ ਟੀਮ ਦਾ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਕਾਫੀ ਚਰਚਾ ਵਿੱਚ ਹੈ। ਪਾਕਿਸਤਾਨ ਨਾਲ ਭਾਰਤ ਦੇ ਮੈਚ ਦੌਰਾਨ ਜਿਸ ਵਿੱਚ ਭਾਰਤ ਦੀ ਹਾਰ ਹੋਈ, ਅਰਸ਼ਦੀਪ ਦੇ ਹੱਥੋਂ ਇੱਕ ਕੈਚ ਛੁੱਟ ਜਾਣ ਕਾਰਨ ਉਸ ਨੂੰ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਖਾਲਿਸਤਾਨੀ ਕਹਿ ਕੇ ਉਸ ਦੇ ਖਿਲਾਫ ਇੱਕ ਕੈਂਪੇਨ ਚਲਾਈ ਜਾ ਰਹੀ ਹੈ। ਸਾਡੇ ਆਜ਼ਾਦੀ ਪਸੰਦ ਸਿੱਖ ਨੌਜਵਾਨ ਵੀ ਇਸ ਭਾਰਤੀ ਕੈਂਪੇਨ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ। ਇਸ ਭਾਰਤੀ ਕੈਂਪੇਨ ਦਾ ਬੈਸਟ ਜਵਾਬ ਇਹ ਹੈ ਕਿ ਸਾਰੇ ਖੁੱਲ੍ਹ ਕੇ ਕਹੀਏ ਮੈਂ ਵੀ ਖਾਲਿਸਤਾਨੀ ਹੈ ਜਾਂ ਖਾਲਿਸਤਾਨੀ ਹੋਣ ਤੇ ਮਾਣ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਖਾਲਿਸਤਾਨ ਦਾ ਗੀਤ ਸਾਂਝਾ ਕਰ ਰਿਹਾ ਕਿ ਹਰੀ ਭਰੀ ਧਰਤੀ ਮਿੱਠਾ ਪਾਣੀ ਖਾਲਿਸਤਾਨ, ਹਰੀ ਭਰੀ ਧਰਤੀ ਮਿੱਠਾ ਪਾਣੀ ਖਾਲਿਸਤਾਨ, ਲੋਕ ਜਿਹਦੇ ਦੁਨੀਆ ਦੇ ਹਾਣੀ ਖਾਲਿਸਤਾਨ, ਕਣ ਕਣ ਵਿੱਚ ਗੁਰੂਆਂ ਦਾ ਨਾਮ ਖਾਲਿਸਤਾਨ, ਸੁਨਹਿਰੀ ਸਵੇਰ ਤੇ ਸੂਹੀ ਸ਼ਾਮ ਖਾਲਿਸਤਾਨ, ਹਰ ਮੰਦਰ ਵਾਂਗ ਸਾਂਝਾ ਸਭ ਦਾ ਖਾਲਿਸਤਾਨ, ਸਭ ਦਾ ਹੈ ਪਰ ਪਹਿਲਾਂ ਰੱਬ ਦਾ ਖਾਲਿਸਤਾਨ, 4 ਰੁੱਤਾਂ ਦੇ ਨਾਲ ਵਰੋਸਾਇਆ ਖਾਲਿਸਤਾਨ, ਮਿੱਟੀ ਹੀ ਇਸ ਦਾ ਸਰਮਾਇਆ ਖਾਲਿਸਤਾਨ,
ਪੰਜ ਪਾਣੀਆਂ ਦੀ ਅਸਲ ਵਿਰਾਸਤ ਖਾਲਿਸਤਾਨ, ਲਹੂ ਦੀ ਸਿਰਜੀ ਪਾਕ ਰਿਆਸਤ ਖਾਲਿਸਤਾਨ, ਸਾਂਝਾ ਮਾਝਾ ਮਾਲਵਾ ਦੁਆਬਾ ਖਾਲਿਸਤਾਨ, ਸਤਲੁਜ ਬਿਆਸ ਰਾਵੀ ਤਿੰਨ ਆਬਾ ਖਾਲਿਸਤਾਨ, ਤਿੰਨ ਦਰਿਆਵਾਂ ਦਾ ਮੁਲਕ। ਪੰਜ ਪਾਣੀਆਂ ਦੀ ਅਸਲ ਵਿਰਾਸਤ ਖਾਲਿਸਤਾਨ, ਲਹੂ ਦੀ ਸਿਰਜੀ ਪਾਕ ਰਿਆਸਤ ਖਾਲਿਸਤਾਨ, ਸਾਂਝਾ ਮਾਝਾ ਮਾਲਵਾ ਦੁਆਬਾ ਖਾਲਿਸਤਾਨ, ਸਤਲੁਜ ਬਿਆਸ ਰਾਵੀ ਤਿੰਨ ਆਬਾ ਖਾਲਿਸਤਾਨ, ਸਾਡੀ ਜਿੰਦ ਸਾਡੀ ਜਾਨ ਤੇ ਸ਼ਾਨ ਖਾਲਿਸਤਾਨ, ਸਰਕਾਰੇ ਖਾਲਸਾ ਦੀ ਪਹਿਚਾਨ ਖਾਲਿਸਤਾਨ, ਸੱਚ ਤੇ ਰਹੇਗਾ ਸੱਚ ਕਹੇਗਾ ਖਾਲਿਸਤਾਨ, ਕੱਲ ਸੀ ਅੱਜ ਹੈ ਤੇ ਸਦਾ ਰਹੇਗਾ ਖਾਲਿਸਤਾਨ। ਸੱਚ ਤੇ ਰਹੇਗਾ ਸੱਚ ਕਹੇਗਾ ਖਾਲਿਸਤਾਨ, ਕੱਲ ਸੀ ਅੱਜ ਹੈ ਤੇ ਸਦਾ ਰਹੇਗਾ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਆ ਦੇ ਜਸਟਿਸ ਸਿਸਟਮ ਦੀ ਕਿ 1980 90 ਵਿੱਚ ਭਾਰਤੀ ਸੁਰੱਖਿਆ ਦਸਤਿਆਂ ਨੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਸੋ ਇਸ ਕਿਸਮ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਭਾਈ ਬਲਵਿੰਦਰ ਸਿੰਘ ਨੂੰ ਮਾਰਿਆ ਗਿਆ ਸੀ। ਸੋ 29 ਵਰ੍ਹਿਆਂ ਬਾਅਦ ਇਸ ਕੇਸ ਵਿੱਚ 2 ਪੁਲਿਸੀਆਂ ਨੂੰ ਉਮਰ ਕੈਦ ਸੁਣਾਈ ਗਈ। ਇਹ ਹੈ ਭਾਰਤ ਦਾ ਜਸਟਿਸ ਸਿਸਟਮ ਜਿਸ ਵਿੱਚ ਸਰਕਾਰ, ਪੁਲਿਸ ਅਤੇ ਜੁਡੀਸ਼ਰੀ ਮਿਲ ਕੇ ਚੱਲ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜੀ। ਜਿਹੜੀ ਕਹਾਣੀ ਅਣਪਛਾਤੀਆਂ ਲਾਸ਼ਾਂ ਦੀ ਉਹਨਾਂ ਨੇ ਜਗ ਜ਼ਾਹਰ ਕੀਤੀ, ਖੁਦ ਵੀ ਅਣਪਛਾਤੀ ਲਾਸ਼ ਬਣੇ ਔਰ ਉਹਨਾਂ ਦੇ ਤੁਰ ਜਾਣ ਮਗਰੋਂ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਔਰ ਉਸ ਸਾਰੇ ਦੌਰ ਦੇ ਜਿਹੜੇ ਹਮਦਰਦ ਸੀ ਉਹਨਾਂ ਨੇ ਇਸ ਕੇਸ ਨੂੰ ਲੜਿਆ। ਉਸੇ ਚੋਂ ਇੱਕ ਪ੍ਰੇਰਨਾ ਨਿਕਲੀ ਕਿ ਜਿਹੜੇ ਇਸ ਪੀਰੀਅਡ 'ਚ 1992 ਤੋਂ 1994 ਦੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰੇ ਗਏ, ਕੁਝ ਪਰਿਵਾਰਾਂ ਨੇ ਵੀ ਹੌਸਲਾ ਫੜਿਆ। ਉਹਨਾਂ ਨੇ ਕੇਸ ਜਿਹੜੇ ਨੇ ਅਦਾਲਤਾਂ ਦੇ ਵਿੱਚ ਇਹਦੇ ਭਾਰੀ ਦਬਾਅ ਦੇ ਬਾਵਜੂਦ, ਉਹਨਾਂ ਨੂੰ ਰਿਸ਼ਵਤਾਂ ਆਫਰ ਕਰਨ, ਡਰ ਔਰ ਖੌਫ ਦੇਣ ਦੇ ਬਾਵਜੂਦ ਜਿਹੜਾ ਉਹਨੂੰ ਜਾਰੀ ਰੱਖਿਆ। ਕੁਝ ਜਿਹੜੇ ਨੇ ਕਾਮਯਾਬ ਰਹੇ, ਹਾਈ ਕੋਰਟ ਤੱਕ ਪਹੁੰਚ ਕੇ ਸਜ਼ਾਵਾਂ ਦਿਵਾਉਣ 'ਚ। ਔਰ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ ਕਿ 29 ਸਾਲ ਬਾਅਦ ਜਿਹੜਾ ਭਾਈ ਬਲਵਿੰਦਰ ਸਿੰਘ, ਜਿਸ ਨੌਜਵਾਨ ਨੂੰ ਜਿਹੜਾ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਬੱਸ ਜਾ ਰਹੀ ਸੀ, ਆਪਣੀ ਮਾਂ ਦੇ ਨਾਲ ਬੈਠਾ, ਮਾਂ ਨੂੰ ਉਹ ਦਵਾਈ ਦਿਵਾਉਣ ਲਿਜਾ ਰਿਹਾ ਸੀ, ਉਸ ਬੱਸ ਨੂੰ ਰੋਕ ਕੇ 29 ਸਾਲ ਪਹਿਲਾਂ ਉਹਨੂੰ ਉਤਾਰਿਆ ਗਿਆ। ਔਰ ਕਿਉਂਕਿ ਕੋਈ ਹੋਰ ਉਸ ਇਲਾਕੇ ਦੇ ਹਰਗੋਬਿੰਦਪੁਰ ਦਾ ਜਿਹੜਾ ਬਲਵਿੰਦਰ ਸਿੰਘ ਭਗੌੜਾ ਸੀ ਔਰ ਉਹਦੀ ਭਾਲ ਦੇ ਵਿੱਚ ਸੀ, ਉਹਨੇ ਉਹਨਾਂ ਨੂੰ ਪੁੱਛਿਆ ਕਿ ਤੇਰਾ ਕੀ ਨਾਂ ਹੈ? ਉਹਨੇ ਕਿਹਾ ਜੀ ਬਲਵਿੰਦਰ ਸਿੰਘ ਪਿਤਾ ਦਾ ਨਾਂ। ਉਹਨਾਂ ਨੇ ਬਿਠਾਇਆ ਪੁਲਿਸ ਦੀ ਗੱਡੀ 'ਚ। ਮਾਂ ਨੇ ਬਥੇਰਾ ਕਿਹਾ ਕਿ ਭਾਈ ਇਹ ਤਾਂ ਮੈਨੂੰ ਦਵਾਈ ਦਿਵਾਉਣ ਚੱਲਿਆ ਤੇ ਕਦੇ ਘਰੋਂ ਹੀ ਨਹੀਂ ਗਿਆ ਹੈ ਔਰ
ਦੂਜਾ ਲੇਕਿਨ ਉਹਨਾਂ ਨੇ ਕੁਛ ਜਿਹੜਾ ਉਹਨੂੰ ਟਾਰਚਰ ਕਰਕੇ ਫਿਰ ਮਾਰ ਕੇ ਜਿਹੜਾ ਬਟਾਲੇ ਸ਼ਹਿਰ ਦੇ ਕੋਲ ਬੌਲੀ ਇੰਦਰਜੀਤ ਪਿੰਡ ਦੇ ਨੇੜੇ ਜਿਹੜਾ ਉਸ ਸ਼ਮਸ਼ਾਨ ਘਾਟ ਦੇ ਵਿੱਚ ਉਹਨੂੰ ਵੀ ਇੱਕ ਅਣਪਛਾਤੀ ਲਾਸ਼ ਵਾਂਗ ਸਾੜ ਦਿੱਤਾ ਹੈ। ਅੱਛਾ। ਔਰ ਇਹ ਜੋ ਇੰਨਾ ਵੱਡਾ ਸ਼ੌਕ ਸੀ ਸਾਰੇ ਪਰਿਵਾਰ ਦੇ ਲਈ। 6 ਮਹੀਨੇ ਬਾਅਦ ਬਲਵਿੰਦਰ ਸਿੰਘ ਦਾ ਪਿਤਾ ਜਿਹੜਾ ਹੈ ਉਹ ਹੌਕੇ ਦੇ ਨਾਲ ਹੀ ਮਰ ਗਿਆ। ਦੇਖੋ ਮਾਂ ਉਹਦੀ ਨੇ ਇਹ ਹੌਸਲਾ ਫੜਿਆ ਕਿ ਮੈਂ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ। ਉਹਨੇ ਉਹਦੇ ਤੇ ਬਹੁਤ ਦਬਾਅ ਬਣਿਆ, ਭੈਣਾਂ ਵੀ ਦੂਜੇ ਵੀ ਪਰਿਵਾਰ ਨੂੰ ਬਹੁਤ ਕਸ਼ਟ ਵੀ ਦਿੱਤੇ ਗਏ, ਪਰ ਉਹ ਕੇਸ ਲੜਦੀ ਚਲੀ ਗਈ। ਲੇਕਿਨ ਇੱਕ ਵਾਰ ਉਹ ਜਦੋਂ ਤਰੀਕ ਤੇ ਨਹੀਂ ਜਾ ਸਕੀ, ਇਹਨਾਂ ਅਦਾਲਤਾਂ ਦੇ ਉੱਤੇ ਵੀ ਕਿੰਨਾ ਦਬਾਅ ਜਾਂ ਰਲੀਆਂ ਹੋਈਆਂ ਨੇ, ਉਹ ਕੇਸ ਹੀ ਬੰਦ ਕਰ ਦਿੱਤਾ ਗਿਆ। ਫਿਰ ਸਿੰਘਾਂ ਨੇ ਹੌਸਲਾ ਕੀਤਾ, ਕੇਸ ਨੂੰ ਖੁਲਵਾਇਆ। ਲੇਕਿਨ ਈਵਨ ਮਾਂ 2019 ਦੇ ਵਿੱਚ ਉਹ ਵੀ ਚੜਾਈ ਕਰ ਗਈ ਔਰ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਸੀ। ਹੁਣ ਪਿਛਲੇ ਕੱਲ ਜਿਹੜਾ ਗੁਰਦਾਸਪੁਰ ਸੈਸ਼ਨ ਕੋਰਟ ਦੇ ਵਿੱਚ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਤੇ 2 ਪੁਲਸੀਆਂ ਨੂੰ ਉਮਰ ਕੈਦ ਦਿੱਤੀ ਗਈ। ਹਾਲਾਂਕਿ ਇਸ ਪੀਰੀਅਡ ਦੇ ਵਿੱਚ ਜਿਹੜੇ ਹੋਰ ਡੀਐਸਪੀ ਔਰ ਦੂਜੇ ਉਹ ਕੁਦਰਤੀ ਮੌਤੇ ਮਰ ਗਏ 29 ਸਾਲਾਂ 'ਚ। ਔਰ ਇਹ ਜਦੋਂ ਫੈਸਲਾ ਸੁਣਾਇਆ ਗਿਆ ਤੇ ਦੋਵੇਂ ਭੈਣਾਂ ਜਿਹੜੀਆਂ ਨੇ ਉਹ ਆਪਣੇ ਵੀਰ ਦੀ ਫੋਟੋ ਗੋਡਿਆਂ ਤੇ ਰੱਖ ਕੇ ਰੋਂਦੀਆਂ ਰਹੀਆਂ, ਕਦੇ ਹੱਸ ਪੈਣ ਕਦੇ ਰੋ ਪੈਣ। ਉਹ ਕਹਿੰਦੇ ਵੀ ਹੁਣ ਸਾਡੀ ਮਾਂ ਦੀ ਰੂਹ ਜ਼ਰੂਰ ਟਿਕ ਜਾਏਗੀ ਜਿਹਨੇ ਲੜਾਈ ਲੜੀ 29 ਸਾਲ ਕਿ ਭਾਈ ਇਨਸਾਫ ਲੈਣਾ। ਪਰ ਇਹ ਤੁਸੀਂ ਦੇਖੋ ਕਿਹੋ ਜਿਹਾ ਇਨਸਾਫ ਹੈ। ਔਰ ਦਰਸ਼ਕ ਬਲਵਿੰਦਰ ਸਿੰਘ ਦੀ ਔਰ ਉਸ ਪਿਕਚਰ ਨੂੰ ਦੇਖ ਹੁਣ 29 ਸਾਲ ਜਿਸ ਘਰ ਦਾ ਨੌਜਵਾਨ ਬੱਚਾ ਚੁੱਕ ਕੇ ਮਾਰਿਆ, ਜੋ ਕੁਝ ਬਚਿਆ ਹੋਏਗਾ ਵਕੀਲਾਂ ਨੂੰ ਦੇ ਕੇ ਕਿਵੇਂ ਲੜਾਈ। ਪਰ ਜਦੋਂ ਅਸੀਂ ਸਿੱਖ ਹੋਣ ਦੀ ਕੀਮਤ ਤਾਰਨ ਦੀ ਗੱਲ ਕਰਦੇ ਹਾਂ, ਇਸ ਤੋਂ ਵੱਡੀ ਕੀਮਤ ਕੌਣ ਤਾਰ ਸਕਦਾ? ਇੱਕ ਪਰਿਵਾਰ ਜਿਹਨੇ ਆਪਣਾ ਨੌਜਵਾਨ ਗਵਾਇਆ, ਬਾਪੂ ਗਿਆ, ਮਾਂ ਗਈ, ਮਗਰ 29 ਸਾਲ ਔਰ ਇਹ ਜਸਟਿਸ ਨਿਕਲਦਾ ਹੈ ਕਿ ਜੀ ਇਹ ਅਸੀਂ ਕਰ ਰਹੇ ਹਾਂ। ਹੁਣ ਦੂਸਰੇ ਪਾਸੇ ਜਦੋਂ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਦੋਂ ਇਨਸਾਫ ਲੈਣ ਦੇ ਹੋਰ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਸੋ ਇਹ ਇਸ ਜਸਟਿਸ ਤੋਂ ਅਸੀਂ ਕੀ ਪਾਲਦੇ ਹਾਂ? ਕਿਉਂਕਿ ਇਹੀ ਹਕੂਮਤ, ਇਹੀ ਮੀਡੀਆ, ਇਹੀ ਜੁਡੀਸ਼ਰੀ, ਇਹਨਾਂ ਦਾ 1 ਪੁਆਇੰਟ ਏਜੰਡਾ ਹੀ ਸੀ ਪਹਿਲੇ ਦਿਨ ਤੋਂ ਸਿੱਖਾਂ ਨੂੰ ਸਬਕ ਸਿਖਾਉਣਾ। ਅਦਾਲਤਾਂ ਨੇ ਵੀ, ਜਿਹਨੂੰ ਉਹਨੇ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਇਨਸਾਫ ਡੀਕਦੇ ਬੰਦੇ ਵੀ ਬਿਰਖ ਹੋ ਗਏ ਨੇ, ਜਿਵੇਂ ਬੰਦੇ ਦਰਖਤ ਬਣ ਗਏ, ਇੱਥੇ ਤਾਂ ਤੁਰ ਗਏ। ਔਰ ਜਿਹੜੇ ਨੇ ਇਸ ਸਾਰੇ ਚੋਂ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਜਦੋਂ ਅਸੀਂ ਇਹਨਾਂ ਖਬਰਾਂ ਦਾ ਜ਼ਿਕਰ ਕਰਦੇ ਹਾਂ ਸਾਨੂੰ ਵੀ ਪਤਾ ਹੈ ਕਿ ਵੀ ਇਹਦੇ ਚੋਂ ਨਿਕਲਣਾ ਲਕਾਣਾ ਕੁਝ ਨਹੀਂ ਹੈ, ਪਰ ਜਿਹੜੇ ਲੋਕ ਅੱਜ ਵੀ ਇਸ ਭਰਮ ਭੁਲੇਖੇ 'ਚ ਨੇ ਜਾਂ ਕਈ ਵਾਰ ਦੁਸ਼ਮਣ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 29 ਸਾਲ ਬਾਅਦ ਵੀ ਉਹੀ ਕੁਛ ਹੈ ਜੋ 29 ਸਾਲ ਪਹਿਲਾਂ ਸੀ। ਅੱਜ ਵੀ ਨੌਜਵਾਨ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ, ਝੂਠੇ ਪੁਲਿਸ ਮੁਕਾਬਲਿਆਂ 'ਚ ਫਸਾਏ ਜਾ ਰਹੇ ਨੇ, ਪੰਜਾਬ ਦੇ ਸਾਧਨਾਂ ਨੂੰ ਉਵੇਂ ਹੀ ਲੁੱਟਿਆ ਜਾ ਰਿਹਾ ਹੈ। ਔਰ ਜਿਹੜਾ ਸੰਕਲਪ ਜਾਂ ਖਾਬ 38 ਵਰੇ ਪਹਿਲਾਂ ਜਿਹਨਾਂ ਸਾਡੇ ਵੀਰਾਂ ਨੇ ਦੇਖਿਆ, ਭੈਣਾਂ ਨੇ ਦੇਖਿਆ ਕਿ ਭਾਈ ਅਸੀਂ ਇਹਨਾਂ ਤੋਂ ਆਜ਼ਾਦ ਹੋਣਾ ਹੈ, ਗੁਲਾਮੀ ਦੇ ਸੰਗਲ ਕੱਟਣੇ ਨੇ, ਸਾਡੇ ਲਈ ਕੋਈ ਰਾਹ ਨਹੀਂ ਬਚਦਾ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਅਥਲੈਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ
ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵਿੱਚ ਹੜ੍ਹਾਂ ਨੇ ਭਾਰੀ ਜਿਹੜੀ ਤਬਾਹੀ ਉਹ ਮਚਾਈ ਹੋਈ ਹੈ, ਜਿੱਥੇ ਇੰਟਰਨੈਸ਼ਨਲ ਲੈਵਲ ਦੀਆਂ ਸੰਸਥਾਵਾਂ ਵੱਲੋਂ ਪਾਕਿਸਤਾਨ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ, ਉੱਥੇ ਯੂਨਾਈਟਿਡ ਨੇਸ਼ਨਸ ਨਾਲ ਐਫੀਲੀਏਟਡ ਜਿਹੜੀ ਯੂਨਾਈਟਿਡ ਸਿੱਖਸ ਜਥੇਬੰਦੀ ਵੱਲੋਂ ਵੀ ਵੱਡੇ ਪੱਧਰ ਤੇ ਰਿਲੀਫ ਆਪਰੇਸ਼ਨ ਕੀਤੇ ਜਾ ਰਹੇ ਹਨ, ਜਿਸ ਦੀ ਚਰਚਾ ਮੀਡੀਆ ਪਾਰਟ ਦੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਾਕਿਸਤਾਨ ਵਿੱਚ ਹੜ੍ਹਾਂ ਦੀ ਤਬਾਹੀ ਦਾ ਜ਼ਿਕਰ ਅਸੀਂ ਕੱਲ ਵੀ ਕੀਤਾ ਸੀ। ਲੱਖਾਂ ਬੇਘਰ ਨੇ, 30 ਮਿਲੀਅਨ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਨੇ। ਅੱਛਾ। ਔਰ ਵੱਡਾ ਹਿੱਸਾ ਸਿੰਧ ਦਾ, ਖੈਬਰ ਪਖਤੂਨਖਵਾ ਦਾ ਵੀ ਇੱਕ ਹਿੱਸਾ ਔਰ ਬਲੋਚਿਸਤਾਨ ਦਾ ਵੀ ਔਰ ਈਵਨ ਸਾਊਥ ਪੰਜਾਬ ਵੀ ਪ੍ਰਭਾਵਿਤ ਹੋਇਆ। ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੈਸ਼ਨਲ ਹੈਲਪ UN ਤੋਂ ਲੈ ਕੇ ਅੱਡ-ਅੱਡ ਮੁਲਕਾਂ ਵੱਲੋਂ ਵੱਡੇ ਪੈਮਾਨੇ ਤੇ ਚੱਲ ਰਹੀ ਹੈ, ਲੇਕਿਨ ਜਿਸ ਲੈਵਲ ਦਾ ਅਰਬਾਂ ਖਰਬਾਂ ਦਾ ਨੁਕਸਾਨ ਔਰ ਲੋਕ ਦਵਾਈਆਂ ਤੋਂ ਬਿਨਾਂ, ਕਈ ਥਾਂ ਤੇ ਫੂਡ ਦੀ ਦਿੱਕਤ ਔਰ ਲਗਾਤਾਰਤਾ ਨਾਲ ਜਿਹੜਾ ਉਹ ਪਾਣੀ ਜਿਹੜਾ ਉਹ ਮੌਨਸੂਨ ਅਜੇ ਵੀ ਤੇਜ਼ੀ ਨਾਲ ਚੱਲ ਰਹੀ ਹੈ, ਜਿਹੜੇ ਲੇਕ ਨੇ ਉਹ ਹੋਰ ਭਰਦੇ ਜਾ ਰਹੇ ਨੇ। ਔਰ ਇਸ ਪੀਰੀਅਡ ਇਸ ਸਾਰੇ ਦੇ ਵਿੱਚ ਜਿਵੇਂ ਜਦੋਂ ਪਾਕਿਸਤਾਨ ਦੇ ਵਿੱਚ ਅਰਥਕੁਏਕ ਆਇਆ ਤਾਂ ਯੂਨਾਈਟਿਡ ਸਿੱਖਸ ਜਥੇਬੰਦੀਆਂ ਨੇ ਆਪਣੀ ਬੜੀ ਥਾਂ ਬਣਾਈ ਸੀ। ਉਹਨਾਂ ਨੇ ਕਸ਼ਮੀਰ, ਆਜ਼ਾਦ ਕਸ਼ਮੀਰ, ਪਖਤੂਨਖਵਾ 'ਚ ਖੈਬਰ ਪਖਤੂਨਖਵਾ ਔਰ ਈਵਨ ਬਾਲਾਕੋਟ ਔਰ ਉੱਥੇ ਵੀ ਆਪਣੇ ਕੈਂਪ ਲਾਏ ਸੀ ਔਰ ਇੰਟਰਨੈਸ਼ਨਲ ਐਪਰੀਸ਼ੀਏਸ਼ਨ ਹੋਈ ਸੀ। ਇਸ ਵਾਰ ਵੀ ਔਰ ਕੱਲ੍ਹ ਹੀ TV1 ਦੇ ਬਾਬਰ ਰਿਆਜ਼ ਜਦੋਂ ਉਹਨਾਂ ਨੇ ਜਾਣਨਾ ਚਾਹਿਆ ਕਿ ਭਾਈ ਕੀ ਚੱਲ ਰਿਹਾ, ਤੇ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਆਲਮੋਸਟ 18 ਚੈਪਟਰ ਨੇ, ਪਾਕਿਸਤਾਨ 'ਚ ਉਹਨਾਂ ਦਾ ਇੰਡੀਪੈਂਡੈਂਟ ਚੈਪਟਰ ਹੈ ਜਿਹੜਾ ਉੱਥੇ ਹਮੇਸ਼ਾ ਹੀ ਜਿਹੜਾ ਉਹ ਕੋਵਿਡ ਦੇ ਚੱਲਦਿਆਂ ਵੀ ਉਹਨਾਂ ਨੇ ਉੱਥੇ ਮਦਦ ਕੀਤੀ। ਜਿਸ ਵੱਡੇ ਪੈਮਾਨੇ ਤੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਰਿਲੀਫ ਆਪਰੇਸ਼ਨ ਉੱਥੇ ਸ਼ੁਰੂ ਕੀਤਾ ਹੈ, ਇਸ ਦਾ ਜ਼ਿਕਰ ਘੱਟੋ ਘੱਟ ਮੇਰੇ ਕੋਲ 28-29 ਮੀਡੀਆ ਲਿੰਕਸ ਨੇ ਇੰਟਰਨੈਸ਼ਨਲ ਮੀਡੀਆ ਦੇ, ਜਿਨ੍ਹਾਂ ਨੇ ਜਿਹੜਾ ਯੂਨਾਈਟਿਡ ਸਿੱਖਸ ਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਉਹਦੇ 'ਚੋਂ ਇੱਕ ਆਊਟਲੁੱਕ ਜਿਹੜਾ ਉਸ ਨੂੰ ਹੀ ਚੁਣਿਆ। ਉਸ ਦੀ ਹੈਡਲਾਈਨ ਹੀ ਇਹ ਹੈ, ਯੂਨਾਈਟਿਡ ਸਿੱਖਸ ਐਕਸਟੈਂਡ ਰਿਲੀਫ ਆਪਰੇਸ਼ਨਸ ਇਨ ਗ੍ਰੀਫ ਸਟਿਕਨ ਵਰਲਡ, ਕਿ ਜਿੱਥੇ ਦੁੱਖ ਹੁੰਦਾ ਹੈ ਦੁਨੀਆ ਯੂਨਾਈਟਿਡ ਸਿੱਖਸ ਜਿਹੜੀ ਹੈ ਉੱਥੇ ਰਿਲੀਫ ਆਪਰੇਸ਼ਨ ਪਹੁੰਚਾਦੀ ਹੈ। ਯੂਨਾਈਟਿਡ ਨੇਸ਼ਨਸ ਐਫੀਲੀਏਟਡ ਯੂਨਾਈਟਿਡ ਸਿੱਖਸ ਵਲੰਟੀਅਰਸ have stepped up humanitarian aid efforts in multiple locations in Pakistan to help provide emergency aid to the flood affected people। और ये पूरी 2-3 सफ़े की स्टोरी है, दर्शक इवन पिक्चर्स देख सकते हैं। वक्त की तंगी है, मैं सारे तो नहीं जावांगा, लेकिन उहदे च उन्होंने कहा कि यूनाइटेड सिक्स वॉलंटियर्स हैव स्टेप्ड अप ह्यूमैनिटेरियन एड एफर्ट्स इन मल्टीपल लोकेशंस इन द कंट्री टू हेल्प प्रोवाइड एमरजेंसी एड टू द फ्लड affected people। United Six distributed food and water among 12,000 families, 12,000 परिवारों तक, including children, women and men in 2 camps in चारसदा डिस्ट्रिक्ट ऑफ खैबर पख्तूनख्वा। और पूरी डॉक्टरों की टीम भी जी है सिख डॉक्टर सर्व कर रहे हैं कि भाई चारसदा डिस्ट्रिक्ट ऑफ खैबर पख्तूनख्वा नियर 2 lakh people are affected due to flash floods in district चारसदा 70 किलोमीटर from पेशावर। और फिर उन्होंने हरदयाल सिंह होरां दे नाल इंटरव्यू भी दिता है। उन्होंने कहा भी वी हैव रिसीव्ड ए रिक्वेस्ट टू असिस्ट 20,000 मोर फैमिलीज as we responded swiftly to the crisis, deploying teams and resources for emergency relief in the affected areas। So United Six ਉਹਨਾਂ ਆਰਗੇਨਾਈਜੇਸ਼ਨ ਚੋਂ ਸੀ ਜਿਹੜੀ ਸਭ ਤੋਂ ਪਹਿਲਾਂ ਜਿਹੜੀਆਂ ਪਹੁੰਚੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਹੈ। ਔਰ ਹਾਲਾਂਕਿ ਯੂਨਾਈਟਿਡ ਸਿਕਸ ਦਾ ਇੱਕ ਵੱਡਾ ਖੈਮਾ ਜਿਹੜਾ ਯੂਕਰੇਨ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਯੂਕਰੇਨੀਅਨ ਜਿਹੜੇ ਰਿਫਿਊਜੀ ਆ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ। ਪਰ ਜਿਉਂ ਹੀ ਪਾਕਿਸਤਾਨ ਦਾ ਕ੍ਰਾਈਸਿਸ ਆਇਆ ਉਹਨਾਂ ਨੇ ਆਪਣੇ ਸਾਰੇ ਰਿਸੋਰਸ ਯੂਕਰੇਨ ਵਾਲੇ ਵੀ ਉਧਰ ਡਾਈਵਰਟ ਕਰਕੇ ਕਿ ਪਾਕਿਸਤਾਨ 'ਚ ਜਿਹੜਾ ਸਾਨੂੰ ਅਸੀਂ ਉਹਨਾਂ ਦੀ ਮਦਦ ਕਰਨੀ ਹੈ। ਫਿਰ ਉਹਨਾਂ ਨੇ ਕਿਹਾ ਦਾ ਟੀਮਸ ਆਰ ਮੇਕਿੰਗ ਐਵਰੀ ਐਫਰਟ ਟੂ ਰੀਚ ਐਂਡ ਸਰਵ difficult to access areas as United Six are making efforts to expedite the relief operation in Khyber Pakhtunkhwa, Sindh
ਬਲੋਚਿਸਤਾਨ ਐਂਡ ਪੰਜਾਬ ਐਜ਼ ਵੈਲ ਕਿ ਵੀ ਸਾਰੇ ਪਾਸੇ ਉਹਨਾਂ ਦੀਆਂ ਟੀਮਾਂ ਜਾ ਰਹੀਆਂ ਨੇ। ਅੱਛਾ। ਫਿਰ ਉਹਨਾਂ ਨੇ ਕਿਹਾ ਕਿ ਵਾਈਲ ਵੀ ਪ੍ਰੋਵਾਈਡ ਐਮਰਜੈਂਸੀ ਆਈਟਮਸ ਲਾਈਕ ਮਿਲਕ ਪਾਊਡਰ, ਸੈਨੀਟਰੀ ਪੈਡਸ, ਫੂਡ, ਡਰਿੰਕਿੰਗ ਵਾਟਰ, mattress, mats and non-food items, we are also going to set up free medical camps in Nowshera and other districts as the threat to disease due to waterborne diseases and infections from nearly 8 lakh of care cases of cattle loom large. ਹੁਣ 8 ਲੱਖ ਤੋਂ ਜ਼ਿਆਦਾ ਤਾਂ ਪਸ਼ੂ ਮਰੇ ਨੇ ਔਰ ਉਹ ਜਿੱਥੇ ਇੰਨੇ ਵੱਡੇ ਪੈਮਾਨੇ ਤੇ ਮੁਸ਼ਕ ਔਰ ਬਿਮਾਰੀ ਇਨਫੈਕਸ਼ਨ ਫੈਲਦੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਸਾਰੇ ਚੋਂ ਅੱਗੋਂ ਪੂਰੀ ਲੰਬੀ ਸਟੋਰੀ ਹੈ ਇਹਨਾਂ ਦੀ ਔਰ ਇਹ ਸਟੋਰੀ ਜਿਵੇਂ ਮੈਂ ਕਿਹਾ ਵੀ 29 ਦੇ ਕਰੀਬ ਜਿਹੜੀਆਂ ਪਬਲੀਕੇਸ਼ਨਸ ਨੇ ਉਹਨਾਂ ਨੇ ਛਾਪੀ ਹੈ ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਸਾਡੇ ਕੁਝ ਵਿਊਅਰਸ ਜਿਹੜੇ ਖਾਸ ਤੌਰ ਤੇ ਰੂਹਾਨੀ ਇਸ ਸੈਗਮੈਂਟ ਦੇ ਨਾਲ ਹੀ ਜੁੜੇ ਹੁੰਦੇ ਨੇ, ਮੈਂ ਇਸ ਲਈ ਥੋੜਾ ਬੇਸ਼ੱਕ ਕਈ ਵਾਰ ਲੇਟ ਵੀ ਚਲਾ ਜਾਂਦਾ ਹੈ ਪ੍ਰੋਗਰਾਮ ਔਰ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ, ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ, ਦੁਖ ਘਣੋ ਦੁਹਾਗਣੀ, ਕਿਉਂ ਥਿਰ ਰਹਿ ਸੁਹਾਗ, ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ ਰਹਾਓ। ਰਹਾਓ ਦੀ ਤੋਂ ਕੇਂਦਰੀ ਨੁਕਤਾ ਹੈ, हे ਮੇਰੇ ਵੀਰ, हे ਮੇਰੇ ਭਰਾ, ਮੇਰੇ ਲਈ ਹੋਰ ਕੋਈ ਥਾਂ ਨਹੀਂ ਹੈ। ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ ਕਿ ਮੈਨੂੰ ਰੱਬ ਨੇ ਨਾਮ ਦਾ ਖਜ਼ਾਨਾ ਬਖਸ਼ਿਆ, ਗੁਰੂ ਦੇ ਰਾਹੀਂ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹੈ ਔਰ ਆਪਣੇ ਮਨ ਨੂੰ ਸਮਝਾਉਂਦੇ ਕਿ ਇਹ ਮੇਰੇ ਸ਼ਦਾਈ ਮਨ ਸੁਣ, ਮਨ ਭੂਲੇ ਬਾਵਰੇ, हे ਬੌਰੇ, हे ਸ਼ਦਾਈ, हे ਦੀਵਾਨੇ, ਗੁਰ ਕੀ ਚਰਣੀ ਲਾਗ, ਗੁਰੂ ਦੇ ਚਰਨ ਫੜ, ਹਰ ਜਪ ਨਾਮ ਧਿਆਏ ਤੂੰ, ਰੱਬ ਨੂੰ ਯਾਦ ਕਰ, ਉਸ ਦੇ ਨਾਮ ਦੇ ਨਾਲ ਜੁੜ, ਤੂੰ ਜਮ ਡਰ ਪੈ ਦੁੱਖ ਭਾਗ ਕਿ ਜਿਹੜਾ ਮੌਤ ਦਾ ਡਰ ਹੈ ਜਮਦੂਤ ਉਹ ਦੇਖਦਿਆਂ ਹੀ ਦੌੜ ਜਾਏਗਾ, ਜਿਹੜੇ ਰੱਬ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਨੇ ਦੁਹਾਗਣੀਆਂ, ਦੁੱਖ ਘਣੋ ਦੁਹਾਗਣੀ, ਕਿਉਂ ਥਿਰ ਰਹਿ ਸੁਹਾਗ ਕਿ ਭਾਈ ਜਿਹੜੀਆਂ ਟੁੱਟੀਆਂ ਹੋਈਆਂ ਨੇ ਖਸਮ ਨਾਲੋਂ ਰੱਬ ਨਾਲੋਂ ਰੂਹਾਂ ਉਹ ਕਿਵੇਂ ਸੁਖੀ ਰਹਿ ਸਕਦੀਆਂ ਨੇ। ਗੁਰਮਤ ਪਤ ਸਾਬਾਸ ਤਿਸ ਕੈ ਸੰਗ ਮਿਲਾਓ, ਤਿਸ ਬਿਨ ਘੜੀ ਨਾ ਜੀਵੋ, ਬਿਨ ਨਾਵੇਂ ਮਰ ਜਾਓ, ਮੈਂ ਅੰਧਲੇ ਨਾਮ ਨਾ ਵਿਸਰੈ, ਟੇਕ ਟਿੱਕੀ ਕਰ ਜਾਓ ਕਿ ਗੁਰਮਤ ਦੇ ਨਾਲ ਜੁੜ ਕੇ ਪਤ ਬਚੇਗੀ, ਸ਼ਾਬਾਸ਼ ਉਸ ਵਾਹਿਗੁਰੂ ਦੀ ਔਰ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਏਗਾ। ਉਸ ਤੋਂ ਬਿਨਾ ਮੈਂ ਇੱਕ ਘੜੀ ਵੀ ਜੀ ਨਹੀਂ ਸਕਦਾ, ਜੇ ਮੈਨੂੰ ਨਾਮ ਨਾ ਮਿਲੇ ਤਾਂ ਮੈਂ ਮਰ ਜਾਂਦਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਮੈਂ ਅੰਧਲੇ ਨਾਮ ਨਾ ਵਿਸਰੈ ਕਿ ਮੈਂ ਭਾਵੇਂ ਅੰਨ੍ਹਾ ਲੇਕਿਨ ਮੈਂ ਇਹੀ ਰੱਬ ਤੋਂ ਮੰਗਦਾ ਕਿ ਮੈਨੂੰ ਰੱਬ ਦਾ ਨਾਮ ਨਾ ਵਿਸਰੈ, ਟੇਕ ਟਿੱਕੀ ਕਰ ਜਾਓ ਕਿਉਂਕਿ ਮੈਂ ਉਸ ਦੀ ਟੇਕ ਨਾਲ, ਉਸ ਦੀ ਪ੍ਰੋਟੈਕਸ਼ਨ ਦੇ ਨਾਲ ਹੀ ਜਿਹੜਾ ਇੱਕ ਪੱਤ ਸੇਤੀ ਘਰ ਜਾਓ, ਦਰਗਾਹ ਦੇ ਵਿੱਚ ਮੈਂ ਪੱਤ ਨਾਲ ਜਾ ਸਕਾਂਗਾ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਠਾਓ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਵੈ ਕਿਆ ਸੁਆਓ, ਆਏ ਗਿਆ ਪਛਤਾਵਣਾ ਜਿਉ ਸੁੰਝੈ ਘਰ ਕਾਓ। ਕਿ ਜਿਨ੍ਹਾਂ ਦੇ ਪੰਜਾਬੀ ਚ ਕਹਿੰਦੇ ਨੇ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਨ ਛੜਪ, ਬਿਲਕੁਲ ਕਿ ਗੁਰੂ ਜਿਨ੍ਹਾਂ ਕਾ ਅੰਧਲਾ ਕਿ ਜਿਨ੍ਹਾਂ ਦਾ ਗੁਰੂ ਹੀ ਅੰਨ੍ਹਾ ਹੈ, ਜਿਹੜੇ ਤੁਰੇ ਹੋਏ ਨੇ ਕੋਈ ਸਾਧਾਂ ਦੇ ਮਗਰ, ਬਾਬਿਆਂ ਦੇ ਮਗਰ, ਇਹ ਗੁਰੂ ਡੰਮ ਦੇ ਮਗਰ, ਅੰਨਿਆਂ ਦੇ ਮਗਰ, ਇਹਨਾਂ ਚੇਲਿਆਂ ਦਾ ਕੀ ਬਣਨਾ? ਉਹਨਾਂ ਚੇਲਿਆਂ ਨੂੰ ਕਿਤੇ ਢੋਈ ਨਹੀਂ ਮਿਲਣੀ ਹੈ ਕਿਉਂਕਿ ਸੱਚੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕਿੱਥੇ ਜਿਹੜਾ ਠਿਕਾਣਾ ਬਣੇਗਾ, ਕਿੱਥੇ ਠਹਿਰਾਓ ਮਿਲੇਗਾ। ਔਰ ਇਹ ਜੇ ਅਸੀਂ ਉਸ ਸੱਚ ਦੇ ਨਾਲ, ਰੱਬ ਨਾਲ ਨਹੀਂ ਜੁੜਦੇ ਤਾਂ ਫਿਰ ਇਵੇਂ ਹੀ ਹੋਏਗਾ ਜਦੋਂ ਤੁਸੀਂ ਫੇਕ ਬਾਬਿਆਂ ਗੁਰੂਆਂ ਦੇ ਮਗਰ ਲੱਗਦੇ ਹੋ, ਆਏ ਗਿਆ ਪਛਤਾਵਣਾ, ਫਿਰ ਤੁਹਾਨੂੰ ਆਵਾਗਾਉਣ ਦਾ ਚੱਕਰ 'ਚ ਰਹੇਗਾ। ਤੇ ਇਵੇਂ ਹੀ ਹੋਏਗਾ ਕਿ ਜਿਹੜੇ ਖਾਲੀ ਘਰ ਦੇ ਵਿੱਚ ਕਾਂ ਗੇੜਾ ਮਾਰਦਾ ਰਹੇ, ਕਾਂ ਕਰਦਾ ਰਹੇ, ਮਿਲਣਾ ਤਾਂ ਕੁਛ ਨਹੀਂ ਹੈ, ਘਰ ਵਸਦਾ ਹੋਏਗਾ, ਕੋਈ ਰੋਟੀ ਟੁੱਕ ਹੋਏਗਾ ਜਿਹੜਾ ਕਾਂ ਨੂੰ ਮਿਲਦਾ ਉਹਨਾਂ ਨੇ। ਔਰ ਇਹ ਉਹਨਾਂ ਨੇ ਜੋ ਸੁੰਝਿਆ ਘਰ ਕਾਉ, ਜਿਵੇਂ ਇੱਕ ਖਾਲੀ ਘਰ ਦੇ ਵਿੱਚ ਕਾਂ ਗੇੜਾ ਦੇ ਰਿਹਾ, ਇਹੀ ਹਾਲ ਤੁਹਾਡਾ ਹੋਏਗਾ ਇਹਨਾਂ ਜਿਹੜੇ ਫਰਜ਼ੀ ਜੇ ਕਿਸਮ ਦੇ ਲੋਕਾਂ ਦੇ ਮਗਰ ਲੱਗਣ ਵਾਲਿਆਂ ਦਾ। ਬਿਨ ਨਾਵੇਂ ਦੁੱਖ ਦਿਓਹਰੀ ਜਿਉ ਕਲਰ ਕੀ ਭੀਤ, ਤਬ ਲਗ ਮਹਿਲ ਨਾ ਪਾਈ ਹੈ, ਜਬ ਲਗ ਸਾਚ ਨਾ ਚੀਤ, ਸ਼ਬਦ ਰੱਪੈ ਘਰ ਪਾਈ ਹੈ, ਨਿਰਬਾਣੀ ਪਦ ਨੀਤ। ਕਿ ਬਿਨਾ ਦਿਓਰੀ ਹੈ ਬਾਡੀ, ਕਿ ਇਹ ਰੱਬ ਦੀ ਯਾਦ ਤੋਂ ਬਿਨਾ, ਨਾਮ ਤੋਂ ਬਿਨਾ ਇਹ ਜਿਹੜੀ ਹੈ ਵਿਅਰਥ ਹੈ, ਦੇਹ ਵਿਅਰਥ ਹੈ। ਇਵੇਂ ਹੀ ਹੈ ਜਿਵੇਂ ਤੁਸੀਂ ਕਲਰ ਦਾ ਦਰਵਾਜ਼ਾ ਬਣਾ ਲਓ, ਕਲਰ ਦਾ ਦਰਵਾਜ਼ਾ ਇਹ ਜੋ ਜਿਹੜਾ ਗੁਰੂ ਸਾਹਿਬ ਨੇ ਕਿਹਾ ਕਿ ਜੋ ਬਾਲੂ ਕੀ ਭੀਤ, ਹੁਣ ਬਾਲੂ ਰੇਤ ਨੂੰ ਕਹਿੰਦੇ, ਰੇਤ ਦਾ ਦਰਵਾਜ਼ਾ ਕਲਰ
ਉਹ ਵੀ ਡਿੱਗ ਪੈਣ ਵਾਲਾ। ਇਵੇਂ ਹੀ ਹੈ। ਔਰ ਇਹਦੇ ਨਾਲ ਜੇ ਤੁਸੀਂ ਕਲਰ ਦੀ ਭੀਤ 'ਚ ਰਹਿਣਾ ਹੈ, ਦੁਨੀਆਦਾਰੀ ਦੇ ਉਸ ਝੂਠ ਦੇ ਨਾਲ ਰਹਿਣਾ ਹੈ, ਤਬ ਲਗ ਮਹਿਲ ਨਾ ਪਾਈ ਹੈ ਜਬ ਲਗ ਸਾਚ ਨਾ ਚੀਤ, ਕਿ ਉਦੋਂ ਤੱਕ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ ਜਦੋਂ ਤੱਕ ਸੱਚਾ ਵਾਹਿਗੁਰੂ ਤੁਹਾਡੇ ਚਿੱਤ 'ਚ ਨਹੀਂ ਵਸਦਾ। ਸ਼ਬਦ ਰੱਪਿਆ ਘਰ ਪਾਈ ਹੈ, ਜਦੋਂ ਤੁਸੀਂ ਸ਼ਬਦ ਦੇ ਨਾਲ ਅਟਿਊਨਡ ਹੁੰਦੇ ਹੋ, ਉਹਦੇ ਨਾਲ ਇਕਮਿਕ ਹੁੰਦੇ ਹੋ, ਫਿਰ ਉਸ ਵਾਹਿਗੁਰੂ ਦੇ ਘਰ ਤੱਕ, ਉਹਦੇ ਮਹਿਲ ਤੱਕ ਤੁਹਾਡੀ ਪਹੁੰਚ ਹੁੰਦੀ ਹੈ। ਨਿਰਬਾਣੀ ਪਦ ਨੀਤ, ਔਰ ਉਹਦੇ ਨਾਲ ਤੁਹਾਨੂੰ ਉਹ ਇਟਰਨਲ ਸਟੇਟ ਜਿਹੜੀ ਹੈ ਮਾਈਂਡ ਦੀ, ਉਹ ਹਾਸਲ ਹੁੰਦੀ ਹੈ। ਹਉ ਗੁਰ ਪੁੱਛੋ ਆਪਣੇ, ਗੁਰ ਪੁਚਕਾਰ ਕਮਾਓ, ਸ਼ਬਦ ਸਲਾਹੀ ਮਨ ਵਸੈ, ਹਉਮੈ ਦੁਖ ਜਲ ਜਾਓ, ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ। ਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਗੁਰਮਤ ਦੀ ਰੌਸ਼ਨੀ ਵਿੱਚ ਆਪਣੀ ਜੀਵਨ ਜਾਂਚ ਨੂੰ ਜਿਉਂਦਾ ਹੈ, ਕਾਰ ਕਮਾਉਂਦਾ ਹੈ। ਮੈਂ ਉਸ ਵਾਹਿਗੁਰੂ ਦੇ ਸ਼ਬਦ ਦੀ ਸਲਾਹਤਾ ਕਰਦੇ ਹਾਂ, ਮੇਰਾ ਮਨ ਦੇ ਅੰਦਰ ਵਾਹਿਗੁਰੂ ਵਸਦਾ ਹੈ, ਔਰ ਇਸ ਤਰ੍ਹਾਂ ਹੀ ਮੇਰੇ ਅੰਦਰੋਂ ਹਉਮੈ ਦਾ ਦੁੱਖ ਜਿਹੜਾ ਹੈ ਉਹ ਸੜੇਗਾ, ਉਹ ਜਾਏਗਾ। ਔਰ ਸਹਿਜ ਦੇ ਵਿੱਚ ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ। ਅਸੀਂ ਉਸ ਵਾਹਿਗੁਰੂ ਦੇ ਨਾਲ, ਸੱਚੇ ਦੇ ਨਾਲ ਸਹਿਜ ਦੇ ਵਿੱਚ ਮਿਲ ਕੇ ਜਿਹੜਾ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਸ਼ਬਦ ਰੱਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਹਣ ਸਦ ਸਦਾ ਹਰ ਰਾਖੈ ਉਰਤਾਰ, ਸੋ ਕਿਉ ਮਨੋ ਵਿਸਾਰੀ ਹੈ ਸਭ ਜੀਆਂ ਕਾ ਆਧਾਰ। ਕਿ ਜਿਹੜੇ ਉਸ ਸ਼ਬਦ ਦੇ ਨਾਲ ਜੁੜੇ ਹੋਏ ਨੇ ਉਹ ਨਿਰਮਲੇ ਨੇ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਹੰਕਾਰ ਖਤਮ ਹੁੰਦਾ ਹੈ। ਉਹ ਸਦਾ ਹੀ ਉਸ ਵਾਹਿਗੁਰੂ ਦੀ ਸਲਾਹਤਾ ਕਰਦੇ ਨੇ, ਉਸ ਵਾਹਿਗੁਰੂ ਨੂੰ ਆਪਣੇ ਦਿਲ ਦੇ ਵਿੱਚ ਰੱਖਦੇ ਨੇ। ਉਹਨੂੰ ਵਾਹਿਗੁਰੂ ਨੂੰ ਕਿਵੇਂ, ਸੋ ਕਿਉਂ ਮਨੋ ਵਿਸਾਰੀ ਹੈ ਸਭ ਜੀਆਂ ਕਾ ਆਧਾਰ, ਜਿਹੜਾ ਸਾਰੀ ਕਾਇਨਾਤ ਨੂੰ, ਸ੍ਰਿਸ਼ਟੀ ਨੂੰ ਆਧਾਰ ਦੇਣ ਵਾਲਾ ਵਾਹਿਗੁਰੂ ਹੈ, ਉਹਨੂੰ ਅਸੀਂ ਕਿਵੇਂ ਵਿਸਾਰੀਏ। ਬਿਨ ਸ਼ਬਦੈ ਜਗ ਭੂਲਾ ਫਿਰੇ, ਮਰ ਜਨਮੈ ਵਾਰੋ ਵਾਰ, ਸਭ ਸਲਾਹੇ ਆਪ ਕੋ ਵੱਡੋ, ਔਰ ਸ਼ਬਦ ਮਰੇ ਸੋ, ਹਾਂ ਸ਼ਬਦ ਮਰੈ ਸੋ ਮਰ ਰਹੇ, ਫਿਰ ਮਰੈ ਨਾ ਦੂਜੀ ਵਾਰ, ਸ਼ਬਦੈ ਹੀ ਤੇ ਪਾਈ ਹੈ ਹਰ ਨਾਮੇ ਲੱਗੇ ਪਿਆਰ, ਬਿਨ ਸ਼ਬਦੈ ਜਗ ਭੂਲਾ ਫਿਰੇ, ਮਰ ਜਨਮੈ ਵਾਰੋ ਵਾਰ। ਸ਼ਬਦ ਮਰੈ ਸੋ ਮਰ, ਜਿਹੜੇ ਇਹ ਸ਼ਬਦ ਮਰਨਾ ਕਿ ਕਬੀਰ ਸਤਗੁਰ ਸੂਰ ਮੇ ਵਾਇਆ ਬਾਣ ਜੋ ਇੱਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਕਿ ਜਿਨ੍ਹਾਂ ਦੇ ਅੰਦਰ ਵਿੰਨੇ ਗਏ ਨੇ ਅਕਾਲ ਪੁਰਖ ਦੇ ਉਸ ਯਾਦ ਦੇ, ਉਸ ਸ਼ਬਦ ਦੇ ਨਾਲ, ਉਹ ਜਿਹੜੇ ਨੇ ਉਹਨਾਂ ਨੂੰ ਦੁਬਾਰਾ ਨਹੀਂ ਮੌਤ ਆਉਂਦੀ, ਔਰ ਉਹ ਆਤਮਿਕ ਤੌਰ ਤੇ ਜੋ ਉੱਠਦੇ ਨੇ ਉਸ ਸ਼ਬਦ ਦੇ ਨਾਲ ਜੁੜ ਕੇ ਹੀ ਹਰ ਨਾਮੇ ਲੱਗਿਆ ਪਿਆਰ, ਵਾਹਿਗੁਰੂ ਦੇ ਨਾਲ ਪਿਆਰ ਲੱਗਦਾ ਹੈ। ਤੇ ਜਿਹੜਾ ਸੰਸਾਰ ਗੁਰੂ ਨਾਲੋਂ, ਸ਼ਬਦ ਨਾਲ ਨੂੰ ਟੁੱਟਿਆ ਭੁੱਲਿਆ ਹੋਇਆ, ਬਿਨ ਸ਼ਬਦੇ ਜਗ ਭੂਲਾ ਫਿਰੈ, ਮਰ ਜਨਮੈ ਵਾਰੋ, ਉਹ ਬਾਰ-ਬਾਰ ਜਨਮ ਮਰਨ ਦੇ ਚੱਕਰ 'ਚ ਆ ਜਾਂਦੇ ਨੇ। ਔਰ ਅਖੀਰਲਾ ਪਦਾ, ਕਿਉਂਕਿ ਅਸ਼ਟਪਦੀਆਂ ਦੇ ਸ਼ਬਦ ਨੇ, ਲੰਬੇ ਨੇ, 8ਵਾਂ ਪਦ ਹੈ, ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ, ਗੁਰਬਿਨ ਆਪ ਨਾ ਚੀਨੀ ਹੈ, ਕਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀਏ, ਹਉਮੈ ਕਰੈ ਨਾ ਕੋਏ। ਕਿ ਭਾਈ ਸਾਰੇ ਆਪੋ ਆਪਣੀ ਜਿਹੜਿਆਂ ਨੂੰ ਗੁਰੂ ਦਾ ਸਹਾਰਾ, ਗੁਰੂ ਦਾ ਆਸਰਾ ਨਹੀਂ ਹੈ, ਉਹ ਆਪਣੇ ਆਪ ਦੀ ਸਲਾਹਨਾ ਦੇ ਵਿੱਚ ਹੀ ਜੁਟ ਜਾਂਦੇ ਨੇ। ਔਰ ਵਾਹਿਗੁਰੂ ਨੂੰ ਯਾਦ ਕਰਨ ਦੇ ਲਈ ਗੁਰਬਿਨ ਆਪ ਨਾਲ, ਜਿਹੜੇ ਗੁਰੂ ਨਾਲ ਲੱਗਦੇ ਨੇ, ਫਿਰ ਉਹਨਾਂ ਨੂੰ ਆਪਾਂ ਹਉਮੈ ਵਡਿਆਈ ਦੀ ਭੁੱਖ ਨਹੀਂ ਹੁੰਦੀ। ਉਹ ਗੁਰੂ ਦੀ ਸਿਫਤ ਸਲਾਹ, ਗੁਰੂ ਸਿੱਖਾਂ ਕੈ ਮਨ ਭਾਵਦੀ, ਗੁਰੂ ਸਤਿਗੁਰ ਕੀ ਵਡਿਆਈ, ਉਹਨਾਂ ਨੂੰ ਹੋਰ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ। ਨਾਨਕ ਸ਼ਬਦ ਪਛਾਣੀਏ, ਹਉਮੈ ਕਰਿਆ ਨਾ ਕੋਏ। ਕਿ ਜਿਨ੍ਹਾਂ ਦੇ ਅੰਦਰ ਫਿਰ, ਜਿਨ੍ਹਾਂ ਨੂੰ ਖੁਦਾ ਸ਼ਨਾਸ ਕਿਹਾ ਜਾਂਦਾ ਹੈ, ਕਿ ਵੀ ਜਿਹੜੇ ਇਸ ਰਸਤੇ ਤੁਰੇ ਹੋਏ ਨੇ, ਉਹ ਸ਼ਬਦ ਦੀ ਪਛਾਣ ਕਰਦੇ ਨੇ, ਔਰ ਫਿਰ ਹਉਮੈ ਉਹਨਾਂ ਦੇ ਉੱਤੇ ਹਾਵੀ ਨਹੀਂ ਹੁੰਦੀ। ਹਉਮੈ ਕਰਿਆ ਨਾ ਕੋਈ, ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।